ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 6 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਦੇ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੀ ਟਿਰਕੀਆਣਾ 415 909 0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ। ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ US ਕੈਨੇਡਾ ਬਾਰਡਰ ਪਲੇਨ। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਹੁੰਦਾ ਹੈ ਇਹ ਟਰੱਕਿੰਗ ਨੂੰ ਲੈ ਕੇ ਹੁੰਦਾ, ਪਰ ਕੀ ਕੁਝ ਅਮਰੀਕਾ 'ਚ ਜਾਂ ਵਰਲਡ 'ਚ ਵਾਪਰਿਆ, ਆਪਾਂ ਦੋ ਚਾਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਉਸ ਤੋਂ ਬਾਅਦ ਫਿਰ ਰਮਨ ਢਿੱਲੋਂ ਜੀ ਸਾਡੇ ਨਾਲ ਜੁੜਨਗੇ ਤੇ ਟਰੱਕਿੰਗ ਦਾ ਜਿਹੜਾ ਇਸ਼ੂਜ਼ ਆ ਉਹਦੇ ਤੇ ਗੱਲਬਾਤ ਕਰਾਂਗੇ। FAA ਜੋ ਆ, ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਇਹ ਅਨਾਊਂਸ ਕੀਤਾ ਹੈ ਵੀ ਉਹ 40% ਜਿਹੜੇ ਏਅਰਪੋਰਟਸ ਆ ਉੱਥੇ ਫਲਾਈਟਸ ਨੂੰ ਘੱਟ ਕਰਨ ਜਾ ਰਹੇ ਹੈਗੇ ਆ। ਸੋ ਜਿੰਨੇ ਵੀ ਟਰੈਵਲਰਸ ਹੈਗੇ ਆ, ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ। ਜਿੱਥੋਂ ਵੀ ਤੁਹਾਡੀ ਫਲਾਈਟ ਹੋਣੀ ਆ, ਮੇਕ ਸ਼ੋਰ ਕਰੋ ਕਿਤੇ ਜ਼ਿਆਦਾ ਜਿਹੜਾ ਡਿਲੇ ਨਾ ਹੋ ਜਾਵੇ। ਇਹ ਸਾਰਾ ਕੁਝ ਗਵਰਨਮੈਂਟ ਸ਼ਟਡਾਊਨ ਨੂੰ ਲੈ ਕੇ ਹੋ ਰਿਹਾ ਹੈਗਾ। ਤੇ ਉਹ ਕਈ ਜਿਹੜੇ ਟ੍ਰੈਫਿਕ ਕੰਟਰੋਲਰ ਆ ਉਹ ਕੰਮ ਤੇ ਨਹੀਂ ਜਾ ਰਹੇ ਕਿਉਂਕਿ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਹੈਗੀਆਂ। ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਉਹਨਾਂ ਨੇ ਇਹ ਕਿਹਾ ਸੀ ਵੀ 10% ਕਪੈਸਿਟੀ ਆਪਾਂ ਘਟਾਉਣ ਜਾ ਰਹੇ, 3500 ਤੋਂ ਲੈ ਕੇ 4000 ਫਲਾਈਟਸ ਡੇਲੀ, ਖਾਸ ਕਰਕੇ ਜਿਹੜੇ ਹਾਈ ਟ੍ਰੈਫਿਕ ਏਅਰਪੋਰਟਸ ਹੈਗੇ ਆ। ਕਹਿੰਦੇ 10% ਰਾਈਟ ਨੰਬਰ ਹੈਗਾ। ਤੇ ਪਰ ਜਿਹੜੇ ਟਰੈਵਲ ਕਰ ਰਹੇ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਵੀ ਬਹੁਤ ਫਲਾਈਟਾਂ ਦੇ ਵਿੱਚ ਲੋਕ ਘੱਟ ਆਉਂਦੇ ਆ। ਈਵਨ ਕਹਿੰਦੇ 10% ਤੱਕ ਜਿਹੜੀਆਂ ਫਲਾਈਟਾਂ ਆ, ਉਨੇ ਕੇ ਹੀ ਟਰੈਵਲਰ ਇੱਕ ਫਲਾਈਟ 'ਚ ਹੁੰਦੇ ਹੈਗੇ। ਜੀ, ਸੋ 40 ਏਅਰਪੋਰਟਸ ਤੋਂ 10% ਰਿਡਕਸ਼ਨ ਜਿਹੜੀ ਕੈਪੈਸਿਟੀ ਜਿਹੜੀ ਆ ਉਹ ਉਹਨਾਂ ਨੇ ਕਰਨੀ ਆ। ਸੋ ਇਹ ਕਿਹੜੇ ਏਅਰਪੋਰਟਸ ਹੋਣਗੇ ਇਹਦੀ ਜਿਹੜੀ ਲਿਸਟ ਆ ਉਹ ਆਲਰੇਡੀ ਜਾਰੀ ਉਹਨਾਂ ਨੇ ਕੀਤੀ ਆ। ਐਂਕਰੇਜ ਅਲਾਸਕਾ 'ਚ, ਬਾਲਟੀਮੋਰ, ਬੋਸਟਨ ਲੋਗਨ, ਸ਼ਾਰਲਟ ਡਗਲਸ, ਸ਼ਿਕਾਗੋ ਓਹੇਅਰ, ਸਿਨਸਿਨਾਟੀ, ਡੈਲਸ ਫੋਰਟ ਵਰਥ, ਡੈਲਸ ਲਵਫੀਲਡ, ਡੈਨਵਰ ਇੰਟਰਨੈਸ਼ਨਲ, ਡਿਟਰੋਇਟ ਮੈਟਰੋਪੋਲੀਟਨ, ਫੋਰਟ ਲਾਡਰਡੇਲ, ਹਾਲੀਵੁੱਡ, ਜਾਰਜ ਬੁਸ਼, ਹਿਊਸਟਨ, ਹਾਰਟਸਫੀਲਡ, ਜੈਕਸਨ, ਅਟਲਾਂਟਾ, ਹੋਨੋਲੂਲੂ ਇੰਟਰਨੈਸ਼ਨਲ, ਹਿਊਸਟਨ ਹੌਬੀ, ਇੰਡੀਆਨਾਪੋਲਿਸ ਇੰਟਰਨੈਸ਼ਨਲ, ਲਾਸ ਵੇਗਸ, ਹੈਰੀ ਰੀਡ, ਲਾਸ ਐਂਜਲਸ ਇੰਟਰਨੈਸ਼ਨਲ, ਲੂਈਵਿਲ, ਮੁਹੰਮਦ ਅਲੀ ਇੰਟਰਨੈਸ਼ਨਲ, ਮੈਮਫਿਸ, ਮਿਆਮੀ, ਮਿਨੀਐਪੋਲਿਸ, ਸੇਂਟ ਪਾਲ, ਨਿਊਯਾਰਕ, ਲਾਗਵਾਰਡੀਆ, ਨਿਊਯਾਰਕ ਜੌਨ ਐਫ ਕੈਨੇਡੀ, ਨਿਊਆਰਕ, ਲਿਬਰਟੀ, ਓਕਲੈਂਡ, ਸੈਨ ਫਰਾਂਸਿਸਕੋ ਬੇ ਇੰਟਰਨੈਸ਼ਨਲ, Ontario International, Orlando, Philadelphia, Phoenix Sky Harbor, Portland International, Ronald Reagan Washington National, San Diego International, Salt Lake City, San Francisco International, Seattle Tacoma, Tampa, Teterboro ਤੇ ਵਾਸ਼ਿੰਗਟਨ ਡਿਊਲਸ ਇੰਟਰਨੈਸ਼ਨਲ। ਸੋ ਤਕਰੀਬਨ ਜਿਹੜੇ ਮੇਨ 40 ਜਿਹੜੀਆਂ ਵੱਡੀਆਂ ਮਾਰਕੀਟਸ ਆ ਇੰਟਰਨੈਸ਼ਨਲ ਤੇ ਨੈਸ਼ਨਲ ਫਲਾਈਟਸ ਦੀਆਂ, ਉੱਥੇ 10% ਰਿਡਕਸ਼ਨ ਜਿਹੜੀ ਉਹ ਹੋਊਗੀ। ਸੋ ਜਿਨ੍ਹਾਂ ਨੇ ਆਲਰੇਡੀ ਆਉਂਦੇ ਦਿਨਾਂ 'ਚ ਜਿਨ੍ਹਾਂ ਦੀਆਂ ਫਲਾਈਟਸ ਬੁੱਕਡ ਨੇ, ਹੋ ਸਕਦਾ ਵੀ ਉਹ ਤੁਹਾਡੀਆਂ ਕੈਂਸਲ ਹੋ ਜਾਣ ਜਾਂ ਫਿਰ ਉਹ ਡਿਲੇ ਹੋ ਸਕਦੀਆਂ, ਪੋਸਟਪੋਨ ਹੋ ਸਕਦੀਆਂ। ਸੋ ਮੇਕ ਸ਼ੋਰ ਕਰੋ ਵੀ ਆਪਣੀ ਜਿਹੜੀ ਵੀ ਤੁਹਾਡੀ
에ਅਰਲਾਈਨ ਹੈਗੀ ਆ ਉਹਦੇ ਕੰਟੈਕਟ ਦੇ ਵਿੱਚ ਰਹੋ, ਉਹਨਾਂ ਦੀਆਂ ਅਪਡੇਟਸ ਤੁਹਾਨੂੰ ਜਿਹੜੀਆਂ ਉਹ ਆਉਂਦੀਆਂ ਰਹਿਣ। ਸੋ ਬਹੁਤ ਸਾਰੀਆਂ ਜਿਹੜੀਆਂ 에ਅਰਲਾਈਨਸ ਆ ਉਹਨਾਂ ਨੇ ਆਲਰੇਡੀ ਇਹ ਕਿਹਾ ਆ ਵੀ ਅਸੀਂ ਟਰਾਈ ਕਰ ਰਹੇ ਹਾਂ ਵੀ ਸਾਰਿਆਂ ਤੱਕ ਜਿਹੜਾ ਸੰਪਰਕ ਆ ਉਹ ਬਣਾ ਸਕੀਏ ਤਾਂ ਜੋ ਉਹਨਾਂ ਨੂੰ ਪਤਾ ਜਿਹੜਾ ਉਹ ਲੱਗੇ। ਸੋ ਇਹ 40 ਜਿਹੜੇ 에ਅਰਪੋਰਟਸ ਆ ਉਹਨਾਂ ਦੇ ਵਿੱਚ ਜਿਹੜੀਆਂ ਕੱਟਸ ਆ 10% ਰਿਡਕਸ਼ਨ ਆ ਫਲਾਈਟਸ ਦੇ ਵਿੱਚ ਉਹ ਆਉਣ ਜਿਹੜੀ ਉਹ ਜਾ ਰਹੀ ਆ। 2 ਪੇ ਚੈੱਕ ਹਰਜੋਤ ਸਿੰਘ ਜੀ ਮਿਸ ਹੋ ਚੁੱਕੇ ਆ ਜਿਹੜੇ 에ਅਰ ਟ੍ਰੈਫਿਕ ਕੰਟਰੋਲਰਸ ਦੇ, ਜਿਹਦੇ ਚੱਲਦੇ ਆ ਇਹ ਇਸ ਟਾਈਮ ਸਥਿਤੀ ਦੇ ਵਿੱਚ ਜਿਹੜੇ ਉਹ ਪਹੁੰਚ ਚੁੱਕੇ ਆ। ਸੋ ਰਿਕਾਰਡ ਤੋੜ 37ਵੇਂ ਦਿਨ ਦੇ ਵਿੱਚ ਗਵਰਨਮੈਂਟ ਸ਼ਟਡਾਊਨ ਆ ਉਹ ਪਹੁੰਚ ਚੁੱਕੀ ਹੈਗੀ ਆ ਤੇ ਅਜੇ ਕੋਈ ਕਿਆਸਰਾਈ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਡੈਮੋਕ੍ਰੇਟ ਪਾਰਟੀ ਦਾ ਜਿਹੜਾ ਫੈਟਰਮੈਨ ਸੈਨੇਟਰ ਆ ਉਹ ਆਪਣੀ ਪਾਰਟੀ ਦੇ ਨਾਲੋਂ ਇੱਕ ਹਿਸਾਬ ਦੇ ਨਾਲ ਵੱਖ ਹੋ ਕੇ ਕਹਿ ਰਿਹਾ ਵੀ ਇਹ ਹੁਣ ਐਮਬੈਰਸਮੈਂਟ ਹੋ ਰਹੀ ਆ ਜਿਹੜੀ ਸ਼ਟਡਾਊਨ ਇੰਨਾ ਲੰਮਾ ਜਿਹੜਾ ਉਹ ਚੱਲ ਰਿਹਾ ਆ। ਸੋ ਅਜੇ ਵੀ ਦੋਨਾਂ ਧਿਰਾਂ ਦੇ ਜਿਹੜੇ ਮੁੱਖ ਲੀਡਰਸ ਨੇ, ਲੀਡਰਸ਼ਿਪ ਆ ਉਹ ਇੱਕ ਦੂਜੇ ਦੇ ਉੱਤੇ ਹੀ ਦੋਸ਼ ਜਿਹੜਾ ਉਹ ਲਗਾਤਾਰ ਮੜ ਰਹੇ ਆ। ਡੈਮੋਕ੍ਰੇਟਸ ਕਹਿੰਦੇ ਵੀ ਟਰੰਪ ਦਾ ਸ਼ਟਡਾਊਨ ਆ, ਟਰੰਪ ਹੁਣੀ ਕਹਿੰਦੇ ਆ ਵੀ ਜਿਹੜਾ ਡੈਮੋਕ੍ਰੇਟਸ ਦਾ ਚੱਕ ਸ਼ੂਮਰ ਦਾ, ਜੈਫਰੀਜ਼ ਦਾ ਜਿਹੜਾ ਸ਼ਟਡਾਊਨ ਆ ਇਹ ਇਸ ਟਾਈਮ ਚੱਲ ਰਿਹਾ ਆ ਤੇ ਇਹਦੇ ਚੱਲਦਿਆਂ ਆਮ ਲੋਕ ਉਹ ਇਸ ਟਾਈਮ ਵਿਚਾਲੇ ਜਿਹੜੇ ਉਹ ਪਿਸ ਰਹੇ ਹੈਗੇ ਆ। 1 ਨਵੰਬਰ ਤੋਂ ਜਿਹੜੇ ਸਨੈਪ ਦੇ ਬੈਨੀਫਿਟ ਫੂਡ ਸਟੈਂਪ ਵਾਲਾ ਜਿਹੜਾ ਰੌਲਾ ਰੱਪਾ 40 ਮਿਲੀਅਨ ਤੋਂ ਵੱਧ ਲੋਕਾਂ ਦਾ ਉਹਨਾਂ ਦੇ ਵਿੱਚ ਜਿਹੜੀ ਕਟੌਤੀ ਹੋਣੀ ਸੀ, ਬੁੱਧਵਾਰ ਕਹਿੰਦੇ ਸੀਗੇ ਰਿਲੀਜ਼ ਕਰਾਂਗੇ ਪਰ ਅਜੇ ਤੱਕ ਕੋਈ ਨਿਊਜ਼ ਆਈ ਨਹੀਂ। ਟਰੰਪ ਹੁਣਾਂ ਨੇ ਕਿਉਂਕਿ ਬਾਅਦ ਚ ਟਵੀਟ ਕਰਤਾ ਸੀਗਾ ਵੀ ਜਿੰਨੀ ਦੇਰ ਤੱਕ ਸ਼ਟਡਾਊਨ ਨਹੀਂ ਖੁੱਲਦਾ ਆਪਾਂ ਕੋਈ ਰਾਸ਼ੀ ਜਿਹੜੀ ਆ ਫੂਡ ਸਟੈਂਪ ਦੇ ਵਿੱਚ ਸਨੈਪ ਪ੍ਰੋਗਰਾਮ ਦੇ ਵਿੱਚ ਨਹੀਂ ਦੇਣੀ ਹੈਗੀ। ਸੋ ਲੇਟੈਸਟ ਸਥਿਤੀ ਜਿਹੜੀ ਆ ਆਉਂਦੇ ਸਮੇਂ ਦੇ ਵਿੱਚ ਹੀ ਪਤਾ ਲੱਗ ਸਕੇਗੀ। ਅਗਲੀ ਖਬਰ ਨੈਂਸੀ ਪਲੋਸੀ ਦੇ ਸੰਬੰਧ ਦੇ ਵਿੱਚ ਆ। ਨੈਂਸੀ ਪਲੋਸੀ ਹੁਣੀ ਅੱਜ ਅਨਾਊਂਸ ਕੀਤਾ ਆ ਵੀ ਉਹ ਰਿਟਾਇਰ ਹੋਣ ਜਾ ਰਹੇ ਆ ਜਨਵਰੀ 2027 ਦੇ ਵਿੱਚ। ਸੋ ਹੁਣ ਅਗਲੀ ਟਰਮ ਉਹ ਨਹੀਂ ਦੇਖਣਗੇ। ਨੈਂਸੀ ਪਲੋਸੀ ਪਹਿਲੀ ਵਾਰ ਸੈਨ ਫਰਾਂਸਿਸਕੋ ਤੋਂ 1987 ਦੇ ਵਿੱਚ ਕਾਂਗਰਸ ਵੂਮਨ ਬਣੀ ਸੀ, ਜਿਸ ਟਾਈਮ ਦੇ ਉੱਤੇ ਉਹਦੀ ਏਜ 47 ਸਾਲਾਂ ਦੀ ਸੀਗੀ। ਇਸ ਟਾਈਮ ਉਹਨਾਂ ਦੀ ਏਜ ਜਿਹੜੀ ਆ 85 ਸਾਲ ਦੇ ਕਰੀਬ ਹੈਗੀ ਆ। ਨੈਂਸੀ ਪਲੋਸੀ ਹੁਣੀ ਹਾਊਸ ਸਪੀਕਰ ਵੀ ਜਿਹੜੇ ਰਹਿ ਚੁੱਕੇ ਹੈਗੇ। ਜੀ, ਸੋ ਕਈਆਂ ਨੇ ਕਿਹਾ ਹੋਣਾ ਵੀ ਚੱਲ ਸ਼ੁਕਰ ਆ ਕੋਈ ਤਾਂ ਬਜ਼ੁਰਗ ਰਿਟਾਇਰਮੈਂਟ ਕਿਸੇ ਨੇ ਜਿਹੜੀ ਅਸਲ ਦੇ ਵਿੱਚ ਜਿਹੜੀ ਉਹ ਲੈ ਹੀ ਲਈ ਆ, ਕਿਉਂਕਿ ਆਪਾਂ ਨੂੰ ਇਹ ਵੀ ਪਤਾ ਜਿਹੜੇ ਇੱਥੇ ਦੇ ਸਟੇਟ ਸੈਨੇਟਰ ਸੀਗੇ ਜਿਹੜੇ ਸਕਾਟ ਵਿਨਰ, ਉਹਨਾਂ ਨੇ ਚੁਣੌਤੀ ਦੇ ਦਿੱਤੀ ਸੀ ਤੇ ਫਿਰ ਹੁਣ ਔਖਾ ਹੀ ਸੀਗਾ ਨੈਂਸੀ ਪਲੋਸੀ ਹੁਣਾਂ ਦੇ ਲਈ। ਸੋ 40 ਸਾਲ ਦਾ ਜਿਹੜਾ ਕਰੀਅਰ ਆ, ਪੋਲੀਟੀਕਲ ਕਰੀਅਰ ਆ, ਉਹ ਉਸਨੂੰ ਹੁਣ ਅਲਵਿਦਾ ਜਿਹੜਾ ਉਹ ਆਖਣਗੇ। ਇਹ ਵੀ ਚੰਗਾ ਹੀ ਹੁੰਦਾ ਆ, ਸਮੇਂ ਸਿਰ ਬੰਦਾ ਚਲੇ ਜਾਵੇ ਤਾਂ ਵਧੀਆ ਲੱਗਦਾ, ਨਹੀਂ ਤਾਂ ਫਿਰ ਧੱਕੇ ਮਾਰ ਕੇ ਕੱਢਦੇ ਫਿਰ ਉਹ ਵੀ ਚੰਗੀ ਚੀਜ਼ ਜਿਹੜੀ ਉਹ ਨਹੀਂ ਲੱਗਦੀ ਹੁੰਦੀ। ਰਮਨ ਜੀ ਵੀ ਜੁੜ ਚੁੱਕੇ ਨੇ ਹਰਜੋਤ ਜੀ ਆਪਣੇ ਨਾਲ, ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਹਾਂਜੀ ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਸੁਣਨ ਨੂੰ ਪਿਆਰ ਭਰੀ ਇੱਕ ਖਬਰ ਹੋਰ ਕਰਨੀ ਆ ਆਪਾਂ ਰਮਨ ਜੀ। ਕਰੋ ਜੀ, ਕਰੋ। ਸਰੋਤਿਆਂ ਨੂੰ ਯਾਦ ਹੋਊਗਾ ਵੀ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀ, ਉਸ ਟਾਈਮ ਦੇ ਉੱਤੇ ਈਵਨ ਜਿਹੜਾ ਕੈਨੇਡਾ ਦਾ ਪੰਜਾਬੀ ਮੀਡੀਆ ਤੇ ਕੈਨੇਡਾ ਦੇ ਬਹੁਤ ਸਾਰੇ ਲੋਕ ਇਹ ਕਹਿੰਦੇ ਸੀ ਪ੍ਰੂਫ ਦਿਓ ਜੀ ਵੀ ਜਸਟਿਨ ਟਰੂਡੋ ਐਵੇਂ ਝੂਠ ਮਾਰ ਰਿਹਾ ਹੈਗਾ। ਸੋ ਅੱਜ ਉਹ ਪ੍ਰੂਫ ਤੁਹਾਡੇ ਸਾਹਮਣੇ ਆ ਚੁੱਕਾ ਆ। ਕੱਲ ਬਲੂਮਬਰਗ ਨੇ ਇੱਕ ਡਾਕੂਮੈਂਟਰੀ ਜਿਹੜੀ ਆ ਉਹ ਰਿਲੀਜ਼ ਕੀਤੀ ਆ, ਕਿਸ ਤਰ੍ਹਾਂ ਜਿਹੜਾ ਅੰਮ੍ਰਿਤ ਸ਼ਾਹ ਤੱਕ ਜਿਹੜੇ ਆ ਉਹ ਡਾਇਰੈਕਟਲੀ ਇਨਵੋਲਵ ਸੀਗੇ। ਕੱਲਾ ਭਾਈ ਹਰਦੀਪ ਸਿੰਘ ਨਿੱਜਰ ਨਹੀਂ, ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਦੇ ਵਿੱਚ ਅਵਤਾਰ ਸਿੰਘ ਖੰਡੇ ਹੋਣਾ ਨੂੰ, ਪਰਮਜੀਤ ਸਿੰਘ ਪੰਜਵੜ ਹੋਣਾ ਨੂੰ। ਸੋ ਪੂਰੀ ਡਿਟੇਲ ਦੇ ਵਿੱਚ ਉਹ ਜਿਹੜੀ ਰਿਪੋਰਟ ਆ ਉਹਨੇ ਛਾਪੀ ਆ। ਉਹਦੇ 'ਚ ਉਹਨਾਂ ਨੇ ਜਿਹੜਾ ਜੂਨ ਦੇ ਵਿੱਚ ਨਗਰ ਕੀਰਤਨ ਹੁੰਦਾ ਉਹਦੇ ਵੀ ਕਲਿੱਪ ਪਾਏ ਆ, ਸਟਾਕਟਨ ਗੁਰੂ ਘਰ ਦੇ ਵੀ ਆ। ਉਹ ਸਾਰੇ ਜਾਣੇ ਦੇਖਿਓ ਜ਼ਰੂਰ, ਤੇ ਜਦੋਂ ਕੋਈ ਤੁਹਾਨੂੰ ਕੁਐਸਚਨ ਕਰਦਾ ਨਾ ਤੇ ਉਹ ਤੁਸੀਂ ਘੱਟੋ ਘੱਟ ਉਹਨਾਂ ਨੂੰ ਦੱਸ ਸਕੋ, ਕਿਉਂਕਿ ਸਾਡੇ ਵੀ ਜਦੋਂ ਅਸੀਂ ਖਬਰ ਸਾਂਝੀ ਕੀਤੀ ਸੀ ਨਾ, ਕਈ ਕਾਲਾਂ ਕਰਕੇ ਕਰਦੇ ਸੀ ਵੀ ਦੇਖੋ ਜੀ ਤੁਹਾਨੂੰ ਤਾਂ ਮਾਫੀ ਮੰਗਣੀ ਪੈਣੀ ਹੈ, ਐਵੇਂ ਝੂਠ ਮਾਰੀ ਜਾਂਦੇ ਆ ਤੁਸੀਂ, ਇੰਡੀਆ ਵਾਲੇ ਇੱਦਾਂ ਕਿੱਦਾਂ ਮਾਰ ਸਕਦੇ ਆ ਬੰਦੇ ਨੂੰ। ਸੋ ਉਹਦਾ ਲਿੰਕ ਜ਼ਰੂਰ ਆਪਾਂ ਥੱਲੇ ਪਾ ਦਿਓ, ਤੇ 22-23 ਮਿੰਟ ਦੀ ਹੈਗੀ ਡਾਕੂਮੈਂਟਰੀ, ਉਹ ਦੇਖਿਓ। ਤੇ ਵੈਸੇ ਜਿਹੜਾ ਆਰਟੀਕਲ ਉਹਨੇ ਲਿਖਿਆ ਉਹ ਕਾਫੀ ਲੰਮਾ ਆ, ਬਹੁਤ ਡਿਟੇਲ ਦਾ, ਪੜ੍ਹਿਓ ਜ਼ਰੂਰ। 28 ਪੇਜਾਂ ਦਾ ਉਹ ਆਰਟੀਕਲ ਆ। ਸੋ ਉਹਦੇ ਤੇ ਵੀ ਆਪਾਂ ਐਨਾਲਿਸਿਸ ਡਿਸਕਸ਼ਨ ਜਿਹੜੀ ਉਹ ਜ਼ਰੂਰ ਆਉਂਦੇ ਸਮੇਂ 'ਚ ਜਿਹੜੀ ਉਹ ਕਰਾਂਗੇ। ਪਰ ਅੱਜ ਜਿਵੇਂ ਹੁਣ ਟਰੱਕਿੰਗ ਦਾ ਜਿਹੜਾ ਪ੍ਰੋਗਰਾਮ ਆ ਉਸ ਦੇ ਬਾਰੇ ਆਪਾਂ ਟਰੱਕਿੰਗ ਬਾਰੇ ਗੱਲ ਕਰਦੇ ਹਾਂ। ਪਰ ਬਲੂਮਬਰਗ ਦਾ ਧੰਨਵਾਦ ਆ, ਉਹਨਾਂ ਨੇ ਇਹ ਜਿਹੜਾ ਕੱਚਾ ਚਿੱਠਾ ਆ ਉਹਨਾਂ ਦਾ ਸਾਹਮਣੇ ਜਿਹੜਾ ਉਹ ਲੈ ਆਂਦਾ ਆ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਉਹ ਕਰ ਦਿੱਤਾ ਵੀ ਜਿਹੜੇ ਸਿੱਖ ਅੱਜ ਦੇ ਨਹੀਂ, ਕਈ ਦਹਾਕਿਆਂ ਦੇ ਕਹਿ ਰਹੇ ਸੀ ਵੀ ਉੱਥੋਂ ਦੀ ਸਰਕਾਰ ਇਹ ਕੁਛ ਕਰ ਰਹੀ ਆ, ਤੇ ਅੱਜ ਉਹ ਸਾਰੀਆਂ ਚੀਜ਼ਾਂ ਦੀ ਜਿਹੜੀ ਉਹ ਪੁਸ਼ਟੀ ਕਰਦੀ ਹੋਈ ਇਹ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਆ ਉਹ ਸਾਹਮਣੇ ਆਈ ਆ। ਇਹ ਵੀ ਹਰਜੋਤ ਸਿੰਘ ਜੀ ਪਤਾ ਲੱਗਾ ਸੀਗਾ, ਭਾਰਤ ਨੇ ਬਹੁਤ ਦਬਾਅ ਪਾਇਆ ਸੀ ਬਲੂਮਬਰਗ ਦੇ ਉੱਤੇ ਵੀ ਇਹ ਜਿਹੜੀ ਰਿਪੋਰਟ ਤੇ ਡਾਕੂਮੈਂਟਰੀ ਜਿਹੜੀ ਉਹ ਰਿਲੀਜ਼ ਨਾ ਹੋਵੇ, ਪਰ ਇਵੈਂਚੁਅਲੀ ਜਿਹੜੀ ਆ ਇਹ ਰਿਲੀਜ਼ ਉਹਨਾਂ ਨੇ ਕੀਤੀ ਆ। ਸੋ ਉਸ ਦੇ ਲਈ ਆਪਾਂ ਥੈਂਕ ਯੂ ਵੀ ਉਹਨਾਂ ਦਾ ਨਾਲ ਦੇ ਨਾਲ ਕਰਦੇ ਹੈਗੇ ਆ।
ਤੇ ਰਮਨ ਜੀ ਟਰੱਕਿੰਗ ਬਾਰੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਿਆਲਾਂ ਦੇ ਸੀਜ਼ਨ 'ਚ ਵੈਸੇ ਹੀ ਥੋੜਾ ਟਰੱਕਿੰਗ ਸਲੋ ਡਾਊਨ ਹੋ ਜਾਂਦੀ ਆ। ਸਲੋ ਡਾਊਨ ਪਹਿਲੋਂ ਹੀ ਚੱਲ ਰਿਹਾ ਆ, ਕਈ ਸਾਲਾਂ ਤੋਂ ਹੀ ਚੱਲ ਰਿਹਾ ਆ। ਸੋ ਕੀ ਲੇਟੈਸਟ ਸਥਿਤੀ ਹੈ ਜੀ ਇੰਡਸਟਰੀ ਦੀ? ਬਿਲਕੁਲ ਜੀ, ਜਿਹੜੀ ਇਸ ਵੇਲੇ ਸਿਚੁਏਸ਼ਨ ਤਾਂ ਆਲਮੋਸਟ ਸੇਮ ਹੀ ਹੈਗੀ ਆ ਕਿ ਠੀਕ ਹੈ। ਜਿਹੜੀ ਲੋਡਸ ਹੈਗੇ ਆ, ਜਿਹੜੇ ਘਟੇ ਹੈਗੇ ਆ, ਕੰਮ ਘਟਿਆ ਹੈਗਾ। ਜਿਹੜੀਆਂ ਸਿਚੁਏਸ਼ਨਾਂ ਬਾਕੀ ਚੱਲ ਰਹੀਆਂ ਹੈਗੀਆਂ ਉਹ ਜਿਉਂ ਦੀਆਂ ਤਿਉਂ ਚੱਲ ਰਹੀਆਂ ਹੈਗੀਆਂ। ਇੱਕ ਜਿਹੜੀ ਚੀਜ਼ ਹੈਗੀ ਆ, ਕਾਰਬ ਵਾਲਾ ਜਿਹੜਾ ਰੂਲ ਹੈਗਾ ਆ, ਕਲੀਨ ਟਰੱਕ ਚੈੱਕ ਵਾਲਾ, ਕਲੀਨ ਟਰੱਕ ਦਾ, ਉਹਦੇ ਉੱਤੇ ਜਿਹੜੀ ਹੈ ਫੈਡਰਲ ਜੱਜ ਵੱਲੋਂ ਵੀ ਰੋਕ ਲਾ ਦਿੱਤੀ ਗਈ ਆ। ਉਹ ਵੀ ਇੱਕ ਚਰਚਾ ਦਾ ਮੁੱਦਾ ਹੈਗਾ ਕਿ ਹੁਣ ਕੀ ਬਣਨ ਵਾਲਾ ਆ ਤੇ ਕੀ ਸਿਚੁਏਸ਼ਨ ਆਉਣ ਵਾਲੀ ਆ। ਕੈਲੀਫੋਰਨੀਆ ਵੱਲੋਂ ਜਿਹੜਾ ਆ ਆਪਣਾ ਡਟ ਕੇ ਜਿਹੜਾ ਜਵਾਬ ਦਿੱਤਾ ਗਿਆ ਫੈਡਰਲ ਗਵਰਨਮੈਂਟ ਨੂੰ ਕਿ ਅਸੀਂ ਜਿਹੜੇ ਜੋ ਵੀ ਲਾਇਸੈਂਸ ਹੈਗੇ ਆ ਉਹ ਸਹੀ ਢੰਗ ਨਾਲ ਜਿਹੜੇ ਆ ਇਸ਼ੂ ਕੀਤੇ ਆ। ਤੇ ਜਿਹੜੇ ਲਾਇਸੈਂਸ ਉਹਦੇ ਵਿੱਚ 20,000 ਦੇ ਕਰੀਬ ਲਾਇਸੈਂਸ ਜਿਹੜੇ ਆ, 65,000 ਦੇ ਕਰੀਬ ਲਾਇਸੈਂਸ ਜਿਹੜੇ ਟੋਟਲ ਹੋਏ ਆ, ਤੇ ਉਹਨਾਂ ਦੇ ਵਿੱਚ 20,000 ਜਿਹੜੇ ਐਸੇ ਲਾਇਸੈਂਸ ਆ ਜਿਨ੍ਹਾਂ ਦੀਆਂ ਡੇਟਸ ਜਿਹੜੀਆਂ ਆ ਉਹ ਉਹਨਾਂ ਦੇ ਵਰਕ ਪਰਮਿਟ ਤੋਂ ਬਾਅਦ 'ਚ ਐਕਸਪਾਇਰ ਹੁੰਦੀਆਂ। ਸੋ ਉਹਨਾਂ ਨੂੰ ਉਹਨਾਂ ਨੇ ਕੈਂਸਲ ਕਰਨ ਤੋਂ ਹਾਲ ਦੀ ਘੜੀ ਮਨਾ ਕਰ ਦਿੱਤਾ ਆ। ਫੈਡਰਲ ਗਵਰਨਮੈਂਟ ਨੇ ਜਿੱਥੇ ਤੱਕ ਕਿਹਾ ਹੈਗਾ ਕਿ ਜਿਹੜੇ ਉਹਨਾਂ ਦੇ ਫੰਡਸ ਹੈਗੇ ਆ ਉਹ ਰੋਕੇ ਜਾਣੇ ਆ, ਤੇ ਇਹ ਜਿਹੜੇ ਫੰਡਸ ਹੈਗੇ ਇੱਕ ਵਾਰੀ ਜਦੋਂ ਨਾਨ ਕੰਪਲਾਇੰਸ ਦੇ ਉੱਤੇ ਰੋਕ ਦਿੱਤੇ ਗਏ ਤੇ ਮੁੜ ਕੇ ਇਹ ਫੰਡ ਜਿਹੜੇ ਆ ਉਹ ਨਹੀਂ ਮਿਲ ਸਕਦੇ ਹੈਗੇ। ਸੋ ਇਹ ਚੀਜ਼ ਜਿਹੜੀ ਆ ਇਹ ਕਾਫੀ ਹਵਾ ਫੜਦੀ ਜਾ ਰਹੀ ਆ। ਇਹਦੇ ਵਿੱਚ ਕੈਲੀਫੋਰਨੀਆ ਉੱਥੇ ਵੀ ਬਿਹਾਈਂਡ ਹੈਗਾ ਕਿ ਜਿੱਥੇ ਜਿਹੜੇ ਮੈਡੀਕਲ ਸਰਟੀਫਿਕੇਟ ਅਪਡੇਟ ਕਰਨ ਦੇ ਵਿੱਚ ਜਿਹੜਾ ਫੈਡਰਲ ਲੈਵਲ ਦੇ ਉੱਤੇ ਮੈਡੀਕਲ ਸਰਟੀਫਿਕੇਟ ਅਪਡੇਟ ਹੋਣੇ ਸੀਗੇ, ਉਹਨਾਂ ਦੇ ਉੱਤੇ ਵੀ ਜਿਹੜਾ ਕੈਲੀਫੋਰਨੀਆ ਹੈਗਾ ਵਨ ਆਫ ਦਾ ਸਟੇਟ ਹੈਗੀ ਹੈ ਜਿਹੜੀ ਕਿ ਬਿਹਾਈਂਡ ਹੈਗੀ ਹੈ ਇਸ ਵੇਲੇ। ਜਿਹੜੇ ਕਿ ਬਿਹਾਈਂਡ ਤੋਂ ਭਾਵ ਵੀ ਉਹ ਕਰ ਨਹੀਂ ਰਹੇ ਜਾਂ ਕਰਦੇ ਆ ਤੇ ਉਹ ਨਹੀਂ ਕਰ ਰਹੇ। ਸੋ ਕੀ ਮਤਲਬ ਉਹਦੇ ਵਿੱਚ? ਸੋ ਜਿਹੜੀਆਂ ਸਾਰੀਆਂ ਸਟੇਟਸ ਹੈ ਨਾ, ਉਹਨਾਂ ਦੇ ਵਿੱਚੋਂ 37 ਸਟੇਟਸ ਜਿਹੜੀਆਂ ਸੀਗੀਆਂ ਉਹ ਇਸ ਰੂਲ ਨੂੰ ਲਾਗੂ ਕਰ ਚੁੱਕੀਆਂ ਸੀਗੀਆਂ ਕਿ ਜਿਹਦੇ ਵਿੱਚ ਜਿਹੜਾ ਮੈਡੀਕਲ ਆਫਿਸਰ ਹੈਗਾ, ਮੈਡੀਕਲ ਕਰਨ ਤੋਂ ਬਾਅਦ ਉਹ ਡਾਇਰੈਕਟਲੀ ਜਿਹੜਾ ਮੈਡੀਕਲ ਆ ਉਹ FMCSA ਨੂੰ ਸਬਮਿਟ ਕਰੂਗਾ, ਨਾ ਕਿ DMV ਨੂੰ। ਸੋ ਉਹ ਜਿਹੜਾ ਤਾਂ ਕਿ ਜਿਹੜੇ ਡਰਾਈਵਰ ਆ ਉਹ ਹਾਂ ਤੋਂ ਪੇਪਰ ਵਾਲਾ ਜਿਹੜਾ ਮੈਡੀਕਲ ਸਰਟੀਫਿਕੇਟ ਆ, ਪੇਪਰ ਕਾਰਡ ਜਿਹੜਾ ਹੁੰਦਾ ਆ ਉਹ ਲੈ ਕੇ ਨਹੀਂ ਚੱਲਣਗੇ, ਕਿਉਂਕਿ ਰੱਖਣ ਦੀ ਲੋੜ ਨਹੀਂ ਸੀ ਮਤਲਬ ਫਿਰ। ਹਾਂ, ਤੇ ਉਹ ਹੁਣ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ 2 ਸਟੇਟਸ ਜਿਹੜੀਆਂ ਆ ਉਹ ਹੋਰ ਸ਼ਾਮਲ ਹੋ ਗਈਆਂ ਜਿਨ੍ਹਾਂ ਨੇ ਪੂਰਾ ਕਰ ਲਿਆ ਹੈਗਾ, ਵਾਇਓਮਿੰਗ ਤੇ ਆਇਓਵਾ। ਤੇ ਇਹਦੇ ਵਿੱਚ ਜਿਹੜੀਆਂ 10 ਸਟੇਟਸ ਅਜੇ ਸਟਿਲ ਲੈਗਿੰਗ ਹੈਗੀਆਂ ਉਹ ਹੈਗੀਆਂ ਅਲਾਸਕਾ, ਕੈਲੀਫੋਰਨੀਆ, ਫਲੋਰੀਡਾ, ਕੰਟਕੀ, ਲੁਈਜ਼ੀਆਨਾ, ਨਿਊ ਹੈਂਪਸ਼ਾਇਰ, ਨਿਊ ਜਰਸੀ, ਨਿਊਯਾਰਕ, ਓਕਲਾਹੋਮਾ ਤੇ ਵਰਮਾਂਟ। ਇਹ ਸਟੇਟ ਜਿਹੜੀਆਂ ਅਜੇ ਤੱਕ ਇਹਨਾਂ ਨੇ ਜਿਹੜੀ ਨਵੀਂ ਪਾਲਿਸੀ ਉਹ ਇੰਪਲੀਮੈਂਟ ਨਹੀਂ ਕੀਤੀ। ਸੋ ਹੁਣ ਵੀ ਮੈਡੀਕਲ ਮਤਲਬ DMV ਨੂੰ ਜਾ ਰਹੇ ਆ ਕੈਲੀਫੋਰਨੀਆ 'ਚ? ਹਾਂਜੀ, ਅਜੇ DMV ਨੂੰ ਜਾ ਰਹੇ ਆ। ਸੋ ਜਨਵਰੀ 10 ਤੱਕ ਦੀ ਐਗਜ਼ੈਂਪਸ਼ਨ ਹੈਗੀ ਹੈ 2026 ਤੱਕ ਦੀ। ਜੇ ਜਨਵਰੀ 10 ਤੋਂ ਪਹਿਲਾਂ ਇਹ ਕਰ ਲੈਂਦੇ ਹੈਗੇ ਆ ਤੇ ਦੈਨ ਜਨਵਰੀ 10 ਤੋਂ ਬਾਅਦ ਜਿਹੜਾ ਆ ਮੈਡੀਕਲ ਕਾਰਡ ਜਿਹੜਾ ਨਾਲ ਕੈਰੀ ਕਰਨਾ ਜ਼ਰੂਰੀ ਨਹੀਂ ਹੋਊਗਾ। ਤੇ ਇਹ ਜਿਹੜੀ ਚੀਜ਼ ਹੈਗੀ ਇਹ ਵੀ ਨਾਲ ਦੇ ਨਾਲ ਚੱਲ ਰਹੀ ਹੈਗੀ ਆ। ਦੂਜੇ ਬੰਨੇ ਜਿਹੜਾ ਬ੍ਰੋਕਰ ਰੂਲ ਹੈਗਾ ਉਹ ਵੀ ਉਹਦਾ ਵੀ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈਗਾ, ਕਿਉਂਕਿ ਬ੍ਰੋਕਰ ਦਾ ਜਿਹੜਾ ਰੂਲ ਹੈਗਾ ਉਹ ਵੀ 2023 ਦੇ ਵਿੱਚ ਜਿਹੜਾ ਆ ਉਹਨੂੰ ਅੱਗੇ ਪਾ ਦਿੱਤਾ ਗਿਆ ਸੀਗਾ। ਸੋ ਅੱਗੇ ਦੇ ਅੱਗੇ ਪੈਂਦਾ ਜਾ ਰਿਹਾ ਹੈਗਾ। ਸੋ ਇਹਦੀ ਜਿਹੜੀ ਕੰਪਲਾਇੰਸ ਡੇਟ ਹੈਗੀ ਆ ਹੁਣ 16 ਜਨਵਰੀ 2026 ਹੈਗੀ ਆ। ਸੋ 16 ਜਨਵਰੀ 2026 ਨੂੰ ਜਿਹੜੇ ਬ੍ਰੋਕਰ ਆ, ਫਰੇਟ ਫਾਰਵਰਡਰ ਆ, ਫਾਈਨੈਂਸ਼ੀਅਲ ਰਿਸਪੌਂਸਿਬਿਲਿਟੀ ਪ੍ਰੋਵਾਈਡਰ ਆ, ਉਹਨਾਂ ਨੂੰ ਨਵੀਆਂ ਬ੍ਰੋਕਰ ਸਿਕਿਉਰਿਟੀ ਰੈਗੂਲੇਸ਼ਨਸ ਦੇ ਤਹਿਤ ਜਿਹੜਾ ਆ ਸਾਰਾ ਕੁਝ ਕਰਨਾ ਪਊਗਾ, ਜਿਹਦੇ ਵਿੱਚ ਕਿ ਜਿਹੜੇ 75,000 ਦੀ ਜਿਹੜੀ ਉਹਨਾਂ ਦੀ ਐਸੈਟ ਹੁੰਦੇ ਆ, ਜਿਹੜੇ ਉਹਨਾਂ ਦੀ ਬੌਂਡ ਹੁੰਦਾ ਆ, ਉਹ ਰੈਡੀਲੀ ਅਵੇਲੇਬਲ ਕਰਨਾ ਹੋਊਗਾ। ਜੇ ਉਹ 75,000 ਤੋਂ ਕੁਛ ਵੀ ਮਨੀ ਉਹਦੇ ਵਿੱਚ ਘਟਦੀ ਹੈਗੀ ਆ ਤੇ ਜੇ ਉਹ ਨਹੀਂ ਪੂਰੀ ਕੀਤੀ ਜਾਂਦੀ 7 ਕੈਲੰਡਰ ਡੇਜ਼ ਦੇ ਵਿੱਚ, ਤੇ ਉਹਦੀ ਬ੍ਰੋਕਰ ਅਥਾਰਟੀ ਜਿਹੜੀ ਆ ਉਹ ਕੈਂਸਲ ਕਰ ਦਿੱਤੀ ਜਾਊਗੀ। ਤੇ ਹੋਰ ਕਈ ਜਿਹੜੀਆਂ ਅਥਾਰਟੀਜ਼ ਹੈਗੀਆਂ, ਜਿਹੜੀਆਂ ਇਨਫੋਰਸਮੈਂਟ ਅਥਾਰਟੀਜ਼ ਹੈਗੀਆਂ, ਉਹ ਕਾਫੀ ਜਿਹੜੀਆਂ ਚੇਂਜਸ ਹੈਗੀਆਂ ਆਉਣ ਵਾਲੀਆਂ ਹੈਗੀਆਂ। ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਇਸੇ ਦੇ ਨਾਲ ਜਿਹੜਾ ਇਹ ਬ੍ਰੋਕਰ ਦਾ ਜਿਹੜਾ ਰੂਲ ਲਾਗੂ ਹੋਣਾ ਆ ਜਨਵਰੀ 16 ਨੂੰ, ਜਿਹੜੀਆਂ ਜਥੇਬੰਦੀਆਂ ਇਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਬ੍ਰੋਕਰ ਟਰਾਂਸਪੇਰੈਂਸੀ ਦਾ ਰੂਲ ਆ ਉਹ ਵੀ ਇਹਦੇ ਨਾਲ ਪੁਸ਼ ਕੀਤਾ ਜਾ ਸਕੇ। ਸੋ ਇਹ ਕਾਫੀ ਚਰਚਾਵਾਂ, ਕਾਫੀ ਕੰਮ ਚੱਲ ਰਹੇ ਹੈਗੇ ਆ ਬੈਕਗਰਾਊਂਡ ਦੇ ਵਿੱਚ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ, ਪਰ ਹਾਲ ਦੀ ਘੜੀ ਜਿਹੜੀ ਟਰੱਕਿੰਗ ਹੈਗੀ ਆ ਉਹ ਨਰਮੀ 'ਚ ਹੀ ਚੱਲ ਰਹੀ ਹੈ।
ਜਿਹੜੇ ਹੁਣ ਮੈਡੀਕਲ ਕਾਰਡਸ ਦੀ ਜਿੱਦਾਂ ਤੁਸੀਂ ਗੱਲ ਕੀਤੀ, ਥੋੜਾ ਜਿਹਾ ਇਹ ਵੀ ਹੁਣ ਅਪਡੇਟ ਨਾਲ ਹੀ ਕਰਦੇ ਜਾਇਓ ਵੀ ਕੀ ਮੈਡੀਕਲਸ ਅਪਡੇਟ ਹੋ ਰਹੇ ਨੇ। ਸੋ ਇਹ ਸਵਾਲ ਬਹੁਤ ਆ ਜੇ ਵੀ, ਖਾਸ ਕਰਕੇ ਜਿੱਦਾਂ ਤੁਸੀਂ ਵਰਕ ਪਰਮਿਟ ਦੇ ਉੱਤੇ ਜਿਹੜੇ CDLs ਦੀ ਜਿਹੜੀ ਚਰਚਾ ਜਿਹੜੀ ਚੱਲ ਰਹੀ ਆ, ਉਹਨੂੰ ਜਿਹੜਾ ਉਹ ਲੈ ਕੇ, ਇੱਕ ਤਾਂ ਇਹ DMV ਨੇ ਨਵੇਂ ਇਸ਼ੂ ਕਰਨੇ ਤਾਂ ਬੰਦ ਕਰਤੇ, ਜਿਹੜੇ ਰੀਨਿਊ ਹੋਣੇ ਸੀ ਉਹ ਵੀ ਜਿਹੜੇ ਉਹ ਨਹੀਂ ਕਰ ਰਹੇ ਹੈਗੇ, ਜਿਹੜੇ CDL ਸੀਗੇ ਵਰਕ ਪਰਮਿਟ ਵਾਲੇ। ਤੇ ਉਹ ਜਿੱਦਾਂ ਤੁਸੀਂ ਉਹ ਤਰੀਕਾਂ ਦੀ ਗੱਲ ਦੱਸੀ ਆ, ਉਹ ਅਜੇ ਕਹਿੰਦੇ ਵੀ ਉਦਾਂ ਹੀ ਰਹਿਣਗੇ, ਚਾਲੂ ਰਹਿਣਗੇ ਉਹ ਵਾਲੇ। ਹਾਂਜੀ, ਅਸੀਂ ਅਜੇ ਇੱਥੇ ਅਪਡੇਟ ਕਰ ਰਹੇ ਹੈਗੇ ਆ, ਜਿਹੜੇ ਮੈਡੀਕਲ ਹੈਗੇ ਆ ਉਹਨਾਂ ਨੂੰ ਭੇਜ ਰਹੇ ਹੈਗੇ ਆ DMV ਨੂੰ। ਸੋ ਹਾਲ ਦੀ ਘੜੀ ਅਪਡੇਟ ਹੋ ਰਹੇ ਹੈਗੇ ਆ, ਪਰ ਕਿੰਨੀ ਦੇਰ ਹੋ ਸਕਦੇ ਆ, ਵੀ ਡੋਨਟ ਨੋ ਯet। ਸੋ ਮਤਲਬ ਹਾਲ ਦੀ ਘੜੀ ਮਤਲਬ ਕਿੱਤੇ ਜਾ ਰਹੇ ਆ, ਠੀਕ ਹੋ ਰਹੇ ਆ, ਮਤਲਬ DMV ਵਾਲੇ ਲੈ ਰਹੇ ਆ ਉਹਨਾਂ ਨੂੰ, ਆਨਲਾਈਨ ਲੈ ਰਹੇ ਆ। ਤੇ ਇੱਕ ਹੋਰ ਜਿਹੜੀ ਚੀਜ਼ ਹੈਗੀ ਆ ਬੜੀ ਜ਼ਰੂਰੀ ਆ ਦੱਸਣੀ, ਕਿ ਜਿਹੜੇ ਕੋਈ ਵੀ ਕਿਸੇ ਨੂੰ ਵੀ ਜਿਹੜੀ ਇਸ ਵੇਲੇ ਇੰਗਲਿਸ਼ ਪ੍ਰੋਫੀਸ਼ੀਐਂਸੀ ਦੀ ਟਿਕਟ ਮਿਲ ਰਹੀ ਹੈਗੀ ਆ ਜਾਂ ਕਿਤੇ ਮਿਲੀ ਹੈਗੀ ਆ, ਜੇ ਉਹਨਾਂ ਦੇ ਵਿੱਚੋਂ ਕੋਈ ਵੀ ਕਾਲ ਕਰ ਸਕਦਾ ਹੈਗਾ। ਥੋੜ੍ਹੀਆਂ ਜਿਹੀਆਂ ਕਾਲਸ ਮੈਨੂੰ ਆਈਆਂ ਹੈਗੀਆਂ ਜਿੱਥੇ ਮੈਨੂੰ ਥੋੜ੍ਹੀ ਜਿਹੀ ਡੀਟੇਲ ਪਤਾ ਲੱਗੀ ਹੈ, ਕਿਉਂਕਿ ਪਹਿਲਾਂ ਆਪਾਂ ਨੂੰ ਇਹ ਪੁੱਛਿਆ ਜਾਂਦਾ ਸੀਗਾ ਕਿ ਜੇ ਟਿਕਟ ਮਿਲ ਜਾਵੇ ਤਾਂ ਉਹਦਾ ਕੀ ਹੱਲ ਆ, ਅੱਗੇ ਉਹਨੂੰ ਕੀ ਕਰਨਾ ਹੈਗਾ। ਸੋ ਹੁਣ ਜਦੋਂ ਤੁਹਾਨੂੰ ਇੰਗਲਿਸ਼ ਪ੍ਰੋਫੀਸ਼ੀਐਂਸੀ ਦੀ ਕੋਈ ਕਿਤੇ ਵੀ ਟਿਕਟ ਮਿਲ ਜਾਂਦੀ ਆ, ਤੇ ਉਹ ਰਾਈਟ ਵੇ ਤੁਹਾਡਾ ਲਾਇਸੈਂਸ ਜਿਹੜਾ ਉਹ ਲੈ ਲੈਂਦੇ ਆ ਵਾਪਸ, ਤੇ ਤੁਹਾਨੂੰ ਇੱਕ ਸਲਿੱਪ ਦਿੰਦੇ ਆ ਜਿਹਦੇ ਨਾਲ ਕਿ ਤੁਹਾਨੂੰ ਕਹਿੰਦੇ ਕਿ ਜੇ ਮੈਂ ਕੈਲੀਫੋਰਨੀਆ ਦੀ ਗੱਲ ਕਰ ਰਿਹਾ, ਮੈਂ ਬਾਹਰ ਦੀ ਨਹੀਂ ਜੇ ਗੱਲ ਕਰ ਰਿਹਾ, ਕੈਲੀਫੋਰਨੀਆ ਦੇ ਵਿੱਚ ਉਹ ਤੁਹਾਨੂੰ ਕਹਿੰਦੇ ਵੀ ਸੈਨ ਡਿਏਗੋ ਜਿਹੜਾ ਕੰਪਲਾਇੰਸ ਡਿਪਾਰਟਮੈਂਟ ਹੈਗਾ, ਉੱਥੇ 5 ਦਿਨਾਂ ਦੇ ਵਿੱਚ ਤੁਸੀਂ ਪੇਸ਼ ਹੋਣਾ ਆ। ਉੱਥੇ ਜਾ ਕੇ ਪੇਸ਼ ਹੋ ਕੇ ਦੈਨ ਤੁਹਾਡਾ ਜਿਹੜਾ ਟੈਸਟ ਹੈਗਾ ਆ ਉਹ ਲਿਆ ਜਾਂਦਾ ਆ। ਟੈਸਟ ਲੈਣ ਤੋਂ ਬਾਅਦ ਜਿਹੜਾ ਆ ਤੁਹਾਡਾ ਜਿਹੜਾ ਆ ਉਹ ਤੁਹਾਨੂੰ ਜਿਹੜਾ ਲਾਇਸੈਂਸ ਆ ਉਹ, ਜੇ ਤਾਂ ਤੁਸੀਂ ਟੈਸਟ ਪਾਸ ਕਰ ਜਾਂਦੇ ਤੁਹਾਨੂੰ ਲਾਇਸੈਂਸ ਵਾਪਸ ਮਿਲ ਜਾਂਦਾ, ਜੇ ਤੁਸੀਂ ਟੈਸਟ ਪਾਸ ਨਹੀਂ ਕਰਦੇ ਤੁਹਾਨੂੰ ਲਾਇਸੈਂਸ ਵਾਪਸ ਨਹੀਂ ਮਿਲਦਾ। ਸੋ ਇਹ ਇੱਕ ਮੈਨੂੰ ਜਿਹੜੀਆਂ ਕੁਛ ਕਾਲਾਂ ਤੋਂ ਪਤਾ ਲੱਗਾ ਹੈਗਾ। ਜੇ ਕਿਸੇ ਨਾਲ ਵੀ ਇਹ ਚੀਜ਼ ਵਾਪਰੀ ਹੈਗੀ ਤਾਂ ਪਲੀਜ਼ ਕਾਲ ਕਰਕੇ ਜ਼ਰੂਰ ਦੱਸਿਓ ਕਿ ਕੀ ਸੈਟਅਪ ਹੈਗਾ, ਕਿਉਂਕਿ ਅਜੇ ਤੱਕ ਰਾਜਕਰਨ ਜਿਹੜੀਆਂ ਵੀ ਚੀਜ਼ਾਂ ਵਾਪਰ ਰਹੀਆਂ ਇੰਨੀ ਤੇਜ਼ੀ ਨਾਲ ਵਾਪਰ ਰਹੀਆਂ ਕਿ ਸਾਨੂੰ ਪਤਾ ਨਹੀਂ, ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਹੈਗਾ ਕਿ ਐਕਚੁਅਲੀ ਜੇ ਆਹ ਸਟੈਪ ਲੈਂਦੇ ਆ ਤਾਂ ਉਹਦਾ ਕੀ ਬਣ ਰਿਹਾ ਹੈਗਾ, ਜੇ ਆਹ ਚੀਜ਼ ਹੁੰਦੀ ਹੈ ਤਾਂ ਉਹਦਾ ਕੀ ਬਣ ਰਿਹਾ, ਕਿਉਂਕਿ ਅਜੇ ਪਲੇ ਆਊਟ ਹੀ ਨਹੀਂ ਹੋ ਰਹੀਆਂ ਸਾਰੀਆਂ ਚੀਜ਼ਾਂ ਫੁੱਲੀ। ਸੋ ਇਸ ਕਰਕੇ ਜੇ ਕਿਸੇ ਨੂੰ ਵੀ ਇਹ ਇਸ਼ੂ ਹੋਈਆਂ ਹੈਗੀਆਂ, ਕਿਉਂਕਿ 7000 ਦੇ ਕਰੀਬ ਜਿਹੜੇ ਡਰਾਈਵਰਸ ਹੈਗੇ ਆ ਉਹ ਉਹਨਾਂ ਨੇ ਆਊਟ ਕੀਤੇ ਹੈਗੇ ਇੰਗਲਿਸ਼ ਪ੍ਰੋਫੀਸ਼ੀਐਂਸੀ ਤੇ ਤੁਸੀਂ ਇਹ ਹਿਸਾਬ ਲਾ ਲਓ ਰਾਜਕਰਨ ਕਿ ਇਹਦਾ ਘੇਰਾ ਕਿੱਡਾ ਵੱਡਾ ਹੋ ਰਿਹਾ ਹੈਗਾ। ਕਿ ਆਪਾਂ ਜਦੋਂ ਨਾਨ ਡੋਮਿਸਾਈਲ ਦੀ ਗੱਲ ਕੀਤੀ ਸੀ ਤੇ 2 ਲੱਖ ਲਾਇਸੈਂਸ ਇਹਦੇ ਵਿੱਚ ਆਉਂਦੇ ਸੀਗੇ, ਨਾਨ ਡੋਮਿਸਾਈਲ ਦੇ ਵਿੱਚ 2 ਲੱਖ ਲਾਇਸੈਂਸ ਦਾ ਜਿਹੜਾ ਘੇਰਾ ਆਉਂਦਾ ਸੀਗਾ। ਜਦੋਂ ਇੰਗਲਿਸ਼ ਪ੍ਰੋਫੀਸ਼ੀਐਂਸੀ ਦੀ ਗੱਲ ਆ ਗਈ ਤੇ ਇਹ ਘੇਰਾ ਵੱਧ ਕੇ ਹੁਣ ਅੰਦਾਜ਼ਨ 6 ਲੱਖ ਡਰਾਈਵਰਸ ਦਾ ਬਣ ਗਿਆ ਹੈਗਾ, ਕਿ ਜੇ ਇਹ ਫੁੱਲੀ ਲਾਗੂ ਕੀਤਾ ਜਾਂਦਾ ਤੇ 6 ਲੱਖ ਦੇ ਕਰੀਬ ਜਿਹੜੇ ਡਰਾਈਵਰ ਆ, ਵਾਕਈ 6 ਲੱਖ ਮਤਲਬ ਆਊਟ ਹੋ ਸਕਦੇ। ਜਿਹੜਾ ਇਹ ਐਨਾਲਿਸਿਸ ਦੈਟਸ ਅ ਹਿਊਜ ਨੰਬਰ। ਹਾਂਜੀ ਰਾਜਕਰਨ, 3.9 ਮਿਲੀਅਨ ਲਾਇਸੈਂਸਿਸ ਹੈਗੇ ਆ CDL। ਸੋ ਉਹਦੇ ਚੋਂ 6 ਲੱਖ ਲਾਇਸੈਂਸ ਜਿਹੜੇ ਆ ਉਹ ਇੰਗਲਿਸ਼ ਪ੍ਰੋਫੀਸ਼ੀਐਂਸੀ ਜਿਹੜੀ ਆ ਉਹ ਲੈਂਗੁਏਜ ਕਰਕੇ ਜਿਹੜੇ ਆ ਹੋ ਸਕਦਾ ਬਾਹਰ ਹੋ ਸਕਦੇ ਆ, ਜੇ ਇਨਫੋਰਸਮੈਂਟ ਇਹਦੀ ਫੁੱਲੀ ਕਰ ਦਿੱਤੀ ਗਈ। ਸੋ ਇਹ ਸਿਗਨੀਫਾਈ ਕੀ ਕਰਦਾ ਜੇ 6 ਲੱਖ ਵਾਕਿਆ ਹੀ, ਚਲੋ 6 ਲੱਖ ਨਹੀਂ 2 ਲੱਖ 3 ਲੱਖ ਜਿੰਨੇ ਵੀ ਜਿਹੜੇ ਚਲੇ ਜਾਂਦੇ, ਫਿਰ ਤਾਂ ਹਿਲਜੁਲ ਤਾਂ ਇੰਡਸਟਰੀ 'ਚ ਆਬਵੀਅਸਲੀ ਹੋ ਹੀ ਜਾਣੀ ਹੈ ਕਾਫੀ। ਨਹੀਂ ਬਿਲਕੁਲ ਰਾਜਕਰਨ, ਹਿਲਚੁਲ ਤਾਂ ਦੇਖੋ ਜਿਹੜੀ ਆ ਇਹ ਨਾਨ ਡੋਮਿਸਾਈਲ ਦਾ ਸ਼ੁਰੂ ਹੋਇਆ ਉਦੋਂ ਦੀ ਸ਼ੁਰੂ ਹੋ ਗਈ ਆ, ਪਰ ਕਿਤੇ ਤੁਸੀਂ ਅਨਫੋਰਚੂਨੇਟ ਕਹਿ ਲਓ ਜਾਂ ਫੋਰਚੂਨੇਟ ਕਹਿ ਲਓ। ਅਨਫੋਰਚੂਨੇਟ ਇਸ ਕਰਕੇ ਆ ਕਿ ਇਹੋ ਹੀ ਚੀਜ਼ਾਂ ਜਿਹੜੀਆਂ ਆ ਇਹ ਗਵਰਨਮੈਂਟ ਦੀ ਨਲਾਇਕੀ ਕਰਕੇ ਇਸ਼ੂ ਹੋਈਆਂ ਆ। ਗਵਰਨਮੈਂਟ ਦੀ ਜਿੱਦਾਂ ਵੀ ਜਿਸ ਵੀ ਸਿਸਟਮ ਦੇ ਵਿੱਚੋਂ ਜਿਸ ਢੰਗ ਨਾਲ ਇਸ਼ੂ ਹੋਏ ਲਾਇਸੈਂਸ, ਇਹ ਨਲਾਇਕੀ ਕਹਿ ਸਕਦੇ ਹਾਂ ਗਵਰਨਮੈਂਟ ਦੀ, ਪਰ ਉਹਦੀ ਫੋਰਚੂਨੇਟ ਜਾਂ ਗੁੱਡ ਇਹ ਆ ਕਿ ਦੇਰ ਆਰ ਵੈਰੀ ਅਨਕੁਆਲੀਫਾਈਡ ਡਰਾਈਵਰਸ ਆਊਟ ਦੇਅਰ। ਸੋ ਡਰਾਈਵਰ ਜਿਹੜੇ ਅਨਕੁਆਲੀਫਾਈਡ ਹੈਗੇ ਆ, ਜੇ ਉਹ ਰੋਡ ਤੇ ਨਹੀਂ ਰਹਿਣਗੇ ਤੇ ਡੈਫੀਨੇਟਲੀ ਰੋਡ ਜਿਹੜੀਆਂ ਥੋੜ੍ਹੀਆਂ ਬਹੁਤ ਸੇਫਰ ਹੋ ਸਕਦੀਆਂ। ਪਰ ਜਿਹੜੀ ਇਹ ਚੀਜ਼ ਹੈਗੀ ਆ, ਇਹ ਅਨਫੋਰਚੂਨੇਟ ਇਹੀ ਆ ਕਿ ਇਹਨਾਂ ਨੂੰ ਇਸ਼ੂ ਕਰਨ ਦੇ ਵਿੱਚ ਵੀ ਇਹਨਾਂ ਹੀ ਸਰਕਾਰਾਂ ਦਾ ਹੱਥ ਆ, ਇਹਨਾਂ ਹੀ ਵੱਡੀਆਂ ਏਜੰਸੀਜ਼ ਆ, ਵੱਡੀਆਂ ਜਿਹੜੀਆਂ ਐਸੋਸੀਏਸ਼ਨਸ ਆ ਉਹਨਾਂ ਦੇ ਪੁਸ਼ ਆ। ਔਰ ਮੇਰੇ ਖਿਆਲ ਦੇ ਵਿੱਚ ਜ਼ਿਆਦਾ ਟਾਈਮ ਨਹੀਂ ਲੰਘਣਾ ਕਿ ਜਦੋਂ ਫਿਰ ਇਹ ਪੁਸ਼ ਸ਼ੁਰੂ ਹੋ ਜਾਣਾ ਆ ਵੀ ਥੋੜ੍ਹੀ ਜਿਹੀ ਲੀਨੀਅੰਸੀ ਕਰੋ, ਇੰਨੀ ਜ਼ਿਆਦਾ ਸਖਤੀ ਨਾ ਕਰੋ, ਕਿਉਂਕਿ ਅਸੀਂ ਵੀ ਵਾਂਟ ਮੋਰ ਪੀਪਲ ਇਨ, ਵੀ ਵਾਂਟ ਦਿਸ, ਵੀ ਵਾਂਟ ਦੈਟ। ਸੋ ਇਹ ਜਿਹੜੀ ਚੀਜ਼ ਆ ਇਹ ਟਾਈਮ ਟੂ ਟਾਈਮ ਜਿਹੜੀਆਂ ਏਜੰਸੀਜ਼ ਹੈਗੀਆਂ, ਜਿਹੜੀਆਂ ਐਸੋਸੀਏਸ਼ਨਸ ਹੈਗੀਆਂ ਵੱਡੀਆਂ, ਉਹ ਲੈ ਆਉਂਦੀਆਂ ਆ ਸਿਸਟਮ ਦੇ ਵਿੱਚ।
ਇਹ ਮੈਨੂਫੈਕਚਰਡ ਪ੍ਰੋਬਲਮਸ ਹੈਗੀਆਂ, ਇਹ ਕੋਈ ਪ੍ਰੋਬਲਮਸ ਆਪਣੇ ਆਪ ਨਹੀਂ ਆਈਆਂ ਹੈਗੀਆਂ, ਇਹ ਮੈਨੂਫੈਕਚਰਡ ਕੀਤੀਆਂ ਗਈਆਂ ਪ੍ਰੋਬਲਮਸ ਹੈਗੀਆਂ ਜਿਹੜੀਆਂ ਕਿ ਅਸੀਂ ਅੱਜ ਸਾਡੇ ਮਤਲਬ ਕਿ ਕਮਿਊਨਿਟੀ ਦੇ ਵਿੱਚ ਸਿਸਟਮ ਦੇ ਵਿੱਚ ਆਈਆਂ ਹੋਈਆਂ। ਜੀ, ਤੇ ਸਰੋਤੇ ਕਾਲ ਕਰ ਸਕਦੇ ਹੋ, ਨੰਬਰ ਹੈ 408-272-5200 4082725200 ਦੇ ਉੱਤੇ ਕਾਲ ਕਰ ਸਕਦੇ ਹਾਂ। ਰਮਨ ਜੀ, ਇੱਕ ਇਹ ਚੀਜ਼ ਜਿਹੜੀ ਜ਼ਰੂਰ ਦੱਸੋ, ਪਿਛਲੇ ਵੀਕ ਦੇ ਵਿੱਚ ਜਿਹੜੀ ਚੀਜ਼ ਵਾਪਰੀ ਜਸ਼ਨਪ੍ਰੀਤ ਦੇ ਮਾਮਲੇ ਦੇ ਵਿੱਚ, ਜਿਸ ਦਿਨ ਐਕਸੀਡੈਂਟ ਹੁੰਦਾ ਹੈ ਉਸ ਦਿਨ CHP ਦਾ ਬਿਆਨ ਹੁੰਦਾ ਵੀ ਮੁੰਡਾ ਇੰਟੌਕਸੀਕੇਟਡ ਸੀਗਾ। ਹੁਣ ਟੌਕਸੀਕੋਲੋਜੀ ਰਿਪੋਰਟ ਜਿਹੜੀ ਉਹ ਆਈ, ਉਹ ਕਹਿੰਦੇ ਵੀ ਇਸ ਦੇ ਵਿੱਚ ਕੋਈ ਇਦਾਂ ਦੀ ਚੀਜ਼ ਨਹੀਂ ਸੀਗੀ। ਸੋ ਇਹ ਏਡਾ ਵੱਡਾ ਜਿਹੜਾ ਉਹਨਾਂ ਨੇ ਬਗੈਰ ਕਿਸੇ ਜਾਂਚ ਤੋਂ CHP ਦੇ ਅਫਸਰ ਦੇ ਦੁਆਰਾ ਬਿਆਨ ਦੇ ਦੇਣਾ, ਵਿੱਚ ਨਾਲ ਇਹ ਹਵਾਲਾ ਦੇ ਕੇ ਵੀ ਅਸੀਂ ਤਾਂ ਉਹਦਾ ਮੈਡੀਕਲ ਕਰਾਉਣ ਜਿਹੜਾ ਉਹ ਲੈ ਕੇ ਜਿਹੜਾ ਉਹ ਗਏ ਸੀਗੇ। ਸੋ ਇਹਨੇ ਵੀ ਕਾਫੀ ਜ਼ਿਆਦਾ ਇੱਕ ਹਿਸਾਬ ਦੇ ਨਾਲ ਗੁੱਸਾ ਆਪਣੀ ਕਮਿਊਨਿਟੀ ਦੇ ਉਲਟ ਜਿਹੜਾ ਉਹ ਵਧਾ ਦਿੱਤਾ ਸੀਗਾ। ਓਬਵੀਅਸਲੀ ਜਿਹੜੀ ਚੀਜ਼ ਹੋਈ, ਆਪਾਂ ਤਾਂ ਹੁਣ ਇਹੀ ਸੋਚ ਸਕਦੇ ਹਾਂ, ਕਹਿ ਸਕਦੇ ਹਾਂ ਵੀ ਹਾਂ ਵੀ CHP ਨੇ ਕਿਹਾ ਆ, ਉਹ ਕਹਿੰਦੇ ਵੀ ਮੈਡੀਕਲ ਕਰਾਇਆ ਆ, ਤੇ ਇਹ ਚੀਜ਼ ਰਿਪੋਰਟ ਜਿਹੜੀ ਉਹ ਹੋਈ। ਉਸ ਤੋਂ ਬਾਅਦ ਦੇ ਵਿੱਚ ਹੁਣ ਟੌਕਸੀਕੋਲੋਜੀ ਰਿਪੋਰਟ ਦੇ ਵਿੱਚ ਉਹ ਨਾ ਆਈ ਆ। ਇਹਦੇ ਵਿੱਚ ਇੱਕ ਚੀਜ਼ ਤਾਂ ਜਿਹੜੀ ਹੈਗੀ ਆ ਵੀ ਐਕਸੀਡੈਂਟ ਤਾਂ ਹੋਇਆ, 3 ਜਾਣੇ ਤਾਂ ਜਿਹੜੇ ਮਰੇ ਆ ਉਹ ਤਾਂ ਅਣਗਹਿਲੀ ਆ, ਜੋ ਵੀ ਆ ਉਹ ਸਾਰੀਆਂ ਚੀਜ਼ਾਂ ਤਾਂ ਉਹਦੇ ਵਿੱਚ ਨਾਲ ਹੀ ਆ। ਪਰ ਐਕਸਟਰਾ ਜਿਹੜੀ ਚੀਜ਼ ਜਿਹੜੀ ਉਹ ਲੱਗ ਗਈ, ਉਹਦਾ ਵੀ ਹੁਣ ਕਾਫੀ ਜ਼ਿਆਦਾ ਜਿਹੜਾ ਰੌਲਾ ਰੱਪਾ ਨਾਲ ਪੈ ਰਿਹਾ। ਦੇਖੋ, ਬਿਲਕੁਲ ਰਾਜਕਰਨ, ਇਹ ਚੀਜ਼ ਜਿਹੜੀ ਆ, ਦੇਖੋ ਬੜੀ ਸੋਸ਼ਲ ਮੀਡੀਆ ਦੇ ਉੱਤੇ ਵੀ ਬੜੀ ਇਹ ਵਾਇਰਲ ਹੋ ਰਹੀ ਆ ਕਿ ਕਿਉਂ ਇਦਾਂ ਬਦਨਾਮ ਕੀਤਾ ਗਿਆ, ਕਿਉਂ ਇਹ ਕੀਤਾ ਗਿਆ। ਦੇਖੋ, ਜਿਹੜਾ ਵੀ ਮੀਡੀਆ ਹੈਗਾ, ਅਦਾਰਾ ਹੈਗਾ, ਕੋਈ ਵੀ ਹੈਗਾ, ਉਹਦੇ ਹੱਥ ਦੇ ਵਿੱਚ ਸਿਰਫ ਓਨੀ ਇਨਫੋਰਮੇਸ਼ਨ ਹੁੰਦੀ ਹੈ ਜਿੰਨੀ ਉਹਨੂੰ ਪ੍ਰੋਵਾਈਡ ਕੀਤੀ ਜਾਂਦੀ ਆ, ਚਾਹੇ ਉਹ ਲਾਅ ਇਨਫੋਰਸਮੈਂਟ ਆ, ਚਾਹੇ ਉਹ ਕੋਰਟ ਸਿਸਟਮ ਹੈ, ਚਾਹੇ ਕੋਈ ਵੀ ਹੈ, ਠੀਕ ਹੈ ਨਾ। ਇੱਥੇ ਅਮਰੀਕਾ ਦੇ ਵਿੱਚ ਇਦਾਂ ਤਾਂ ਹੈ ਨਹੀਂਗਾ ਕਿ ਇੱਥੇ ਆਪਾਂ ਆਪਣੇ ਪੱਲਿਓਂ ਕੋਈ ਚੀਜ਼ਾਂ ਆਪਾਂ ਲਾ ਦਿੰਦੇ ਹਾਂ ਜਾਂ ਆਪਾਂ ਪੱਲਿਓਂ ਕੋਈ ਗੱਲ ਲਾ ਦਿੰਦੇ ਹਾਂ। ਜਿੰਨੀ ਕੁ ਪਰਮਿਸ਼ਨ, ਜਿੰਨੀ ਕੁ ਉਹਨਾਂ ਨੇ ਇਨਫੋਰਮੇਸ਼ਨ ਕੋਰਟ ਨੇ, ਪੁਲਿਸ ਨੇ ਜਾਂ ਕਿਸੇ ਵੀ ਰਿਸਪੌਂਸਿਬਲ ਪਾਰਟੀ ਨੇ ਜਿਹੜੀ ਨਿਊਜ਼ ਆਊਟਲੈਟਸ ਨੂੰ ਦਿੱਤੀ ਆ, ਉਹੋ ਹੀ ਨਿਊਜ਼ ਜਿਹੜੀ ਆ ਉਹ ਪ੍ਰਸਾਰਿਤ ਹੋਈ ਆ, ਉਹੋ ਹੀ ਨਿਊਜ਼ ਜਿਹੜੀ ਆ ਉਹ ਬਾਹਰ ਗਈ ਆ, ਠੀਕ ਆ। ਉਸ ਤੋਂ ਬਾਅਦ ਜੇ ਉਹਦੀ ਦੇਖੋ, ਮੈਂ ਉਹੀ ਗੱਲ ਕਹਿੰਦਾ ਕਿ ਜਦੋਂ ਇਸ ਤਰ੍ਹਾਂ ਦਾ ਐਕਸੀਡੈਂਟ ਹੁੰਦਾ ਆ, 8 ਘੰਟਿਆਂ ਦੇ ਵਿੱਚ ਜਿਹੜਾ ਆ ਉਹਦਾ ਬ੍ਰੈਥ ਅਲਕੋਹਲ ਟੈਸਟ ਹੁੰਦਾ ਆ। ਜੇ ਉਹਨੇ ਕਿਤੇ ਇੰਟੌਕਸੀਕੇਟਡ ਹੋਵੇ ਤਾਂ ਉਹ 8 ਘੰਟਿਆਂ ਦੇ ਵਿੱਚ ਹੀ ਪਤਾ ਲੱਗ ਜਾਣਾ ਚਾਹੀਦਾ ਹੈ, ਉਹਦੇ ਵਿੱਚ ਜ਼ਿਆਦਾ ਟਾਈਮ ਨਹੀਂ ਲੱਗਦਾ। ਜਿਹੜਾ ਯੂਰਿਨ ਟੈਸਟ ਹੈਗਾ ਆ ਉਹ 32 ਘੰਟਿਆਂ ਦੇ ਵਿੱਚ ਹੁੰਦਾ ਆ, ਉਹ ਰਾਈਟ ਵੇ, ਕਿਉਂਕਿ ਉਹ ਉੱਥੇ ਹੀ ਸੀਗਾ, ਉਹਦਾ ਯੂਰਿਨ ਟੈਸਟ ਰਾਈਟ ਵੇ ਕੀਤਾ ਜਾਣਾ ਚਾਹੀਦਾ ਸੀਗਾ, ਤੇ ਯੂਰਿਨ ਟੈਸਟ ਦੇ ਵਿੱਚ ਉਹਦੇ ਜਿਹੜੇ ਡਰੱਗ, ਅਲਕੋਹਲ, ਜੋ ਵੀ ਕੁਛ ਆ ਉਹ ਆ ਜਾਣਾ ਚਾਹੀਦਾ ਸੀਗਾ। ਸੋ ਇਹ ਜਿਹੜੀ ਅਣਗਹਿਲੀ ਆ, ਇਹ ਜਿਹੜੀ ਪੁਲਿਸ ਹੈਗੀ ਆ ਜਾਂ ਲਾਅ ਇਨਫੋਰਸਮੈਂਟ ਹੈਗੀ ਆ ਜਾਂ ਜਿਹੜੇ ਪ੍ਰੋਸੀਕਿਊਟਰਸ ਹੈਗੇ, ਉਹਨਾਂ ਵੱਲੋਂ ਐਡੀ ਵੱਡੀ ਅਣਗਹਿਲੀ ਜਿਹੜੀ ਆ ਇਹ ਕਿਵੇਂ ਕੀਤੀ ਗਈ, ਕਿਉਂ ਕੀਤੀ ਗਈ? ਮਤਲਬ ਇਹਦੀ ਡੈਫੀਨੇਟਲੀ ਇਹਦੀ ਜਾਂਚ ਹੋਣੀ ਚਾਹੀਦੀ ਆ ਕਿ ਠੀਕ ਆ, ਉੱਥੇ ਸ਼ੱਕ ਦੇ ਆਧਾਰ ਤੇ ਤੁਸੀਂ ਕਹਿ ਸਕਦੇ ਆ ਕਿ ਜਦੋਂ ਐਕਸੀਡੈਂਟ ਸੀਨ ਦੇ ਉੱਤੇ ਸ਼ੱਕ ਦੇ ਆਧਾਰ ਦੇ ਉੱਤੇ ਉਹਨਾਂ ਨੇ ਉਹਨੂੰ ਚਾਰਜ ਕੀਤਾ, ਪਰ ਸ਼ੱਕ ਦੇ ਆਧਾਰ ਦੇ ਉੱਤੇ ਤੁਸੀਂ ਰਾਈਟ ਵੇ ਉਹਨੂੰ ਹਸਪੀਟਲ ਲਿਜਾ ਸਕਦੇ ਆ, ਰਾਈਟ ਵੇ ਤੁਸੀਂ ਉਹਦਾ ਬਲੱਡ ਡਰਾ ਕਰ ਸਕਦੇ ਆ, ਰਾਈਟ ਵੇ ਯੂਰਿਨ ਟੈਸਟ ਕਰ ਸਕਦੇ ਆ, ਬ੍ਰੈਥ ਅਲਕੋਹਲ ਕਰ ਸਕਦੇ ਆ। ਇਟਸ ਜਸਟ ਅ ਮੈਟਰ ਆਫ ਮਿੰਟਸ ਦੈਟ ਯੂ ਵਿਲ ਬੀ ਏਬਲ ਟੂ ਨੋ ਕਿ ਕੀ ਹੋ ਰਿਹਾ ਹੈਗਾ। ਤੇ ਫਿਰ ਇੰਨੇ ਦਿਨ ਤੱਕ ਕਿਉਂ ਇਹ ਕੀਤਾ ਗਿਆ, ਇਹਨੂੰ ਕਿਉਂ ਲੁਕਾਇਆ ਗਿਆ, ਕਿਉਂ ਗਲਤ ਇਨਫੋਰਮੇਸ਼ਨ ਜਿਹੜੀ ਪਾਸ ਆਨ ਕੀਤੀ ਗਈ? ਇਹ ਬਿਲਕੁਲ ਇੱਕ ਜਾਂਚ ਦਾ ਵਿਸ਼ਾ ਆ। ਔਰ ਇਹਦੇ ਨਾਲ ਜਿਹੜਾ ਲੈਸ਼ਬੈਕ ਹੋਇਆ ਕਮਿਊਨਿਟੀ ਨੂੰ, ਔਰ ਜਿਹੜਾ ਲੈਸ਼ਬੈਕ ਹੋਇਆ ਈਵਨ ਨਿਊਜ਼ ਅਦਾਰਿਆਂ ਨੂੰ ਜਾਂ ਕਿਸੇ ਨਿਊਜ਼ ਦੇਣ ਵਾਲਿਆਂ ਨੂੰ ਵੀ ਜਿਹੜਾ ਬਹੁਤ ਲੈਸ਼ਬੈਕ ਹੋਇਆ, ਉਹ ਸਿਰਫ ਇਹ ਜਿਹੜੀ ਦੇਖੋ, ਅਗੇਨ ਅਸੀਂ ਸਿਰਫ ਜੇ ਅੱਜ ਮੈਂ ਤੁਹਾਡੇ ਸਾਹਮਣੇ ਕੋਈ ਗੱਲ ਲੈ ਕੇ ਆ ਰਿਹਾ, ਮੈਂ ਸਿਰਫ ਗੱਲ ਉਹ ਲੈ ਕੇ ਆ ਰਿਹਾ ਜਿੰਨੀ ਗੱਲ ਮੈਨੂੰ ਸਿਸਟਮ ਦੇ ਵਿੱਚੋਂ ਪਤਾ ਲੱਗਦੀ ਹੈ ਜਾਂ ਜਿੰਨੀ ਗੱਲ ਮੇਰੇ ਤੱਕ ਪਹੁੰਚੀ ਹੈਗੀ ਆ। ਅਸੀਂ ਕੋਈ ਪੱਲਿਓਂ ਤਾਂ ਗੱਲ ਲਾ ਨਹੀਂ ਸਕਦੇ, ਨਾ ਹੀ ਕੋਈ ਰੇਡੀਓ ਵਾਲਾ ਕੋਈ ਪੱਲਿਓਂ ਗੱਲ ਲਾ ਸਕਦਾ, ਨਾ ਹੀ ਕੋਈ ਨਿਊਜ਼ਪੇਪਰ ਵਾਲਾ, ਵੱਡੇ ਵੱਡੇ ਚੈਨਲਸ, ਵੱਡੀਆਂ। ਪਰ ਇਹ ਮੇਰੇ ਖਿਆਲ ਦੇ ਵਿੱਚ ਜਿੱਥੇ ਤੱਕ ਮੈਨੂੰ ਲੱਗਦਾ ਹੈਗਾ, ਇਹ ਇੱਕ ਸਿਰਫ ਬੈਡ ਨੇਮ, ਬੈਡ ਪਬਲੀਕੇਸ਼ਨ, ਬੈਡ ਜਿਹੜੀਆਂ ਚੀਜ਼ਾਂ ਹੈਗੀਆਂ, ਉਹਨੂੰ ਇੱਕ ਹੁੰਗਾਰਾ ਦੇਣ ਲਈ, ਉਹਨੂੰ ਇੱਕ ਪੁਸ਼ ਦੇਣ ਲਈ ਇਹ ਸਾਰਾ ਕੁਝ ਕੀਤਾ ਗਿਆ। ਜੀ ਜੀ, ਆਪਣੇ ਕਾਲਰਸ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਤੇ ਵਾਰੀ ਸਰ ਸਰਦੂਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰਦੂਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੈਂ ਤੇ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਇਹ ਤੁਹਾਡਾ ਜਿਹੜਾ ਪ੍ਰੋਗਰਾਮ ਹੈ, ਇੱਕ ਜਿਹੜੇ ਸੁਣਦੇ ਨੇ ਆਪਣੇ ਵੀਰ ਨਵੇਂ ਤੇ ਪੁਰਾਣੇ, ਇੱਕ ਇਹ ਸਕੂਲ ਦਾ ਕੰਮ ਕਰਦਾ ਤੁਹਾਡਾ ਪ੍ਰੋਗਰਾਮ। ਜੇ ਇਹਦੇ ਤੋਂ ਸਿੱਖਿਆ ਨਹੀਂ ਲੈਂਦੇ ਹਲੇ ਵੀ ਲੋਕ, ਤੇ ਬਹੁਤ ਮਾੜੀ ਗੱਲ ਹੈ। ਮੈਂ ਤੇ ਇਹਨੂੰ ਯੂਨੀਵਰਸਿਟੀ ਦਾ ਖਿਤਾਬ ਦੇਣਾ ਜੀ। ਤੁਹਾਡੇ ਪ੍ਰੋਗਰਾਮ ਨੂੰ ਬਹੁਤ ਇਹਦੇ ਤੋਂ ਸਿੱਖਿਆ ਮਿਲਦੀ ਆ ਤੇ ਬੜੀਆਂ ਬੈਡ ਖਬਰਾਂ ਮਿਲਦੀਆਂ। ਚਲੋ ਮੈਂ ਤੇ ਰੋਡ ਤੇ ਰਹਿਣਾ, ਆਪ ਜੀ ਤੇ ਆਫਿਸ 'ਚ ਬੈਠ ਕੇ ਗੱਲਬਾਤ ਕਰ ਰਹੇ ਹੋ। ਪ੍ਰੋਫੈਸ਼ਨਲ ਬਣਨਾ ਬਹੁਤ ਜ਼ਰੂਰੀ ਆ ਜੀ। ਡਰਾਈਵਰ ਨੂੰ ਇਹ ਤੇ ਹੈ ਹੀ ਪ੍ਰੋਫੈਸ਼ਨਲ ਦਾ ਕੰਮ ਆ। ਡਰਾਈਵਰ ਜਿਹੜਾ
ਕਮਰਸ਼ੀਅਲ ਡਰਾਈਵਰ ਹੈ A ਕਲਾਸ, ਉਹਨੂੰ ਪ੍ਰੋਫੈਸ਼ਨਲ ਬਣਨਾ ਪਏਗਾ ਇੱਥੇ। ਜੇ ਨਹੀਂ ਪ੍ਰੋਫੈਸ਼ਨਲ ਬਣਦੇ ਤੇ ਆਪਾਂ ਸਾਰੇ ਹੀ ਇੱਕ ਦੂਜੇ ਨੂੰ ਭੰਡਣ ਤੇ ਲੱਗੇ ਆ। ਪਰ ਜਿਹੜਾ ਕੋਈ ਗੁੱਸਾ ਵੀ ਕਰੇ ਨਾ, ਮੇਰੇ ਖਿਆਲ ਦੇ ਵਿੱਚ ਵੀ ਇਹ ਚੀਜ਼ਾਂ ਏਦਾਂ ਹਾਂਜੀ ਕਰਦੇ ਰਹਿੰਦੇ ਉਹਦੇ ਵਾਸਤੇ ਠੀਕ ਨਹੀਂ ਹੋਏਗਾ। ਜੀ ਮੈਂ ਤੇ ਇੰਨਾ ਕੀ ਕਹਿਣਾ। ਥੈਂਕ ਯੂ ਸਰਦੂਲ ਜੀ, ਮਿਹਰਬਾਨੀ ਜੀ। ਹਾਂਜੀ ਰਣਦੀਪ ਜੀ, ਸਤਿ ਸ਼੍ਰੀ ਅਕਾਲ। ਭਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਮੈਂ ਤੇ ਜਿਹੜੇ ਭਾਈ ਸਾਹਿਬ ਹੋਣਾ ਨੇ ਹੁਣੇ ਰਮਨ ਜੀ ਨੇ ਜਿਹੜੀ ਗੱਲ ਕਹੀ ਆ ਉਹਦੇ ਨਾਲ ਬਿਲਕੁਲ ਸਹਿਮਤ ਕਰਦਾ। ਪਰ ਮੈਂ ਸੋਚਦਾ ਵੀ ਜਿਹੜੀ ਸਿੱਖਾਂ ਦੀ ਇਮੇਜ ਨੂੰ ਵਰਲਡ ਵਾਈਡ ਜਿਹੜੀ ਢਾਹ ਲੱਗੀ ਆ, ਰਿਫਲੈਕਸ਼ਨ ਆ, ਜਿਹੜੀ ਇਹਨਾਂ ਨੇ ਇਮੇਜ ਸਿੱਖਾਂ ਦੀ ਡਿਸਟਰੋਏ ਕਰ ਦਿੱਤੀ ਆ ਵੀ ਇਹ ਲੋਕੀ ਇਸ ਤਰ੍ਹਾਂ ਦੇ ਐਕਸੀਡੈਂਟ ਕਰਦੇ ਆ ਕੀਤਾ ਇਹਨਾਂ ਨੇ। ਪਹਿਲਾਂ ਤੇ ਫੋੜਾ ਵਾਲਾ ਐਕਸੀਡੈਂਟ ਹੋਇਆ, ਫਿਰ ਹੁਣ ਆਹ ਜਿਹੜਾ ਐਕਸੀਡੈਂਟ ਹੋਇਆ, ਇਹ ਬਿਲਕੁਲ ਇਹਨਾਂ ਨੇ ਜਿਹੜੇ ਸਿੱਖਾਂ ਦੀ ਇਮੇਜ ਆ ਉਹਨੂੰ ਟਾਰਨਿਸ਼ ਕੀਤਾ ਤੇ ਸਲੈਂਡਰ ਕੀਤਾ ਸਿੱਖਾਂ ਨੂੰ। ਇਹਦੇ ਲਈ ਜਾਂ ਤੇ ਜਿਹੜਾ ਉਹ ਆਫਿਸਰ ਆ ਜਿਹਨੂੰ ਉਦੋਂ ਉੱਥੇ ਡਰੱਗ ਟੈਸਟ ਕਰਕੇ ਰਾਈਟ ਵੇ ਅਰੈਸਟ ਕਰਨ ਤੋਂ ਪਹਿਲਾਂ ਜਦੋਂ ਕੰਪਲੇਂਟ ਫਾਈਲ ਕੀਤੀ ਆ, ਉਸ ਤੋਂ ਪਹਿਲਾਂ ਇਹਨਾਂ ਨੂੰ ਜੇ ਉਹਨਾਂ ਨੇ ਹਸਪਤਾਲ ਇਹਨੂੰ ਖੜਿਆ ਸੀ ਤੇ ਉਹਦੀ ਰਿਪੋਰਟ ਤੇ ਹਸਪਤਾਲ ਵਾਲੇ ਕੁਝ ਘੰਟਿਆਂ ਦੇ ਵਿੱਚ ਦੇ ਸਕਦੇ ਸੀ ਤੇ ਰਿਪੋਰਟ ਇਹਨਾਂ ਨੂੰ ਕੇਸ ਹੀ ਨਹੀਂ ਸੀ ਇਹ ਫਾਈਲ ਕਰਨਾ ਚਾਹੀਦਾ। ਔਰ ਜੋ ਹੁਣ ਵੀ ਫਾਈਲ ਕੀਤਾ ਆ, ਜੋ ਹੁਣ ਵੀ ਕੇਸ ਫਾਈਲ ਕੀਤਾ, ਇਹਦੇ ਤੇ ਗ੍ਰੋਸ ਨੈਗਲੀਜੈਂਸ ਜਿਹੜਾ ਲਾਇਆ ਆ, ਹੁਣ ਗ੍ਰੋਸ ਨੈਗਲੀਜੈਂਸ ਨਹੀਂ ਲੱਗ ਸਕਦਾ ਕਦੀ ਵੀ, ਕਿਉਂਕਿ ਜੇ ਕੈਲੀਫੋਰਨੀਆ ਦਾ ਕਾਨੂੰਨ ਜਿਹੜਾ ਸੁਪਰੀਮ ਕੋਰਟ ਨੇ ਜਿਹੜਾ ਕੇਸ ਸਾਈਟ ਕਰਨ ਦੇ ਆ ਉਹ ਪੀਪਲ ਵਰਸਸ ਵਾਂਟਨ 30 CL 3D 290 1981 ਜੋ ਸੁਪਰੀਮ ਕੋਰਟ ਨੇ ਅਲਾਓ ਕੀਤਾ, ਉਹ ਇਹਦੇ ਤੇ ਲਾਗੂ ਨਹੀਂ ਹੁੰਦਾ। ਦੂਜੀ ਗੱਲ ਇਹ ਵੀ ਜਿਹੜਾ ਇਹਦਾ ਕ੍ਰਿਮੀਨਲ ਜੋ ਵਹੀਕਲਰ ਮੈਨਸਲੌਟਰ ਚਾਰਜਸ ਨੇ, ਗ੍ਰੋਸ ਨੈਗਲੀਜੈਂਸ ਆ, ਫੈਲਨੀ ਠੀਕ ਲੱਗਦੀ ਆ, ਪਰ ਇਹ ਜੋ ਉਹਨਾਂ ਨੇ ਚਾਰਜਸ ਲਾ ਰਹੇ ਨੇ, ਜੇ ਉਹ ਬੰਦਾ ਇੰਟੌਕਸੀਕੇਟਡ ਨਹੀਂ, ਇਹ ਚਾਰਜਸ ਲੱਗ ਨਹੀਂ ਸਕਦੇ। ਇਹ ਜਾਣ ਬੁੱਝ ਕੇ ਆਪਣਾ ਨੂੰ ਸਿੱਖਾਂ ਨੂੰ ਬਦਨਾਮ ਕਰਕੇ, ਜੇ ਆਪਾਂ ਹਜੇ ਵੀ ਖੜੇ ਨਾ ਹੋਏ ਜੀ, ਮੈਂ ਤਾਂ ਸਾਰੇ ਪੰਜਾਬੀਆਂ ਨੂੰ ਇਹ ਗੱਲ ਕਹੂੰਗਾ ਵੀ ਚਾਹੇ ਕੋਈ ਡਰਾਈਵਰ ਆ, ਭਾਵੇਂ 20 50 ਰੁਪਏ ਪਾ ਕੇ ਇਹਦੇ ਖਿਲਾਫ ਵਧੀਆ ਵਕੀਲ ਕਰਕੇ ਤੇ ਆਪਾਂ ਨੂੰ ਫਾਈਟ ਕਰਨੀ ਚਾਹੀਦੀ। ਜੇ ਆਪਾਂ ਇਹ ਫਾਈਟ ਅੱਜ ਨਾ ਕੀਤੀ ਤੇ ਇਹ ਯਾਦ ਰੱਖਿਓ ਪ੍ਰੈਜ਼ੀਡੈਂਟ ਬਣ ਜਾਣਾ। ਜੇ ਪ੍ਰੈਜ਼ੀਡੈਂਟ ਬਣ ਗਿਆ ਤੇ ਤੁਹਾਡੀ ਕਿਤੇ ਸੁਣਵਾਈ ਨਹੀਂ ਜੇ ਹੋਣੀ ਅਮਰੀਕਾ ਦੇ ਵਿੱਚ। ਇਹ ਸਿੱਖ ਕੋਲੇਜਨ ਵਾਲਿਆਂ ਨੂੰ ਨਾ ਨਾਲ ਜੋੜ ਕੇ ਸੈਲਡੈਫ ਵਾਲੇ ਹੋਰ ਜਿਹੜੇ ਆ ਨਾ, ਜਿਹੜੇ ਇਦਾਂ ਦੇ ਲੜਦੇ ਆ, ਤਾਂ ਇਸ ਚੀਜ਼ ਦਾ ਮੁੱਦਾ ਤਾਂ ਜ਼ਰੂਰ ਇਹ ਹੋਣਾ ਚਾਹੀਦਾ, ਕਿਉਂਕਿ ਗਲਤ ਇਨਫੋਰਮੇਸ਼ਨ ਫੈਲਣ ਦੇ ਨਾਲ ਗਲਤ ਚੀਜ਼ਾਂ ਜਿਹੜੀਆਂ ਹੁੰਦੀਆਂ, ਤੇ ਜਿੱਦਾਂ ਤੁਸੀਂ ਕਿਹਾ ਵੀ ਜੇ ਪ੍ਰੈਸੀਡੈਂਟ ਸੈੱਟ ਹੋ ਜਾਂਦਾ ਤੇ ਫਿਰ ਉਹ ਗਲਤ ਚੀਜ਼ਾਂ ਜਿਹੜੀਆਂ ਅੱਗੇ ਤੋਂ ਅੱਗੇ ਬਣ ਜਾਂਦੀਆਂ। ਸੋ ਜਵਾਬਦੇਹੀ, ਅਕਾਊਂਟੇਬਿਲਟੀ ਕਰਨੀ ਪੈਣੀ ਆ, ਅਕਾਊਂਟੇਬਿਲਟੀ ਲੈਣੀ ਪੈਣੀ ਆ। ਇਹ ਆਪ ਨਹੀਂ ਕਰਦੇ ਹੁੰਦੇ, ਇਹਨਾਂ ਨੂੰ ਇਹਨਾਂ ਦੇ ਸਵਾਲ ਇਹਨਾਂ ਨੂੰ ਕਰਨਾ ਹੀ ਪੈਣਾ। ਬਿਲਕੁਲ ਜੀ। ਤੇ ਇਸ ਕਰਕੇ ਮੈਂ ਤਾਂ ਰਿਕੁਐਸਟ ਕਰੂੰਗਾ ਸਿੱਖ ਕੋਲੀਸ਼ਨ ਨੂੰ ਵੀ ਸਿੱਖ ਕੋਲੀਸ਼ਨ ਅੱਗੇ ਆਵੇ। ਸਾਰੇ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਵੀ ਇਹਦੇ 'ਚ ਹਿੱਸਾ ਭਾਗੀਦਾਰ ਬਣਨਾ ਚਾਹੀਦਾ। ਜੇ ਤੁਸੀਂ ਟਰੱਕ ਡਰਾਈਵਰ ਜੇ, ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਵੀ ਇਹਦੇ 'ਚ ਜ਼ਿਆਦਾ ਪੈਸੇ ਨਹੀਂ ਲੱਗਣੇ, 10 ਰੁਪਏ 50 ਰੁਪਏ ਵੀ ਤੁਸੀਂ ਪਾਏ, ਇਹ ਕੰਮ ਹੱਲ ਹੋ ਜਾਣਾ। ਪਰ ਗਾਂਹ ਤੋਂ ਜੇ ਤੁਸੀਂ ਅੱਜ ਖਲੋਤੇ ਨਾ ਤੇ ਇਹ ਨਾ ਹੋਵੇ ਕੱਲ ਨੂੰ ਇਹ ਪ੍ਰੈਜ਼ੀਡੈਂਟ ਬਣ ਜੇ ਤੇ ਤੁਹਾਡਾ ਕੋਈ ਵੀ ਐਕਸੀਡੈਂਟ ਹੋਵੇ ਉਹ ਤੁਹਾਡਾ ਨਾਂ ਇਸ ਇੰਟੌਕਸੀਕੇਸ਼ਨ ਦੇ ਵਿੱਚ ਪਾ ਕੇ ਤੇ ਤੁਹਾਨੂੰ ਹਮੇਸ਼ਾ ਹੀ ਚਾਰਜ ਕਰ ਲਿਆ ਕਰਨ ਤੇ ਉਹਦੀ ਕੋਈ ਰੈਮਿਫਿਕੇਸ਼ਨ ਨਾ ਹੋਵੇ, ਉਹਦੀ ਕੋਈ ਇਹ ਸਿਲੈਂਡਰ ਕਰੀ ਜਾਣ ਸਿੱਖਾਂ ਨੂੰ ਤੇ ਇਹਨੂੰ ਬਦਨਾਮ ਕਰ ਦੇਣ ਸਾਰੀ ਦੁਨੀਆ ਦੇ ਵਿੱਚ, ਜਿਵੇਂ ਕਿ ਕੀਤਾ ਗਿਆ ਆ। ਮੈਂ ਇੰਨੀ ਗੱਲ ਹੀ ਕਹੂੰਗਾ। ਰਣਦੀਪ ਜੀ, ਥੈਂਕ ਯੂ ਜੀ। ਪਰ ਇਹਦੇ ਨਾਲ ਨਾਲ ਰਾਜਕਰਨ ਮੈਂ ਇੱਕ ਗੱਲ ਹੋਰ ਵੀ ਕਹੂੰਗਾ ਕਿ ਜਿਹੜੀ ਡੈਫੀਨੇਟਲੀ ਜਿਹੜੀਆਂ ਸਿਚੁਏਸ਼ਨਸ ਹੈਗੀਆਂ ਆ, ਜਿਵੇਂ ਦੀਆਂ ਅਸੀਂ ਸਿਚੁਏਸ਼ਨਸ ਕ੍ਰੀਏਟ ਕਰ ਰਹੇ ਹਾਂ, ਜਿਵੇਂ ਦੀਆਂ ਅਸੀਂ ਕੰਮ ਕਰ ਰਹੇ ਹਾਂ, ਜਿਵੇਂ ਦੀਆਂ ਚੀਜ਼ਾਂ ਅਸੀਂ ਕਰ ਰਹੇ ਹੈਗੇ ਆ, ਉਹਦੇ ਨਾਲ ਕੀ ਆਸ ਕਰ ਸਕਦੇ ਹਾਂ ਅਸੀਂ? ਆਈ ਮੀਨ ਅਸੀਂ ਠੀਕ ਆ, ਮੈਂ ਐਗਰੀ ਕਰਦਾ ਕਿ ਇਹ ਚੀਜ਼ਾਂ ਦੇ ਉੱਤੇ ਫਾਈਟ ਕਰਨਾ ਚਾਹੀਦਾ, ਇਹ ਚੀਜ਼ਾਂ ਦੇ ਉੱਤੇ ਰੁਕਣਾ ਚਾਹੀਦਾ, ਪਰ ਅਸੀਂ ਐਗਜ਼ਾਮਪਲ ਕਿਵੇਂ ਦਾ ਸੈੱਟ ਕਰ ਰਹੇ ਹਾਂ ਐਵਰੀਡੇ? ਅਸੀਂ ਐਵਰੀਡੇ ਕੰਮ ਕੀ ਕਰ ਰਹੇ ਹਾਂ? ਐਵਰੀਡੇ ਜਿਹੜੀ ਸਾਡੀ ਆਮ ਜਿਹੜੇ ਸਾਡੇ ਮੁੰਡੇ ਆ ਟਰੱਕਿੰਗ ਦੇ ਵਿੱਚ ਆ, ਕਿਹੋ ਜਿਹੀ ਐਗਜ਼ਾਮਪਲ ਸੈੱਟ ਕਰ ਰਹੇ ਆ ਯਾਰ ਉਹ? ਮਤਲਬ ਅਸੀਂ ਕਿਸੇ ਦੇ ਨਾਲ ਫਾਈਟ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਵੱਲ ਨੂੰ ਵੀ ਦੇਖਣਾ ਪੈਣਾ ਨਾ, ਵੀ ਅਸੀਂ ਕਿੱਥੇ ਖੜੇ ਹਾਂ, ਅਸੀਂ ਕੀ ਕਰ ਰਹੇ ਹਾਂ ਜੀ। ਨਹੀਂ, ਉਹ ਤਾਂ ਦੇਖੋ ਓਬਵੀਅਸਲੀ ਤੁਸੀਂ ਸਹੀ ਢੰਗ ਦੇ ਨਾਲ ਚੱਲੋ, ਇਹ ਤਾਂ ਓਬਵੀਅਸ ਜੀ ਗੱਲ ਹੈ ਹੀ ਹੈ ਆ, ਉਹ ਤੁਹਾਨੂੰ ਕਰਨਾ ਹੀ ਜਿਹੜਾ ਉਹ ਚਾਹੀਦਾ, ਉਸ ਹਿਸਾਬ ਦੇ ਨਾਲ ਹੀ ਜਿਹੜਾ ਚੱਲਣਾ ਚਾਹੀਦਾ। ਪਰ ਇੱਕ ਬਿਊਟੀ ਹਰਜੋਤ ਜੀ, ਰਮਨ ਜੀ, ਇਹ ਵੀ ਆ ਵੀ ਐਟਲੀਸਟ
ਇੱਥੇ ਦੇ ਸਿਸਟਮ ਨੇ ਆਪਣੀ ਗਲਤੀ ਨੂੰ ਕਬੂਲਦਿਆਂ ਹੋਇਆ ਉਹ ਚਾਰਜ ਠੀਕ ਵੀ ਕਰਤੇ, ਅਪਡੇਟ ਵੀ ਜਿਹੜੇ ਅਮੈਂਡ ਵੀ ਜਿਹੜੇ ਉਹ ਕਰਤੇ। ਨਹੀਂ ਤਾਂ ਆਪਾਂ ਨੂੰ ਪਤਾ ਵੀ ਜਿਹੜੇ ਥਾਂ ਤੋਂ ਆਪਾਂ ਆਏ ਆ, ਇੱਕ ਵਾਰੀ ਜਿਹੜੇ ਚਾਰਜ ਲੱਗ ਜਾਂਦੇ ਵੀ ਕਿੱਦਾਂ ਫਿਰ ਅਗਲੇ ਉਹ ਚੀਜ਼ਾਂ ਜਿਹੜੀਆਂ ਉਹ ਕਰਦੇ ਆ। ਸਿਸਟਮ ਕਿੱਦਾਂ ਦਾ ਰਮਨ ਜੀ, ਉਹ ਡਿਫਰੈਂਟ ਆ, ਕਿੱਦਾਂ ਦੇ ਕੋਈ ਕਰ ਰਿਹਾ ਉਹਨੂੰ ਉਹਦੇ ਹਿਸਾਬ ਦੇ ਨਾਲ ਹੀ ਹੋਵੇ। ਇੱਕ ਦੀ ਗਲਤੀ ਸਾਰਿਆਂ ਦੇ ਉੱਤੇ ਭਾਰੂ ਨਹੀਂ ਜਿਹੜੀ ਉਹ ਪੈਣੀ ਚਾਹੀਦੀ। ਇਹਨੂੰ ਇਹਦੀ ਗਲਤੀ ਦੀ ਸਜ਼ਾ, ਬਿਲਕੁਲ ਇਸ ਇਹਨੂੰ ਗੱਲ ਇਹਦੀ ਤੋਂ ਮੈਂ ਗਲਤੀ ਦੀ ਮੁਨਕਰ ਸਜ਼ਾ ਨਹੀਂ ਮਿਲੇ, ਉਹੀ ਚੀਜ਼ ਉਹਦੇ ਹਿਸਾਬ ਦੇ ਨਾਲ ਹੋਣੀ ਚਾਹੀਦੀ। ਇਹ ਗੱਲ ਤੋਂ ਮੈਂ ਮੁਨਕਰ ਨਹੀਂ ਗਾ ਕਿ ਇੱਕ ਬੰਦੇ ਦੀ ਗਲਤੀ ਦੇ ਨਾਲ ਸਾਰਿਆਂ ਨੂੰ ਪਨਿਸ਼ ਨਹੀਂ ਕੀਤਾ ਜਾਣਾ ਚਾਹੀਦਾ। ਇਹ ਡੈਫੀਨੇਟਲੀ ਅੰਡਰਸਟੈਂਡੇਬਲ ਹੈ ਔਰ ਮੈਂ ਹਮੇਸ਼ਾ ਇਸ ਚੀਜ਼ ਉੱਤੇ ਖੜਾ ਹਾਂ। ਪਰ ਸਾਨੂੰ ਨਾਲ ਦੇ ਨਾਲ ਆਪਣੇ ਵੱਲ ਵੀ ਝਾਤ ਮਾਰਨ ਦੀ ਲੋੜ ਆ। ਉਹ ਤਾਂ ਠੀਕ ਕਰਨਾ ਅਸੀਂ ਕੀ ਕਰ ਰਹੇ ਹਾਂ। ਮਤਲਬ ਤੁਸੀਂ ਦੇਖੋ ਨਾ ਇਸ ਵੇਲੇ ਹਾਲਾਤ ਕਿਹੋ ਜਿਹੇ ਆ। ਜੇ ਫਰੇਟ ਚੋਰੀ ਦੀ ਗੱਲ ਕਰ ਲਈਏ ਤੇ ਅੱਜ ਸਾਡਾ ਨਾਂ ਕਿੱਥੇ ਚਲਾ ਗਿਆ ਫਰੇਟ ਚੋਰੀ 'ਚ। ਮਤਲਬ ਐਵਰੀ ਸਿੰਗਲ ਡੇ ਇਹ ਚੀਜ਼ਾਂ ਹੋ ਰਹੀਆਂ ਸਾਡੀਆਂ ਲੋਕਲ ਕਮਿਊਨਿਟੀਜ਼ ਦੇ ਵਿੱਚ ਸ਼ਰੇਆਮ, ਮਤਲਬ ਕਿ ਸਾਡੇ ਬੰਦੇ ਇਹ ਕੰਮ ਕਰ ਰਹੇ ਆ। ਜੇ ਫਰੇਟ ਫਰਾਡ ਦੀ ਗੱਲ ਕਰ ਲਈਏ ਉੱਥੇ ਆ, ਜੇ ਡਰੱਗ ਦੀ ਗੱਲ ਕਰ ਲਈਏ ਉੱਥੇ ਆ। ਯਾਰ ਆਪਾਂ ਕਿਹੜੀ ਚੀਜ਼ ਸੈੱਟ ਕਰ ਰਹੇ, ਐਗਜ਼ਾਮਪਲ ਤਾਂ ਅਸੀਂ ਉਹ ਸੈੱਟ ਕਰ ਰਹੇ ਨਾ। ਜੇ ਸਾਡੇ ਵੱਲ ਕੋਈ ਉਂਗਲ ਚੱਕਦਾ ਆ ਤਾਂ ਉਹ ਸਾਡੇ ਕੰਮਾਂ ਕਰਕੇ ਚੱਕਦਾ ਨਾ, ਸਾਡੀਆਂ ਹਰਕਤਾਂ ਕਰਕੇ ਚੱਕਦਾ ਨਾ। ਡੈਫੀਨੇਟਲੀ ਅਸੀਂ ਲੈਸ਼ਬੈਕ ਸਾਡੇ ਤੇ ਕਿਹੜਾ ਨਹੀਂ ਹੁੰਦਾ, ਹਰ ਇੱਕ ਤੇ ਹੁੰਦਾ, ਲੈਸ਼ਬੈਕ ਹੁੰਦਾ ਆ। ਠੀਕ ਹੈ ਨਾ, ਆਉਂਦੀਆਂ ਗੱਲਾਂ, ਕਿਉਂਕਿ ਜਦੋਂ ਤੁਸੀਂ ਫਰਸਟ੍ਰੇਸ਼ਨ ਵੀ ਹੁੰਦੀ ਆ ਕਿ ਯਾਰ ਅਸੀਂ ਕੁਝ ਕੀਤਾ ਨਹੀਂ, ਲੈਣਾ ਨਹੀਂ ਦੇਣਾ ਨਹੀਂ, ਮੇਰੇ ਤੇ ਵੀ ਫਿੰਗਰ ਪੁਆਇੰਟਿੰਗ ਹੋ ਰਹੀ ਆ। ਪਰ ਸਾਨੂੰ ਅਲਟੀਮੇਟਲੀ ਕਮਿਊਨਿਟੀ ਨੂੰ ਇਹ ਜ਼ਿੰਮੇਵਾਰੀ ਲੈਣੀ ਪੈਣੀ ਆ। ਮੈਂ ਅੱਜ ਮਤਲਬ ਤੁਹਾਡੇ ਰੇਡੀਓ ਸਟੇਸ਼ਨ ਤੋਂ, ਆਪਣੇ ਰੇਡੀਓ ਸਟੇਸ਼ਨ ਤੋਂ ਸ਼ਰੇਆਮ ਗੱਲ ਕਹਿਣਾ, ਇਹ ਸਾਡੀ ਕਮਿਊਨਿਟੀ ਨੂੰ ਜ਼ਿੰਮੇਵਾਰੀ ਲੈਣੀ ਪੈਣੀ ਆ ਇਹਨੂੰ ਠੀਕ ਕਰਨ ਦੀ। ਇਹ ਆਪ ਹੀ ਠੀਕ ਕਰ ਹੋਣਾ ਆ। ਕਿਸੇ ਨੇ ਤੁਹਾਡਾ ਆਣ ਕੇ ਪੱਲਾ ਨਹੀਂ ਫੜਨਾ, ਏਦਾਂ ਠੀਕ ਨਹੀਂ ਕਰਨਾ। ਠੀਕ ਆ, ਫਾਈਟ ਕਰਨੀ ਚਾਹੀਦੀ ਆ, ਪਰ ਆਪਣੇ ਆਪ ਨੂੰ ਸੁਧਾਰਨ ਦੇ ਵਿੱਚ ਆਪਣੀ ਕਮਿਊਨਿਟੀ ਨੂੰ ਆਪਣੀ ਜ਼ਿੰਮੇਵਾਰੀ ਚੁੱਕਣੀ ਪੈਣੀ ਆ। ਆਪ ਇਹਨਾਂ ਚੀਜ਼ਾਂ ਦੀਆਂ ਰਿਪੋਰਟਾਂ ਕਰਨੀਆਂ ਪੈਣੀਆਂ, ਤਾਂ ਹੀ ਜਾ ਕੇ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਠੱਲ ਪੈਣੀ ਆ। ਸਤਵਿੰਦਰ ਜੀ। ਹਾਂਜੀ ਸਤਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਕਿੰਨਾ ਭਰਾ ਨੂੰ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਦੋ ਤਿੰਨ ਗੱਲਾਂ ਕਰਨੀਆਂ, ਮੇਰਾ ਤਾਂ ਫੋਨ ਬੜੇ ਜ਼ਿਆਦਾ ਟਾਈਮ ਬਾਅਦ ਲੱਗਾ ਭਾਜੀ। ਇੱਕ ਤੇ ਉਹ ਜਿਹੜੀ ਆ ਇਹਦੀ ਗੱਲ ਹੋਈ ਆ, ਇਹਦਾ ਭਾਜੀ ਜਿਹੜਾ ਰਮਨ ਭਾਈ ਨੂੰ ਜ਼ਿਆਦਾ ਪਤਾ ਹੋਣਾ, ਜਿੱਦਾਂ ਅਸੀਂ ਡਰੱਗ ਟੈਸਟ ਕਰਾਉਂਦੇ ਆ ਤੇ ਉਹਦੀ ਰਿਪੋਰਟ ਤੇ 1-2 ਦਿਨਾਂ ਬਾਅਦ ਹੀ ਉਹ FMC ਨੂੰ ਵਗੈਰਾ ਜਦੋਂ ਮੰਗਦੇ ਚੱਲ ਜਾਂਦੀ। ਜਿੱਦਾਂ ਮੈਨੂੰ ਕੰਪਨੀ ਨੇ ਕਿਹਾ ਵੀ ਡਰੱਗ ਟੈਸਟ ਕਰਾਓ ਹਨਾ, ਉਹ ਤਾਂ ਚੱਲ ਜਾਂਦੀ। ਪਰ ਇੰਨੇ ਟਾਈਮ ਬਾਅਦ ਆ ਜਿਹੜਾ ਜੋ ਕੁਝ ਖਬਰ ਪਤਾ ਲੱਗ ਰਹੀ ਉਹ ਮੁੰਡੇ ਬਾਰੇ, ਇਹ ਸੁਣ ਕੇ ਵੀ ਬੜਾ ਅਫਸੋਸ ਹੋਇਆ। ਦੂਜੀ ਗੱਲ ਇਹ ਭਾਜੀ, ਇੱਕ ਤੁਸੀਂ ਗੱਲ ਨੋਟ ਕੀਤੀ ਹੋਣੀ, ਜਿਹੜੇ 2000 ਤੋਂ ਬਾਅਦ ਦੀ ਜੰਮੀ ਪੀੜ੍ਹੀ ਆ ਨਾ ਸਾਡੀ ਭਾਜੀ, ਉਹਨਾਂ ਨੇ ਤਾਂ ਮਤਲਬ ਸਰਟੀਫਿਕੇਟ ਕੱਢ ਕੇ ਅੱਗੇ ਰੱਖਿਆ ਤਾਂ ਉਹਨਾਂ ਦੇ ਵਿੱਚ ਪੇਸ਼ੈਂਸ ਨਹੀਂ ਹੈਗਾ। ਅਸੀਂ 11 ਸਾਲ ਤੋਂ ਮੈਂ ਟਰਕਿੰਗ ਕਰ ਰਿਹਾ। ਮੈਂ 2018-19 ਤੋਂ ਬਾਅਦ ਜਿਹੜਾ ਇਹ ਜ਼ਿਆਦਾ ਜਿਹੜਾ ਆਪਣੇ ਲੋਕਾਂ ਨੇ ਜਾਂ ਬਾਰਡਰ ਟੱਪਿਆ ਜਾਂ ਜ਼ਿਆਦਾ ਜਿਹੜਾ ਗੰਦ ਪਾਇਆ ਨਾ ਟਰਕਿੰਗ ਦੇ ਵਿੱਚ, ਉਹ 2019-18 ਤੋਂ ਬਾਅਦ ਇਹ ਪਿਆ। ਉਹਨਾਂ ਚੋਂ ਭਾਜੀ ਇੱਕ ਤੇ ਉਹ ਕਿਸੇ ਦੀ ਸੁਣਦੇ ਨਹੀਂ, ਦੂਜਾ ਉਹਨਾਂ ਕੋਲ ਹੌਸਲਾ ਹੀ ਹੈ ਨਹੀਂ, ਤੇ ਜਾਂ ਉਹ ਆਟੋ ਟਰੱਕ ਆ ਕੇ ਉਹਦੇ ਲੱਤਾਂ ਉੱਤੇ ਰੱਖ ਕੇ ਬੈਠੇ। ਤੇ ਮੈਂ ਕਈ ਬੰਦੇ ਵੇਖੇ ਆ ਮੁੰਡੇ ਯੰਗ, ਹਰਿਆਣੇ ਦੇ ਵੀ ਆ ਵਿੱਚ, ਸਾਡੇ ਵੀ ਆ। ਤੀਜੀ ਗੱਲ ਇਹ, ਇੱਕ ਦਿਨ ਤੁਸੀਂ ਗੱਲ ਕੀਤੀ ਸੀ ਬਲੱਡ ਪ੍ਰੈਸ਼ਰ ਵਧਣ ਦੀ। ਭਾਜੀ ਮੈਂ ਲਾਸਟ ਈਅਰ ਮੈਂ ਆਪਣਾ ਮੈਡੀਕਲ ਕਰਾਉਣ ਗਿਆ ਸੀਗਾ, ਤੇ ਉੱਥੇ ਜਿਹੜੀ ਕੁੜੀ ਮੈਡੀਕਲ ਕਰ ਰਹੀ ਸੀ ਉਹ ਆਪਣੀ ਪੰਜਾਬਣ ਸੀਗੀ ਹਨਾ ਜੀ ਜੀ, ਤੇ ਉਹਨੇ ਚਲੋ ਮੈਡੀਕਲ ਕੀਤਾ ਮੇਰਾ, ਤੇ ਉਹ ਇਦਾਂ ਗੱਲ ਕਰਦੀ ਵੀ ਉਹ ਨਾ ਇੱਕ ਗੱਲ ਦੱਸਣ ਲੱਗ ਗਈ, ਕਹਿੰਦੀ ਆਪਣਾ ਇੱਕ ਪੰਜਾਬੀ ਆ ਇੱਥੇ 45-50 ਸਾਲ ਦੀ ਉਮਰ ਆ ਜਿਹੜਾ ਆਉਂਦਾ ਆ ਹਨਾ, ਤੇ ਕਹਿੰਦੀ ਉਹਦਾ ਬਲੱਡ ਜਿਹੜਾ ਉਹ ਸੈੱਟ ਨਹੀਂ ਆ ਰਿਹਾ। ਮੈਂ ਕਿਹਾ ਉਹ ਕੀ ਗੱਲ ਆ? ਕਹਿੰਦੀ ਉਹਨੂੰ ਕਦੀ 2 ਮਹੀਨੇ ਦਾ ਦਈਦਾ ਸੀ ਸਰਟੀਫਿਕੇਟ, ਕਦੀ 3 ਮਹੀਨੇ ਦਾ। ਆਂਦੀ ਉਹ 3-4 ਵਾਰ ਆ ਚੁੱਕਾ ਹਨਾ, ਤੇ ਆਂਦੀ ਉਹਦੀ ਪ੍ਰੋਬਲਮ ਮੇਨ ਆ ਰਹੀ ਆ ਉਹ ਰੈੱਡ ਬੁੱਲ ਜ਼ਿਆਦੀਆਂ ਪੀਂਦਾ ਸੀਗਾ। ਸੋ ਡਰਾਈਵਰਾਂ ਨੂੰ ਇਹ ਥੋੜਾ ਕਿ ਇੱਧਰ ਧਿਆਨ ਦੇਣਾ ਚਾਹੀਦਾ, ਕਿਉਂਕਿ ਸਾਡੇ ਡਰਾਈਵਰ ਮੌਨਸਟਰ ਤੇ ਰੈੱਡ ਬੁੱਲ ਬਹੁਤ ਜ਼ਿਆਦਾ ਪੀਂਦੇ ਨੇ ਟਰੱਕ ਖਿੱਚਣ ਦਾ, એનર્ਜੀ ਡਰਿੰਕ ਜਿਹੜਾ ਪੀਂਦੇ ਜ਼ਿਆਦਾ। ਹਾਂ, ਉਹ ਕਹਿੰਦੀ ਸੀ ਉਹਦਾ ਮੈਡੀਕਲ ਨਹੀਂ ਸੈੱਟ ਆ ਰਿਹਾ। ਸੋ ਇਸ ਕਰਕੇ ਇੱਧਰ ਵੀ ਧਿਆਨ ਦੇਣ ਦੀ ਲੋੜ ਆ। ਬਾਕੀ ਟਰੱਕਿੰਗ ਨੂੰ ਥੋੜਾ ਜਿੰਨਾ ਕੁ ਆਪਣਾ ਵਿਗੜਿਆ ਪਿਆ ਆਪਣੇ ਪੰਜਾਬੀਆਂ ਨੇ, ਉਹਨੂੰ ਜਿਹੜੇ ਬੰਦੇ ਪੁਰਾਣੇ ਨੇ ਲੱਗੇ ਉਹ ਹੀ ਇਸ ਚੀਜ਼ ਨੂੰ ਸੁਧਾਰ ਸਕਦੇ ਨੇ। ਨਵਿਆਂ ਦਾ ਤਾਂ ਬਹੁਤੇ ਹੁਣ ਤੁਹਾਨੂੰ ਪਤਾ ਵੀ ਆਹ ਕੰਮ ਕਰਕੇ ਝੜ ਗਏ ਨੇ। ਸੋ ਇਹੀ ਬੇਨਤੀ। ਧੰਨਵਾਦ ਭਾਈ, ਸਤਿ ਸ਼੍ਰੀ ਅਕਾਲ ਜੀ। ਭਾਈ ਜਿਹੜਾ ਮੈਡੀਕਲ ਹੈਗਾ ਆ, ਮੈਂ ਮੈਡੀਕਲ ਬਾਰੇ ਇੱਕ ਚੀਜ਼ ਅੱਜ ਥੋੜੀ ਜਿਹੀ ਕਲੀਅਰ ਕਰਦੇ ਹਾਂ। ਸੌਰੀ, ਮੈਡੀਕਲ ਨਹੀਂ, ਡਰੱਗ ਟੈਸਟ ਬਾਰੇ। ਹਾਂਜੀ, ਪਹਿਲੀ ਗੱਲ ਤੇ ਹੈ ਕਿ ਸਾਰਿਆਂ ਨਾਲੋਂ ਵੱਡੀ ਜਿਹੜੀ ਇਸ ਵੇਲੇ ਅਣਗਹਿਲੀ ਕੀਤੀ ਜਾ ਰਹੀ ਹੈ ਸਾਡੀ ਕਮਿਊਨਿਟੀ ਦੇ ਵਿੱਚ, ਉਹ ਹੈਗੀ ਆ ਰੈਂਡਮਸ ਦੀ ਅਣਗਹਿਲੀ। ਰੈਂਡਮਸ ਜਿਹੜੇ ਆ ਉਹ ਜਦੋਂ ਵੀ ਡਰਾਈਵਰ ਦਾ ਆਉਂਦਾ ਆ, ਉਹ ਰੈਂਡਮ ਡਰਾਈਵਰ ਦੇ ਲਈ ਕਰਵਾਉਣਾ ਬਹੁਤ ਜ਼ਿਆਦਾ ਲਾਜ਼ਮੀ ਹੈਗਾ, ਬਹੁਤ ਜ਼ਿਆਦਾ ਜ਼ਰੂਰੀ ਹੈਗਾ।
ਠੀਕ ਹੈ ਜਦੋਂ ਰੈਂਡਮ ਮੈਨੇਜਮੈਂਟ ਤੁਸੀਂ ਕਿਸੇ ਨੂੰ ਦਿੰਦੇ ਆ, ਤੁਹਾਡੀ ਰੈਂਡਮ ਮੈਨੇਜਮੈਂਟ ਦੀ ਕੁਆਟਰਲੀ ਆ, ਚਾਹੇ ਈਅਰਲੀ ਆ, ਚਾਹੇ 6 ਮੰਥਸ ਆ, ਤੁਸੀਂ ਜਦੋਂ ਵੀ ਕਰਦੇ ਆ, ਇੱਕ ਟਰੱਕਿੰਗ ਕੰਪਨੀ ਦਾ ਜਿਹਦੇ 100 ਡਰਾਈਵਰ ਹੈਗੇ ਆ, ਉਹਦੇ 50 ਯੂਰਿਨ ਰੈਂਡਮ ਹੋਣੇ ਲਾਜ਼ਮੀ ਆ ਸਾਲ ਦੇ ਵਿੱਚ, ਤੇ 10 ਬ੍ਰੈਥ ਅਲਕੋਹਲ ਹੋਣੇ ਲਾਜ਼ਮੀ ਆ ਸਾਲ ਦੇ ਵਿੱਚ। ਜਦੋਂ ਟਰੱਕਿੰਗ ਕੰਪਨੀ ਨੂੰ ਤੁਹਾਡੀ ਰੈਂਡਮ ਕੰਸੋਰਟੀਅਮ ਮੈਨੇਜਰ ਜਿਹੜਾ ਆ ਉਹ ਤੁਹਾਨੂੰ ਅਨਾਉਂਸ ਕਰਦਾ ਹੈ ਕਿ ਤੁਹਾਡੇ ਆਹ ਡਰਾਈਵਰ ਪੁੱਲ ਹੋਏ ਆ ਰੈਂਡਮ ਦੇ ਵਿੱਚ, ਮੰਨ ਲਓ ਤੁਸੀਂ ਕੁਆਟਰਲੀ ਰੈਂਡਮ ਰਨ ਕਰਦੇ ਆ ਤੇ ਤੁਹਾਡੇ ਜਿਹੜੇ ਕੁਆਟਰ ਦੇ ਵਿੱਚ ਡਰਾਈਵਰ ਤੁਹਾਡੇ ਪੁੱਲ ਹੋਏ ਆ, ਜਦੋਂ ਕੰਪਨੀ ਨੂੰ ਉਹ ਨੋਟੀਫਿਕੇਸ਼ਨ ਚਲੀ ਜਾਂਦੀ ਆ, ਕੰਪਨੀ ਕੋਲ ਇੱਕ ਸਰਟਨ ਟਾਈਮ ਪੀਰੀਅਡ ਹੁੰਦਾ ਜਦੋਂ ਉਹਨਾਂ ਨੂੰ ਉਹ ਲਿਸਟ ਜਿਹੜੀ ਆ ਉਹ ਕੰਪਲੀਟ ਕਰਨੀ ਹੁੰਦੀ ਉਹਨਾਂ ਨੇ ਡਰੱਗ ਟੈਸਟ, ਤੇ ਜਦੋਂ ਉਹ ਕੰਪਨੀ ਜਿਹੜੀ ਆ ਡਰਾਈਵਰ ਨੂੰ ਨੋਟੀਫਾਈ ਕਰਦੀ ਆ ਕਿ ਤੇਰਾ ਰੈਂਡਮ ਆਇਆ ਹੈਗਾ, ਤੇ ਡਰਾਈਵਰ ਦੇ ਕੋਲ ਸਿਰਫ 24 ਆਵਰ ਹੁੰਦੇ ਆ ਉਹਨੂੰ ਕੰਪਲੀਟ ਕਰਨ ਲਈ। ਇਹ ਲੀਗਲ ਚੀਜ਼ਾਂ ਆ। ਜੇ ਤੁਸੀਂ 24 ਆਵਰ ਦੇ ਵਿੱਚ ਉਹ ਕੰਪਲੀਸ਼ਨ ਨਹੀਂ ਕਰਦੇ ਰੈਂਡਮ ਡਰੱਗ ਟੈਸਟ ਦੀ, ਤੁਹਾਡਾ ਰੈਂਡਮ ਡਰੱਗ ਟੈਸਟ ਰਿਫਿਊਜ਼ਲ ਰਿਪੋਰਟ ਕਰਨਾ ਕੰਪਨੀ ਦੀ ਤੇ ਉਸ ਕੰਸੋਰਟੀਅਮ ਦੀ ਮਜਬੂਰੀ ਬਣ ਜਾਂਦੀ ਆ, ਉਹਦੀ ਲੋੜ ਬਣ ਜਾਂਦੀ ਆ। ਜੇ ਤੁਹਾਡਾ ਰੈਂਡਮ ਤੁਸੀਂ ਨਹੀਂ ਕੀਤਾ ਹੈਗਾ ਤੇ ਰੈਂਡਮ ਤੁਹਾਡਾ ਰਿਪੋਰਟ ਹੋ ਗਿਆ ਕਿ ਤੁਸੀਂ ਨਹੀਂ ਕੀਤਾ, ਤੇ ਉਹ ਐਜ਼ ਅ ਰਿਫਿਊਜ਼ਲ ਐਜ਼ ਅ ਪੋਜ਼ਿਟਿਵ ਚਲਾ ਜਾਂਦਾ ਆ। ਸੋ ਤੁਹਾਨੂੰ ਫਿਰ ਸੈਪ ਦੇ ਥਰੂ ਸਾਰਾ ਕੁਝ ਕਰਕੇ ਫਿਰ ਵਾਪਸ ਆਉਣਾ ਪੈਂਦਾ ਆ। ਇਹ ਪਹਿਲੀ ਚੀਜ਼। ਦੂਜੀ ਚੀਜ਼ ਜਿਹੜੀ ਇੱਕ ਬਹੁਤ ਲੋਕਾਂ ਦੇ ਵਿੱਚ ਇਹ ਚੀਜ਼ ਦੀ ਗਲਤਫਹਿਮੀ ਆ ਕਿ ਜਦੋਂ ਅਸੀਂ ਡਰੱਗ ਟੈਸਟ ਕਰਦੇ ਆ ਤੇ ਡਰੱਗ ਟੈਸਟ ਸਾਡਾ ਜਿਹੜਾ ਆ ਇਹ ਡਾਇਰੈਕਟਲੀ FMCSA ਨੂੰ ਜਾਂਦਾ ਆ। ਨਹੀਂ, ਤੁਹਾਡਾ ਡਰੱਗ ਟੈਸਟ ਕਿਸੇ FMCSA ਕਿਸੇ ਵੀ ਏਜੰਸੀ ਨੂੰ ਨਹੀਂ ਜਾਂਦਾ, ਉਹ ਸਿਰਫ ਤੇ ਸਿਰਫ ਤੁਹਾਡੀ ਕੰਪਨੀ ਦੇ ਰੈਕਡ 'ਚ ਰਹਿੰਦਾ ਆ। ਜਦੋਂ ਕੰਪਨੀ ਨੂੰ FMCSA ਜਾਂ DOT ਆਡਿਟ ਕਰਦੀ ਆ, ਉਦੋਂ ਉਹ ਕੰਪਨੀ ਨੂੰ ਟੈਸਟ ਤੁਹਾਡੇ ਜਿਹੜੇ ਆ ਸਾਰੇ ਪ੍ਰੋਵਾਈਡ ਕਰਨੇ ਪੈਂਦੇ ਆ। ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਜ਼ਿਆਦਾ ਅਣਗਹਿਲੀ ਹੋ ਰਹੀ ਹੈ ਇਹਦੇ ਉੱਤੇ, ਔਰ ਬਹੁਤ ਜ਼ਿਆਦਾ ਇਸ਼ੂਜ਼ ਖੜੇ ਹੋ ਰਹੇ ਆ। ਰਾਜਕਰਨ, ਇਸ ਵੇਲੇ ਜਿਹੜੀ ਆਪਾਂ ਪਿਛਲੇ ਸਮਿਆਂ ਦੇ ਵਿੱਚ ਇਹ ਗੱਲਾਂ ਕਰਦੇ ਆ ਰਹੇ ਹਾਂ, ਪਿਛਲੇ ਸਮਿਆਂ ਦੇ ਵਿੱਚ ਆਪਾਂ ਲਾਇਸੈਂਸਿਸ ਦੇ ਉੱਤੇ, ਟਰੱਕ ਸਕੂਲਾਂ, ਹਰ ਚੀਜ਼ਾਂ ਦੇ ਉੱਤੇ ਆਪਾਂ ਗੱਲ ਕੀਤੀ ਆ, ਲੇਕਿਨ ਇਸ ਵੇਲੇ ਇਹ ਚੀਜ਼ ਦੇ ਉੱਤੇ ਹੁਣ ਕਾਫੀ ਜਿਹੜੀ ਸਕਰੂਟਨੀ ਹੋਣ ਜਾ ਰਹੀ ਆ। ਜਿਹੜੀਆਂ ਡਰੱਗ ਟੈਸਟਿੰਗ ਪਲੇਸਿਸ ਆ, ਸਾਨੂੰ ਨਿੱਤ ਇਹ ਪਤਾ ਲੱਗਦਾ ਆ ਕਿ ਬਾਹਰ ਜਿਹੜਾ ਯੂਰਨ ਹੈਗਾ ਆ ਉਹ ਸਟੋਰਾਂ ਤੇ ਵਿਕਦਾ ਆ। ਅੱਜ ਕੱਲ੍ਹ ਸਟੋਰਾਂ ਦੇ ਉੱਤੇ ਤੁਸੀਂ ਖਰੀਦ ਸਕਦੇ ਆ, ਜਾ ਕੇ ਉੱਥੋਂ ਲਿਜਾ ਕੇ ਤੇ ਉੱਥੇ ਸੈਂਪਲ ਦੇ ਕੇ ਉਹ ਪਾਸ ਕੀਤਾ ਜਾਂਦਾ ਆ। ਠੀਕ ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਸਖਤੀ ਹੋ ਜਾਣੀ ਆ। ਤੁਸੀਂ ਕਹਿੰਦੇ ਆ ਨਾ ਕਿ ਆਪਾਂ ਸਖਤੀ ਆਪ ਕਰਾਉਂਦੇ ਆ, ਜੇ ਆਪਾਂ ਇਹਨਾਂ ਚੀਜ਼ਾਂ ਤੋਂ ਨਾ ਹਟੇ, ਆ ਬਾਲਾਂ ਵਾਲਾ ਜਿਹੜਾ ਟੈਸਟ ਆ, ਜਿਹੜਾ ਹੇਅਰ ਟੈਸਟ ਆ, ਇਹ ਆ ਜਾਣਾ ਆ। ਇਟ ਇਜ਼ ਗੋਨਾ ਬੀ ਹੇਅਰ ਬਿਫੋਰ ਯੂ ਨੋ। ਇਹ ਚੀਜ਼ਾਂ ਜਿਹੜੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਉੱਤੇ ਆਉਂਦੀਆਂ ਦਿਖਦੀਆਂ ਆ ਹੁਣ, ਕਿਉਂਕਿ ਹੁਣ ਆਪਾਂ ਜਿਹੜੇ ਹਾਲਾਤਾਂ 'ਚੋਂ ਲੰਘ ਰਹੇ, ਜਿੱਦਾਂ ਆਪਾਂ ਕਰ ਰਹੇ ਆ, ਇਸ ਹਿਸਾਬ ਦੇ ਨਾਲ ਇਹ ਚੀਜ਼ਾਂ ਬਹੁਤ ਜਲਦੀ ਆ ਜਾਣੀਆਂ। ਸੋ ਇਹਨਾਂ ਚੀਜ਼ਾਂ ਦੇ ਉੱਤੇ ਜਦੋਂ ਵੀ ਤੁਹਾਡੇ ਜਿੱਥੇ ਵੀ ਤੁਸੀਂ ਡਰੱਗ ਟੈਸਟਿੰਗ ਕਰਵਾਉਣੀ ਆ, ਜਿੱਥੇ ਵੀ ਜੋ ਕੰਮ ਕਰਦੇ ਆ, ਉੱਤੇ ਪੂਰਾ ਡੀਟੇਲ ਨਾਲ ਧਿਆਨ ਦਿਓ ਆਪਣਾ। ਜੀ ਸੁਲੱਖਣ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੋ ਦਿਨ ਕੱਲ ਪਹਿਲਾਂ ਆ ਕੇ ਕਹਿੰਦੇ ਬੜੀਆਂ ਸੋਹਣੀਆਂ ਸਾਰੀਆਂ ਗੱਲਾਂ ਕੀਤੀਆਂ ਨੇ ਰੌਣ ਭਾਜੀ ਹੋਰਾਂ ਨੇ ਵੀ ਜਾਂ ਦੂਸਰੇ ਭਾਈ ਸਾਹਿਬ ਜੋ ਪਹਿਲਾਂ ਆਉਣੇ ਰੱਖ ਗਿਆ ਵੀ ਆਪਾਂ ਨੂੰ ਜਿਹੜਾ ਪਹਿਲਾਂ ਡੈਮੇਜ ਹੋਇਆ ਉਹਨੂੰ ਕੁਛ ਕਰਨ ਦੀ ਕਲੀਅਰ ਕਰਨ ਦੀ ਖਾਤਰ ਸਬਮਿਟ ਕਰਨੀ ਚਾਹੀਦੀ ਹੈ ਰਲ ਕੇ ਸਾਰਿਆਂ ਨੂੰ, ਤੇ ਉਹ ਬੜੀ ਵਧੀਆ ਗੱਲ ਹੈ ਸਾਰੀ। ਪਰ ਮੈਨੂੰ ਇੱਕ ਹੋਰ ਇਹਦੇ ਵਿੱਚ ਇੱਕ ਪੁਆਇੰਟ ਐਡ ਕਰਨ ਲੱਗਿਆ ਜੀ, ਜੋ ਵੀ ਆ ਪਿਛਲੇ 5-10 ਸਾਲਾਂ ਦੇ ਵਿੱਚ ਤਰੱਕੀ ਦੇ ਵਿੱਚ ਆਏ ਨੇ, ਤੇ ਸਾਰਿਆਂ ਨੂੰ ਇਹ ਇੱਕ ਤਹਈਆ ਕਰ ਲੈਣਾ ਚਾਹੀਦਾ ਵੀ ਸਭ ਤੋਂ ਪਹਿਲਾਂ ਹੀ ਆ 2 ਐਕਸੀਡੈਂਟ ਹੋ ਕੇ ਬਹੁਤ ਡੈਮੇਜ ਹੋ ਗਏ। ਹਰ ਇੱਕ ਨੂੰ ਇਹ ਸੋਚ ਲੈਣਾ ਚਾਹੀਦਾ ਵੀ ਪਰਮਾਤਮਾ ਜਮਾ ਆਪਣੇ ਆਪ ਤੇ ਇੰਨਾ ਕੌਨਫੀਡੈਂਸ ਰੱਖਾਂ ਕਿ ਗਾਹਾਂ ਨਤੀਜਾ ਮੈਂ ਨਾ ਹੋਵਾਂ। ਸਮਝਦੇ ਨਾ, ਇਹ ਬਹੁਤ ਵੱਡਾ ਡੈਮੇਜ ਹੋ ਗਿਆ ਜਿਹਦੇ ਨੂੰ ਕਲੀਅਰ ਕਰਨ ਸਕਦਾ ਬਹੁਤ ਟਾਈਮ ਲੱਗ ਜਾਂਦਾ। ਸੋ ਹਰ ਇੱਕ ਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਵੀ ਮੈਂ ਸਟੀਅਰਿੰਗ ਤੇ ਬੈਠਣ ਲੱਗਿਆ ਕਿਤੇ ਮੇਰੇ ਤੋਂ ਗਲਤੀ ਨਾ ਹੋਵੇ। ਆਪਣੇ ਆਪ ਨੂੰ ਉਹਦੇ ਵਿੱਚ ਇੰਨਾ ਪਰਫੈਕਟ ਕਰਨਾ ਚਾਹੀਦਾ ਉਹਦੇ ਡਰਾਈਵਰ ਦੇ ਵਿੱਚ, ਚਾਹੇ ਲੋਡ ਘੱਟ ਚੱਕ ਲਓ, ਇਹਨਾਂ ਕੋਈ ਬਾਹਲਾ ਫਰਕ ਨਹੀਂ ਪੈਂਦਾ। ਪਰ ਜੇ ਕਿਤੇ ਰੱਬ ਨਾ ਕਰੇ ਕਿ ਤੀਜਾ ਨੰਬਰ ਆ ਗਿਆ ਨਾ ਤਾਂ ਬਹੁਤ ਡੈਮੇਜ ਹੋ ਜਾਣਾ। ਸੋ ਇਹਨੂੰ ਥੋੜ੍ਹਾ ਜਿਹਾ ਆਪਣੇ ਆਪ ਨੂੰ ਸੁਧਾਰ ਕੇ ਹਰ ਇੱਕ ਨੂੰ ਇਹ ਕਰਨਾ ਚਾਹੀਦਾ। ਤੇ ਮੈਂ ਤਾਂ ਇਹੀ ਕਹਿਣਾ ਸੀਗਾ ਜੀ। ਓਕੇ ਸਰ, ਸਤਿ ਸ਼੍ਰੀ ਅਕਾਲ। ਧੰਨਵਾਦ। ਸਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਸਨੀ ਬਾਈ ਜੀ। ਆਪਣੇ ਨਾ ਕਦੇ ਕਦੇ ਇਹ ਲੱਗਦਾ ਹੁੰਦਾ ਵੀ ਜਿਵੇਂ ਵੀਡੀਓਜ਼ ਚੱਲਦੀਆਂ ਨੇ ਨਾ, ਦੇਖ ਕੇ ਵੀ ਜਿਵੇਂ ਜਾਣ ਕੇ ਨਹੀਂ ਛੱਡੇ ਹੁੰਦੇ ਬੰਦੇ ਵੀ ਇਹਨਾਂ ਨੂੰ ਬਦਨਾਮ ਕਰੀ ਚੱਲੋ ਕਮਿਊਨਿਟੀ ਨੂੰ। ਹੁਣ ਪਰਸੋਂ ਦੇਖ ਲਓ ਲੋਕਾਂ ਨੇ ਕਾਲਾਂ ਕਰਕੇ ਬਸੇਲੀਆ ਕੋਲੇ ਇੱਕ ਆਪਣਾ ਡਰਾਈਵਰ ਅਰੈਸਟ ਕਰਾਇਆ, ਦਾਰੂ ਦੀਆਂ ਬੋਤਲਾਂ ਖਾਲੀ ਨਿਕਲੀਆਂ ਨੇ, ਮੂਹਰਲੀ ਸੀਟ ਤੇ ਪਈਆਂ। ਫਰੈਜ਼ਨੋ ਦੀ ਕੰਪਨੀ ਆ, ਬਸੇਲੀਆ ਜਾ ਕੇ DUI 'ਚ ਅਰੈਸਟ ਹੋਇਆ। ਵੀ ਦੇਖ ਲਓ
ਇਹਦਾ ਮਤਲਬ ਦਾਰੂ ਪੀ ਕੇ ਹੀ ਤੁਰਿਆ ਸੀ। ਹੁਣ ਇਹ ਨਹੀਂ ਪਤਾ ਆਉਂਦਾ ਸੀ ਵਾਪਸ ਕਿ ਜਾਂਦਾ ਸੀ। ਮਤਲਬ ਕਹਿਣ ਦਾ ਮਤਲਬ ਇਹ ਆ, ਸਮਝ ਨਹੀਂ ਲੱਗਦੀ ਵੀ ਕਰਨਾ ਕੀ ਚਾਹੁੰਦੇ ਆਪਾਂ, ਹਨਾ ਵੀ ਕੀ ਮਤਲਬ ਲੜੀ ਹੋਈ ਲੱਗੀ ਪਈ ਆ ਵੀਡੀਓ ਤੇ ਵੀਡੀਓ। ਅੱਜ ਜਿਵੇਂ ਚਲੋ ਮੁੰਡੇ ਦੇ ਉਹਦੇ ਚਾਰਜਸ ਡਰਾਪ ਹੋ ਗਏ, ਉਹਦਾ CHB ਦੇ ਕੇਸ ਵੀ ਬਣਦਾ ਵੀ ਤੁਸੀਂ ਕਿਹੜੇ ਬੇਸ ਉੱਤੇ ਮੈਨੂੰ DUI ਪਹਿਲਾਂ ਤੁਸੀਂ ਡਿਕਲੇਅਰ ਕੀਤੀ, ਮੇਰਾ ਸਾਰੇ ਕਿਤੇ ਨਾਮ ਬਦਨਾਮ ਕੀਤਾ। ਪਰ ਬਾਈ ਜੀ ਮੈਨੂੰ ਲੱਗਦਾ ਨਾ ਜਿਹੜੇ ਲੋਕ ਇੰਡੀਆ ਤੋਂ ਜਾਂ ਆਪਣੇ ਆਉਂਦੇ ਆ, ਆਪਣੇ ਵਾਲਿਆਂ ਨੂੰ ਨਾ ਕੰਪਲਸਰੀ ਕਰਨਾ ਚਾਹੀਦਾ ਵੀ ਸਿਵਿਕ ਸੈਂਸ ਦੀ ਕਲਾਸ ਹੋਣੀ ਚਾਹੀਦੀ ਆ, ਵੀ ਰਹਿਣਾ ਸਹਿਣਾ ਕਿਵੇਂ ਆ, ਲਾਈਨ 'ਚ ਕਿਵੇਂ ਖੜਨਾ, ਚੈੱਕ ਇਨ ਕਿਵੇਂ ਕਰਾਉਣਾ, ਲਾਈਨ ਤੋੜ ਕੇ ਅੱਗੇ ਨਹੀਂ ਲੰਘਣਾ। ਤਾਂ ਆਪਾਂ ਉਹ ਵਾਲੀਆਂ ਚੀਜ਼ਾਂ ਜਿਹੜੀਆਂ ਇੰਡੀਆ ਵਾਲੀਆਂ ਛੱਡ ਕੇ ਆਏ ਆ ਲੋਕ ਦੁਖੀ ਹੋ ਕੇ, ਉਹ ਇੱਥੇ ਉਹ ਵੀ ਇਹੀ ਚੱਲੀ ਜਾਂਦੀਆਂ ਨੇ। ਤੇ ਦੂਜਾ ਜੀ ਆਪਣਾ ਜਿਹੜਾ ਟਰੱਕ ਡਰਾਈਵਿੰਗ ਸਕੂਲਾਂ ਦਾ ਵਾ, ਇਹਨਾਂ ਦੇ ਵੀ ਮੈਨੂੰ ਲੱਗਦਾ ਆਡਿਟ ਹੋਣੇ ਚਾਹੀਦੇ ਆ, ਤਾਂ ਹੀ ਇਹ ਹਟਣਾ। ਕਿਉਂਕਿ ਜਿਹਦਾ ਲੋਟ ਆਉਂਦਾ ਉਹ ਨਹੀਂ ਕਦੇ ਕਹੂਗਾ ਵੀ ਇਹ ਚੀਜ਼ਾਂ ਠੀਕ ਹੋਣ। ਹੁਣ ਜੇ ਮੰਨ ਲਓ ਮੇਰੇ ਵਰਗੇ ਨੂੰ ਇੰਗਲਿਸ਼ ਨਹੀਂ ਆਉਂਦੀ ਤੇ ਟਰੱਕ ਬੈਕ ਨਹੀਂ ਲਾਉਣਾ ਆਉਂਦਾ, ਮੈਂ ਕਾਹਤੇ ਕਹੂੰਗਾ ਵੀ ਮੈਂ 5000 ਦੇ ਕੇ ਵਧੀਆ ਕਲਾਸ ਲਾਵਾਂ ਜਦ ਉਹਨੂੰ 800 'ਚ ਪੈਸੇ ਦੇ ਕੇ ਅੰਡਰ ਦਾ ਟੇਬਲ ਪੈਸੇ ਦੇ ਕੇ ਹਨਾ ਮਿਲਦਾ। ਉਹ ਤਾਂ ਕਹਿੰਦੇ ਨੇ ਹੁੰਦੇ ਵੀ ਜਿਹਦਾ ਜਿੰਨਾ ਚਿਰ ਫੜਿਆ ਨਹੀਂ ਜਾਂਦਾ ਉਹਨਾਂ ਚਿਰ ਉਹ ਸਾਫ਼ ਹੁੰਦਾ, ਜਿੱਦਣ ਫੜਿਆ ਜਾਂਦਾ ਉਦੋਂ ਫਿਰ ਨਿਊਜ਼ 'ਚ ਹੀ ਆਉਂਦਾ। ਤੇ ਨਾਲੇ ਬਾਈ ਜੀ ਚਾਹੇ ਕੋਈ ਟਰੱਕਿੰਗ ਨਾਲ ਰਿਲੇਟਡ ਹੋਵੇ ਚਾਹੇ ਨਾ ਹੋਵੇ, ਜਿਵੇਂ ਆਹ ਮੁੰਡਾ 2 ਦਿਨ ਪਹਿਲਾਂ DUI 'ਚ ਅਰੈਸਟ ਕੀਤਾ, ਉਹਦੀ ਨਾਲ ਦੀ ਸੀਟ ਤੇ ਬੋਤਲ ਦੀ ਫੋਟੋ ਵੀ ਪਾਈ ਆ CHB ਨੇ ਖਿੱਚ ਕੇ। ਹੁਣ ਅਸੀਂ ਵੀ ਜਿਹੜੇ ਹੁਣ ਟਰੱਕਿੰਗ ਚਲੋ ਨਹੀਂ ਵੀ ਹੈਗੇ ਜਾਂ ਤੁਸੀਂ ਵੀ ਹੋ, ਆਪਣੀਆਂ ਫੈਮਲੀਆਂ ਆਪਾਂ ਸੜਕ ਤੇ ਜਾਂਦੇ ਹਾਂ, ਹੁਣ ਇਹੋ ਜਿਹੇ ਬੰਦੇ ਹੀ ਮਾਰਦੇ ਆ ਜੀ। ਹੋਰ ਜਿਹਦੀ ਦਾਰੂ ਦੀ ਬੋਤਲ ਪੂਰੀ ਖਾਲੀ ਪਈ ਆ ਨਾਲ, ਦੇਖ ਲਓ ਕੀ ਹਾਲ ਹੋਊਗਾ। ਬਿਲਕੁਲ ਸਹੀ ਗੱਲ ਹੈ ਜੀ। ਉਹਨਾਂ ਬੰਦੇ ਆਪ ਪ੍ਰੋਬਲਮ ਇਹ ਹੈ ਨਾ ਵੀ ਟਰੱਕ ਸੇਫ ਬੜਾ ਆ, ਆਪ ਨਹੀਂ ਨਾ ਮਰਦੇ। ਬਹੁਤੀ ਗੱਲ ਇਹ ਹੁੰਦੀ ਆ, ਇਹ ਦੂਜਿਆਂ ਨੂੰ ਲੈ ਬਹਿੰਦੇ ਆ। ਇਹ ਸਮੱਸਿਆ ਜਿਹੜੀ ਆਉਂਦੀ ਆ ਨਾ, ਆਮ ਪਰਿਵਾਰਾਂ ਦਾ ਜਿਹੜਾ ਉਹ ਸਤਿਆਨਾਸ਼ ਕਰਦੇ ਜਾਂਦੇ ਆ ਫਿਰ ਜੀ। ਤੇ ਲੋਕ ਫਿਰ ਤਾਂ ਹੀ ਸਟੀਰੀਓਟਾਈਪ ਹੋਣ ਲੱਗ ਜਾਂਦਾ, ਗਾਂਹ ਤੋਂ ਗਾਂਹ ਜਿਹੜੀ ਉਹ ਗੱਲ ਫਿਰ ਫੈਲਦੀ ਜਿਹੜੀ ਉਹ ਜਾਂਦੀ ਆ। ਹੈ ਉਹ ਗਲਤ ਗੱਲ, ਪਰ ਇਹ ਆ ਵੀ ਉਹ ਫਿਰ ਬਣ ਜਾਂਦਾ, ਫਿਰ ਗੱਲ ਇਦਾਂ ਹੀ ਜਿਹੜੀ ਉਹ ਅੱਗੇ ਤੁਰ ਪੈਂਦੀ ਆ। ਆਪਣੇ ਅਗਲੇ ਕਾਲਰ ਨੇ ਰਮਨ ਜੀ, ਜਸਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਿੰਨੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ। ਤੇ ਮੇਰਾ ਤਾਂ ਇਹੀ ਕਹਿਣਾ ਹੈਗਾ ਵੀ ਆਪਣੇ ਬੰਦੇ ਕਤਾਈਆਂ ਜ਼ਰੂਰ ਕਰਦੇ ਨੇ, ਪਰ ਜੋ ਪ੍ਰਸ਼ਾਸਨ ਨੇ ਐਲੀਗੇਸ਼ਨ ਲਾਇਆ ਵੀ ਇਹਨੇ ਨਸ਼ਾ ਕੀਤਾ ਸੀਗਾ, ਉਹ ਸਮੁੱਚੇ ਭਾਈਚਾਰੇ ਦੀ ਮਾਣਹਾਨੀ ਹੋਈ ਹੈ ਜੀ। ਕੰਗਣਾ ਰਣੌਤ ਨੇ ਬੇਬੇ ਨੇ ਬਠਿੰਡੇ ਵਾਲੀ ਨੂੰ ਥੋੜੇ ਜਿਹੇ ਲਫ਼ਜ਼ ਬੋਲੇ ਵੀ 100 ਰੁਪਏ ਲੈ ਕੇ ਬੇਬੇ ਆਈ ਦੀ ਹੈ ਤੇ ਉਹ ਬਠਿੰਡੇ ਦੇ ਗੇੜੇ ਕੱਢਦੀ ਫਿਰਦੀ ਹੈ। ਮੇਰਾ ਇਹ ਮੰਨਣਾ ਜੀ, ਸਾਨੂੰ ਇਹ ਮਾਣਹਾਨੀ ਦਾ ਮੇਰੇ ਖਿਆਲ ਨਾਲ ਕਰਨਾ ਬਣਦਾ। ਹੁਣ ਟੈਕਨੀਕਲ ਪੁਆਇੰਟ ਇਹ ਹੈ, ਸਮੁੱਚੇ ਭਾਈਚਾਰੇ ਨੂੰ ਕਰਨਾ ਚਾਹੀਦਾ ਜਾਂ ਉਹ ਇਕੱਲੇ ਐਪਲੀਕੈਂਟ ਡਰਾਈਵਰ ਨੂੰ ਕਰਨਾ ਬਣਦਾ ਜੀ, ਜਦ ਉਹ ਸਰਟੀਫਾਈਡ ਹੋ ਗਿਆ ਇਹਨੇ ਨਸ਼ਾ ਨਹੀਂ ਕੀਤਾ ਸੀਗਾ। ਜਿਹੜਾ ਉਹ ਪੁਲਿਸ ਆਫੀਸਰ ਨੇ ਕਿਹਾ ਵੀ ਲੱਗਦਾ ਸੀਗਾ ਨਸ਼ਾ ਕੀਤਾ, ਉਹ ਤਾਂ ਜੀ ਜਿਹਦੇ ਅੱਗੇ ਇੰਨਾ ਨੁਕਸਾਨ ਹੋ ਗਿਆ, ਡਰਾਈਵਰ ਵੈਸੇ ਹੀ ਨਰਵਸ ਹੋ ਜਾਂਦਾ ਤੇ ਉਹਦਾ ਚਿਹਰਾ ਵੀ ਸਾਥ ਨਹੀਂ ਦਿੰਦਾ ਉਸ ਸਿਚੁਏਸ਼ਨ ਦੇ ਵਿੱਚ ਜੀ। ਤੇ ਇਸ ਲਈ ਮੇਰੇ ਖਿਆਲ ਨਾਲ ਕਾਨੂੰਨੀ ਰਾਏ ਲੈ ਕੇ ਕੋਈ ਨਾ ਕੋਈ ਪੈਰਵਾਈ ਕਰਨੀ ਚਾਹੀਦੀ ਹੈ। ਗਲਤੀ ਦੀ ਸਜ਼ਾ ਜ਼ਰੂਰ ਮਿਲੇ, ਉਹ ਗੱਲ ਵੱਖਰੀ ਹੈਗੀ ਹੈ, ਪਰ ਕਿਸੇ ਤੇ ਬਿਨਾਂ ਸਰਟੀਫਾਈਡ ਹੋ ਕੇ ਐਲੀਗੇਸ਼ਨ ਲਾ ਦੇਣਾ ਵੀ ਇਹਨੇ ਨਸ਼ਾ ਕੀਤਾ ਸੀਗਾ, ਉਹ ਬਹੁਤ ਮਾੜੀ ਘਟਨਾ ਹੈਗੀ ਆ। ਪਹਿਲਾਂ ਕਿਸੇ ਨੂੰ ਤੁਸੀਂ ਚੋਰ ਕਹਿ ਦਿਓ, ਬਾਅਦ ਮੈਂ ਕਹਿ ਦਿਓ ਨਹੀਂ ਮੈਨੂੰ ਭੁਲੇਖਾ ਲੱਗ ਗਿਆ ਸੀ। ਇੱਕ ਵਾਰ ਤਾਂ ਛਵੀ ਖਰਾਬ ਹੋਏ ਗਈ ਨਾ, ਗੱਲ ਤਾਂ ਇਹ ਹੈ ਜੀ। ਬਾਕੀ ਜਾਰੀ ਰੱਖੋ ਜੀ, ਸੁਣਦੇ ਜੀ। ਥੈਂਕ ਯੂ ਸੋ ਮਚ। ਬਲਵਿੰਦਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬੜੀ ਵਧੀਆ ਗੱਲ ਕਹੀ ਜਸਵੀਰ ਸਿੰਘ ਜੀ ਨੇ ਜੀ। ਤੇ ਦੂਜਾ, ਮੇਰੀ ਤਾਂ ਪਰਸੋਂ ਅਸੀਂ ਇੰਡੀਆਨਾ ਜਾ ਰਹੇ ਤੇ ਜਿਹੜੇ ਇੰਗਲਿਸ਼ ਦਾ ਟੈਸਟ ਹੈ ਉੱਥੇ ਵੀ ਸਕੇਲਾਂ ਤੇ ਨਾ ਪੁਲਿਸ ਖੜੀ ਹੈ ਹੁਣ ਜੀ। ਇੰਡੀਆਨਾ ਦੇ ਆਪਾਂ ਸਕੇਲ ਐਪਲ ਤੇ, ਹਾਂਜੀ ਇੰਡੀਆਨਾ 65 ਤੇ ਸ਼ਿਕਾਗੋ ਤੋਂ ਇੰਡੀਅਨ ਐਪਲ ਜਾ ਰਹੇ ਤੇ ਉੱਥੇ 3 ਪੁਲਿਸ ਵਾਲੇ, ਇੱਕ ਲੇਡੀਜ਼, 2 ਉਹ ਤੇ ਡਰਾਈਵਰ ਨੂੰ ਰੋਕ ਕੇ ਪੁੱਛ ਰਹੇ ਸੀ। ਤੁਹਾਡਾ ਵੀ ਹੋਇਆ ਟੈਸਟ? ਨਹੀਂ, ਸਾਡਾ ਅਸੀਂ ਸਾਊਥ ਸਾਈਡ ਜਾ ਰਹੇ ਤੇ ਨਾਰਥ ਸਾਈਡ ਤੇ ਜੀ। ਅੱਛਾ, ਉਹ ਨਾਰਥ ਸਾਈਡ ਵਾਲੇ ਪਾਸੇ। ਹਾਂਜੀ ਠੀਕ। ਹਾਂਜੀ। ਤੇ ਦੂਜਾ ਮੈਂ ਇਹ ਕਹਿਣਾ ਤਾਂ ਜਿੱਦਾਂ ਆਪਾਂ ਨਾ ਆਪਣੀਆਂ ਪੰਜਾਬੀ ਉਰੇ ਕੰਪਨੀਆਂ ਬਹੁਤ ਹੈ ਇੱਥੇ ਫਰਿੱਜ ਨੂੰ ਆਪਣੇ, ਤੇ 2.5-3 ਲੱਖ ਦਾ ਟਰੱਕ ਨਹੀਂ, ਆਪਾਂ ਕੋਈ ਆਉਂਦਾ ਜਦੇ ਉਹਨੂੰ ਚਾਬੀ ਦੇ ਦਿੰਦੇ ਆ ਵੀ ਲੈ ਭਾਈ ਚੜ ਜਾ ਤੂੰ ਟਰੱਕ ਤੇ। ਤੇ ਇਹਦਾ ਨਾ ਜਿਹੜਾ ਜੇ ਟ੍ਰੇਨਿੰਗ ਦੇ ਦੇਵੇ 10-20 ਘੰਟੇ ਵੀ, ਚਲ $20 ਘੰਟੇ ਹਿਸਾਬ ਨਾਲ ਉਹਨੂੰ $500 ਪੇ ਵੀ ਕਰ ਦੇਵੇ ਡਰਾਈਵਰ ਨੂੰ, ਭਾਈ ਆ ਤੇਰਾ ਡਰੱਗ ਟੈਸਟ ਕਰਾ, ਜਿੰਨੇ ਨਹੀਂ ਤੇਰੀ 3 ਦਿਨ ਮੈਂ ਰਿਪੋਰਟ ਆਣੀ, ਤੂੰ ਇੱਥੇ ਆ ਕੇ ਕਲਾਸਾਂ ਲਾ ਸਾਡੇ ਭਾਈ। ਇੱਕ ਤਾਂ ਉਹਨੂੰ ਇੰਗਲਿਸ਼ ਸਿਖਾ ਦਿਓ, ਇੱਕ ਦੂਜਾ ਮੈਨਰ ਸਿਖਾ ਦਿਓ, ਤੇ ਦੂਜਾ ਉਹਦਾ ਪਤਾ ਲੱਗ ਜਾਊਗਾ ਕਿੰਨਾ ਕੁ ਸਿੰਸੀਅਰ ਹੈ ਉਹ ਡਰਾਈਵਿੰਗ ਲਈ। ਇਹ ਵੀ ਇਹਨਾਂ ਨੂੰ ਸਕੂਲਾਂ ਨੂੰ ਕਰਨਾ ਚਾਹੀਦਾ ਜੀ। ਹਾਂਜੀ, ਇਹ ਸੁਜੈਸ਼ਨ ਤੇ ਮੇਰੇ ਤੋਂ। ਥੈਂਕ ਯੂ ਜੀ, ਥੈਂਕ ਯੂ ਜੀ, ਠੀਕ ਹੈ, ਮਿਹਰਬਾਨੀ ਜੀ, ਸ਼ੁਕਰੀਆ। ਜਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਗੱਲ ਕਰਨੀ ਸੀਗੀ, ਆ ਫਰੇਡ ਵੇਵ ਨੇ ਨਿਊਜ਼ ਪਾਈ ਆ ਕਿ ਪੋਸਟ ਆਫਿਸ ਜਿਹੜਾ ਆ ਉਹ ਹਜੇ ਵੀ
ਜਿਹੜੇ ਸਰਕਾਰੀ ਭਾਸ਼ਾ ਵਿੱਚ ਸਰਕਾਰ ਕਹਿੰਦੀ ਹੈ ਕਿ ਲੀਗਲ, ਉਹ ਅਜੇ ਵੀ ਉਹਨਾਂ ਨੂੰ ਲੋਡ ਦੇ ਰਹੇ ਆ, ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੇ, ਨਾ ਹੀ ਉਹਨਾਂ ਦੀ ਫੰਡਿੰਗ ਰੋਕ ਰਹੇ ਆ। ਤੇ ਕਹਿ ਰਿਹਾ ਕਿ ਇਹਨਾਂ ਨੂੰ ਤੁਸੀਂ ਟਰੱਕ ਤੇ ਨਹੀਂ ਚਾੜ ਸਕਦੇ, ਲਾਇਸੈਂਸ ਵੈਲਿਡ ਨੇਗੇ। ਫਰੇਟ ਵੇਵਸ ਨੇ ਕਹਿ ਰਹੇ ਆ ਵੀ ਪੋਸਟ USPS ਵਾਲੇ ਅਜੇ ਵੀ ਉਹਨਾਂ ਨੂੰ ਦੇਈ ਜਾ ਰਹੇ ਆ ਲੋਡ। ਹਾਂਜੀ, ਉਹਨਾਂ ਨੇ ਪਹਿਲਾਂ ਬੈਨ ਕੀਤੇ ਸੀ ਟੈਂਪਰੇਰੀ, ਲਾਸਟ ਵੀਕ ਨਿਊਜ਼ ਆਈ ਆ। ਅੱਛਾ, ਪਹਿਲਾਂ ਬੈਨ ਕੀਤੇ ਸੀ, ਬਾਅਦ ਵਿੱਚ ਉਹਨਾਂ ਦਾ ਸਾਰਾ ਸਿਸਟਮ ਹੈ ਲੱਗਿਆ, ਕਾਸਟ ਹਾਈ ਹੋ ਗਈ ਤੇ ਉਹਨਾਂ ਨੇ ਫੇਰ ਉਹਨਾਂ ਨੂੰ ਅਲਾਉਡ ਕਰਤਾ ਡਰਾਈਵ ਕਰਨ ਨੂੰ। ਇਹ ਨਿਊਜ਼ ਹਜੇ ਵੀ ਹੈਗੀ ਆ ਪੋਸਟ ਉੱਤੇ। ਅੱਛਾ, ਸੋ ਹੁਣ ਤੁਸੀਂ ਉਹਦਾ ਦੱਸ ਰਹੇ ਆ ਵੀ ਉਹ ਕੋਈ ਬਿਆਨ ਨਹੀਂ ਆਇਆ, ਮਿਲਣੇ ਸ਼ੁਰੂ ਹੋ ਗਏ, ਤੁਸੀਂ ਕਹਿੰਦੇ ਵੀ ਦੁਬਾਰਾ ਜਿਹੜੇ ਉਹ। ਹਾਂਜੀ, ਤੇ ਉਹਨਾਂ ਦੀ ਫੰਡਿੰਗ ਉਹਨੂੰ ਕੋਈ ਨਹੀਂ, ਸੈਕਟਰੀ ਨੇ ਕੋਈ ਬਿਆਨ ਨਹੀਂ ਦਿੱਤਾ ਹਜੇ ਤੱਕ ਕਿ ਉਹ ਕਾਹਤੋਂ ਉਹਨਾਂ ਨੂੰ ਲੋਡ ਦੇ ਰਹੇ ਆ, ਕੋਈ ਉਹਨਾਂ ਦੀ ਫੰਡਿੰਗ ਨੇ ਕੋਈ ਥ੍ਰੈਟ ਨਹੀਂ ਕੀਤਾ ਉਹਨਾਂ ਨੂੰ। ਠੀਕ ਹੈ ਜੀ, ਇਹ ਸੀ। ਠੀਕ ਹੈ, ਥੈਂਕ ਯੂ ਵੀਰੇ, ਥੈਂਕ ਯੂ। ਕੱਲ ਉੱਦਾਂ ਇੱਕ ਹੋਰ ਰਮਨ ਜੀ, ਹਰਜੋਤ ਜੀ, ਇੱਕ ਜੱਜ ਨੇ ਫੈਸਲਾ ਸੁਣਾਇਆ ਵੀ ਕਹਿੰਦੇ ਵੀ ਇਮੀਗ੍ਰੇਸ਼ਨ ਦੇ ਆਧਾਰ ਦੇ ਉੱਤੇ ਤੁਸੀਂ ਟਰਾਂਸਪੋਰਟੇਸ਼ਨ ਦੀ ਫੰਡਿੰਗ ਨਹੀਂ ਰੋਕ ਸਕਦੇ। ਇਹ ਇੱਕ ਜੱਜ ਨੇ ਕੱਲ ਫੈਸਲਾ ਜਿਹੜਾ ਉਹ ਦਿੱਤਾ ਹੈ, ਸ਼ੌਨ ਡਫੀ ਹੁਣਾਂ ਨੂੰ ਜਿਹੜਾ ਉਹ ਕਿਹਾ ਆ, ਕਿਉਂਕਿ ਜਿਹੜੀ ਕੈਲੀਫੋਰਨੀਆ ਦੀ ਫੰਡਿੰਗ ਬੰਦ ਕਰਨ ਦੇ ਪਿੱਛੇ ਇਹੀ ਸੀਗਾ ਨਾ, ਇਮੀਗ੍ਰੇਸ਼ਨ ਦਾ ਹੀ ਰੌਲਾ ਸੀਗਾ ਵੀ ਕਹਿੰਦੇ ਵੀ ਤੁਸੀਂ ਇਲੀਗਲਸ ਨੂੰ CDL ਦਿੱਤੇ ਹੋਏ ਆ ਤੇ ਉਹ ਇਦਾਂ ਆ। ਸੋ ਹੁਣ ਦੇਖਦੇ ਆ ਵੀ ਕਿਸ ਭਾ ਜਿਹੜੀ ਉਹ ਅੱਗੇ ਗੱਲ ਜਿਹੜੀ ਉਹ ਵੱਧਦੀ ਹੈਗੀ ਆ। ਸੋ ਰਮਨ ਜੀ, ਕੀ ਨਤਾਰਾ ਨਜ਼ਰ ਆਉਂਦਾ ਹੈ, ਕੁਛ ਹੈ ਵੀ ਇਹ ਨਾਨ ਡੋਮਿਸਾਈਲ CDLs ਦਾ ਕੀ ਬਣੂਗਾ, ਕਿਵੇਂ ਜਿਹੜਾ ਉਹ ਹੋਣ ਜਾ ਰਿਹਾ ਆ? ਅਜੇ ਤੱਕ ਤਾਂ ਕਨਫਿਊਜ਼ਨ ਹੀ ਕਨਫਿਊਜ਼ਨ ਆ। ਰਾਜਕਰਨ ਇਹਨਾਂ ਦਾ ਦੇਖੋ, ਇਹਦੇ 'ਚ ਸਿਚੁਏਸ਼ਨ ਜਿਹੜੀ ਆ ਨਾ, ਸਿਚੁਏਸ਼ਨ ਦੇਖੋ, ਇਸ ਚੀਜ਼ ਤੋਂ ਨਾ ਤੁਸੀਂ ਮੁਨਕਰ ਹੋ ਸਕਦੇ, ਨਾ ਮੈਂ, ਨਾ ਕੋਈ ਸੁਣਨ ਵਾਲਾ ਆਪਣਾ ਮੁਨਕਰ ਹੋ ਸਕਦਾ ਕਿ ਇਹ ਜਿਹੜਾ ਸਿਸਟਮ ਹੈਗਾ ਡਰਾਈਵਰ ਆਪਣਾ CDL ਦਾ ਸਿਸਟਮ ਹੈਗਾ, ਇਹ ਓਵਰਹਾਲ ਹੋਣ ਵਾਲਾ ਹੈ। ਨੋ ਮੈਟਰ ਵਾਟ, ਆਪਾਂ ਜੋ ਮਰਜ਼ੀ 'ਚ ਗੱਲ ਕਰੀਏ, ਇਹਨੂੰ ਓਵਰਹਾਲ ਕਰਨ ਦੀ ਲੋੜ ਹੈਗੀ ਆ। ਠੀਕ ਆ, ਇਹਦੇ ਵਿੱਚ ਜਿਹੜੀਆਂ ਚੀਜ਼ਾਂ, ਬਹੁਤ ਐਸੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਨਹੀਂ ਸੀ ਹੋ ਰਹੀਆਂ, ਜਿਵੇਂ ਕਿ ELDT ਰੂਲ ਜਿਹੜਾ ਹੈਗਾ, ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਹੈਗਾ, ਉਹ 160 ਘੰਟੇ ਦੀ ਟ੍ਰੇਨਿੰਗ ਰਿਕੁਆਇਰਡ ਕਰਦਾ ਹੈਗਾ। ਉਹ ਟ੍ਰੇਨਿੰਗ ਨਹੀਂ ਦਿੱਤੀ ਜਾ ਰਹੀ ਹੈਗੀ ਸਕੂਲਾਂ ਦੇ ਵਿੱਚ। ਜਿਹੜੇ ਜਦੋਂ ELDT ਰੂਲ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਨਹੀਂ ਹੋ ਰਹੀਆਂ ਹੈਗੀਆਂ। ਸੋ ਬਹੁਤ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਹੋਣ ਵਾਲੀਆਂ ਹੈਗੀਆਂ, ਬਹੁਤ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਸੁਧਾਰ ਆਉਣ ਦੀ ਲੋੜ ਹੈਗੀ ਆ। ਇੱਥੇ ਤੱਕ ਵੀ ਗੱਲ ਚੱਲ ਪਈ ਹੈਗੀ ਆ ਕਿ ਜਿਹੜਾ ਇਹ CDL ਲਾਇਸੈਂਸ ਹੈਗਾ ਆ, CDL ਜਿਹੜਾ ਨਾਨ ਡੋਮਿਸਾਈਲ CDL ਲਾਇਸੈਂਸ ਸੀਗਾ, ਇਹ ਐਕਚੁਅਲੀ ਇੱਕ ਪ੍ਰੋਬਲਮ ਨੂੰ ਸੌਰਟ ਕਰਨ ਲਈ ਇਹ ਚੀਜ਼ ਰਾਹ ਲੱਭਿਆ ਗਿਆ ਸੀਗਾ। ਕਿਉਂਕਿ ਜਦੋਂ ਆਪਾਂ ਗੱਲ ਕਰਦੇ ਆ ਕਿ ਇੱਕ CDL ਡਰਾਈਵਰ ਜਿਹੜਾ ਆ, ਆਪਾਂ ਤਾਂ ਚਲੋ ਗੱਲ ਕਰਦੇ ਕਿ ਆਪਣੇ ਜਿਹੜੇ ਡਰਾਈਵਰ ਆ, ਜਿਹੜੇ ਹੁਣ ਆਪਾਂ ਤਾਂ ਪਰਮਾਨੈਂਟਲੀ ਇੱਧਰ ਕੋਈ ਕੈਲੀਫੋਰਨੀਆ ਰਹਿੰਦਾ, ਕੋਈ ਇੰਡੀਅਨਾਪੋਲਿਸ ਰਹਿੰਦਾ, ਕੋਈ ਕਿਤੇ ਰਹਿੰਦਾ, ਤੇ ਉਹ ਜਿਹੜਾ CDL ਦੇ ਨਾਲ ਉਹ ਸਾਰੀ ਸਟੇਟਸ ਦੇ ਵਿੱਚ ਕਿਤੇ ਵੀ ਡਰਾਈਵ ਕਰ ਸਕਦੇ। ਇਹ ਇੱਕ ਮਤਲਬ ਕਿ ਬਣਾਇਆ ਗਿਆ ਸੀਗਾ। ਪਰ ਹੁਣ ਕਈ ਐਸੀਆਂ ਜੌਬਸ ਹੈਗੀਆਂ ਜਿਹਦੇ ਵਿੱਚ ਕਿ ਕਈ ਡਰਾਈਵਰਸ ਨੂੰ 4 ਮਹੀਨੇ ਵਾਇਓਮਿੰਗ 'ਚ ਜਾ ਕੇ ਕੰਮ ਕਰਨਾ ਪੈਂਦਾ। ਉਹ ਜਿਹੜੇ ਆਪਣੇ ਆਇਲ ਫੀਲਡ 'ਚ ਕੰਮ ਕਰਦੇ ਆ, ਕਦੀ ਉਹ ਟੈਕਸਸ ਦੇ ਵਿੱਚ 4 ਮਹੀਨੇ ਹੁੰਦੇ ਆ, ਕਦੀ ਕਿਤੇ ਹੁੰਦੇ ਆ, ਜਾਂ ਕੋਈ ਡਰਾਈਵਰ ਸੀਜ਼ਨਲੀ ਕਿਤੇ ਕੰਮ ਕਰਦਾ, ਕਿਸੇ ਸਟੇਟ 'ਚ ਕੋਈ ਕਿਤੇ ਕਰਦਾ। ਸੋ ਉਹ ਜਿਹੜੀ ਰਿਕੁਆਇਰਮੈਂਟ ਸੀਗੀ ਕਿ ਜਦੋਂ ਤੁਸੀਂ ਆਪਣਾ ਸਟੇਟ ਚੇਂਜ ਕਰਦੇ ਆ, ਤੁਹਾਨੂੰ ਵਿਦਨ ਸਰਟਨ ਟਾਈਮ ਆਪਣਾ ਲਾਇਸੈਂਸ ਜਿਹੜਾ ਉਹ ਚੇਂਜ ਕਰਨਾ ਪੈਂਦਾ ਆ ਟੂ ਦੈਟ ਸਟੇਟ ਜਿੱਥੇ ਤੁਸੀਂ ਰਹਿਣਾ ਆ। ਸੋ ਉਸ ਸਮੱਸਿਆ ਦੇ ਨਾਲ ਉਸ ਸਮੱਸਿਆ ਦਾ ਹੱਲ ਕੱਢਿਆ ਗਿਆ ਸੀਗਾ ਨਾਨ ਡੋਮਿਸਾਈਲ ਲਾਇਸੈਂਸ। ਨਾਨ ਡੋਮਿਸਾਈਲ ਲਾਇਸੈਂਸ ਜਿਹੜਾ ਸੀਗਾ ਓਰੀਜਨਲੀ ਉਹ ਸਿਰਫ ਤੇ ਸਿਰਫ ਵਿਦਨ ਯੂਨਾਈਟਿਡ ਸਟੇਟਸ, ਜਦੋਂ ਇੱਕ ਸਟੇਟ ਤੋਂ ਦੂਜੀ ਸਟੇਟ 'ਚ ਜਾਂਦਾ ਬੰਦਾ, ਤੇ ਉਹ ਉੱਥੋਂ ਦੀ DMV 'ਚ ਜਾ ਕੇ ਆਪਣਾ ਟੈਂਪਰੇਰੀ ਇੱਕ ਨਾਨ ਡੋਮਿਸਾਈਲ ਲਾਇਸੈਂਸ ਇਸ਼ੂ ਕਰਵਾ ਸਕਦਾ ਉਸ ਸਟੇਟ ਦਾ। ਠੀਕ ਹੈ ਨਾ, ਤਾਂ ਕਿ ਜਦੋਂ ਉਹਨੂੰ ਉੱਥੇ ਟਿਕਟ ਮਿਲੇ ਜਾਂ ਕੋਈ ਗੱਲ ਹੋਵੇ ਤਾਂ ਉਹ ਸਟੇਟ ਦੇ ਵਿੱਚ ਉਹ ਗੱਲ ਰਵੇ। ਉਹ ਕਿਉਂਕਿ ਇੱਥੇ ਇਹ ਬੜੀ ਪ੍ਰੋਬਲਮ ਆ ਕਿ ਇੱਕ ਸਟੇਟ ਦਾ ਲਾਇਸੈਂਸ ਆ, ਉਹਨੂੰ ਟਿਕਟ ਕਿਤੇ ਮਿਲਦੀ ਆ, ਉਹਦੀ ਕਿਤੇ ਕੋਈ ਸਟੇਟ 'ਚ ਰਿਪੋਰਟ ਕਰਦੀ, ਕੋਈ ਨਹੀਂ ਕਰਦੀ। ਸੋ ਬੜੀਆਂ ਇਰੈਗੂਲਰਿਟੀਜ਼ ਆ ਇਸ ਸਿਸਟਮ ਦੇ ਵਿੱਚ ਇਸ ਵੇਲੇ ਵੀ। ਸੋ ਦੇਖਿਆ ਜਾਵੇ ਤਾਂ ਇੱਥੇ ਇਸ ਵੇਲੇ ਇੱਕ ਇਹ ਵੀ ਚੀਜ਼ ਪੁਸ਼ ਹੋ ਰਹੀ ਆ ਕਿ ਜਿਹੜਾ CDL ਹੈਗਾ, ਇਹ ਫੈਡਰਲੀ ਇਸ਼ੂ ਹੋਣਾ ਚਾਹੀਦਾ। ਇਹ ਸਟੇਟ ਵਾਈਜ਼ ਇਸ਼ੂ ਹੀ ਨਹੀਂ ਹੋਣਾ ਚਾਹੀਦਾ। ਇਹਨੂੰ ਵਰਕ ਪਰਮਿਟ ਇਸ਼ੂ ਹੁੰਦੇ ਆ ਫੈਡਰਲੀ ਵੀ ਉਦਾਂ ਹੀ ਕਰਦੇ। ਇਹ ਜਿਹੜਾ CDL ਆ, ਇਹ ਇੱਕ ਫੈਡਰਲ ਡਾਕੂਮੈਂਟ ਹੋਣਾ ਚਾਹੀਦਾ, ਜਿਹੜਾ ਕਿ ਫੈਡਰਲ ਗਵਰਨਮੈਂਟ ਵੱਲੋਂ ਇਸ਼ੂ ਹੋਵੇ ਤੇ ਇਹ ਹਰ ਸਟੇਟ ਦੇ ਵਿੱਚ ਇੱਕੋ ਹੀ ਲੈ ਤੇ ਚੱਲੇ। ਇਹਦੀਆਂ ਰੂਲ ਐਂਡ ਰੈਗੂਲੇਸ਼ਨ ਇੱਕੋ ਹੀ ਹੋਣ, ਇਹਨੂੰ ਇਸ਼ੂ ਕਰਨ ਦੀਆਂ ਲੈਵਲ ਇੱਕੋ ਹੋਵੇ, ਇਹਦੀ ਕੰਪਲਾਇੰਸ ਇੱਕੋ ਹੋਵੇ। ਸੋ ਜਿਹੜੀਆਂ ਇਸ ਵੇਲੇ ਸਟੇਟ ਬਾਈ ਸਟੇਟ ਇਰੈਗੂਲਰਿਟੀਜ਼ ਹੈਗੀਆਂ, ਸਟੇਟ ਬਾਈ ਸਟੇਟ ਜਿਹੜੀਆਂ ਚੀਜ਼ਾਂ ਹੈਗੀਆਂ, ਇਹਨਾਂ ਦੇ ਵਿੱਚ ਜੋ ਇਰੈਗੂਲਰਿਟੀਜ਼ ਆ, ਉਹਨਾਂ ਦੇ ਕਰਕੇ ਪ੍ਰੋਬਲਮਾਂ ਖੜੀਆਂ ਹੋ ਰਹੀਆਂ ਆ। ਸੋ ਡੈਫੀਨੇਟਲੀ ਇਹਦੇ ਵਿੱਚ ਕੋਈ ਨਾ ਕੋਈ ਸੁਧਾਰ
ਲਿਆਉਣਾ ਪੈਣਾ ਆ। ਅਦਰਵਾਈਜ਼ ਇਹ ਜਿਹੜੇ ਇਸ਼ੂਜ਼ ਹੈਗੇ, ਇਹ ਜਿਹੜੀਆਂ ਪ੍ਰੋਬਲਮਸ ਹੈਗੀਆਂ, ਇਹ ਟਾਈਮ ਟੂ ਟਾਈਮ ਖੜੀਆਂ ਰਹਿਣੀਆਂ ਆ। ਕਿਉਂਕਿ ਜਿਹੜੇ ਕਿੱਤੇ ਦੀ ਗੱਲ ਕਰਦੇ ਆ, ਉਹ ਫੈਡਰਲੀ ਮੈਂਡੇਟਡ ਕਿੱਤਾ ਹੈਗਾ ਆ। ਅਸੀਂ DOT ਦੇ ਅਥਾਰਟੀ ਦੇ ਅੰਡਰ ਆਉਂਦੇ ਆ, FMCSA ਸਾਨੂੰ ਓਵਰਸੀ ਕਰਦੀ ਆ, ਪਰ ਸਾਡੇ ਜਿਹੜੇ ਕੁਛ ਇੱਕ ਕੰਮ ਆ ਉਹ ਸਟੇਟ DMV ਦੇ ਕੋਲ ਆ। ਸੋ ਸਟੇਟ DMV ਆਪਣੇ ਤਰੀਕੇ ਨਾਲ ਕੰਮ ਕਰਦੀ ਆ, ਉਹ ਸਟੇਟ ਦੀ ਗਵਰਨਮੈਂਟ ਹੋਰ ਹੈਗੀ ਆ, ਫੈਡਰਲ ਹੋਰ ਹੈਗੀ ਆ। ਸੋ ਇੱਥੇ ਇੰਨੀਆਂ ਕੁ ਕੰਪਲੀਕੇਸ਼ਨਸ ਹੈਗੀਆਂ ਕਈ ਚੀਜ਼ਾਂ ਦੇ ਵਿੱਚ। ਤੁਸੀਂ ਯਕੀਨ ਕਰਿਓ ਕਿ ਕਈ ਵਾਰੀ ਇਹ ਚੀਜ਼ ਜਿਹੜੀ ਆ, ਮੈਂ ਕਈ ਵਾਰੀ ਅੱਗੇ ਵੀ ਗੱਲ ਕਰਦਾ ਹੁੰਦਾ ਕਿ ਜਦੋਂ ਕਿਤੇ ਤੁਸੀਂ ਸਕੇਲ ਦੇ ਉੱਤੇ ਚਲੇ ਜਾਓ ਜਾਂ ਕਿਸੇ DOT ਆਫਿਸਰ ਨਾਲ ਗੱਲ ਕਰ ਲਓ ਤੇ ਤੁਸੀਂ ਕੋਈ ਇੱਕ ਸਵਾਲ ਅੱਗੇ ਰੱਖਦੇ ਹੋ, ਤੇ ਜੇ 4 ਜਣੇ ਖੜੇ ਆ ਉੱਥੇ 4 ਡਿਫਰੈਂਟ ਜਵਾਬ ਮਿਲਣੇ ਉਹਨਾਂ ਦੇ ਕੋਲੋਂ। ਏਦਾਂ ਹੀ ਇਹ ਕਰਕੇ ਇਹ ਜਿਹੜੀ ਚੀਜ਼ ਹੈ ਨਾ, ਜਦੋਂ ਫੈਡਰਲ ਲੈਵਲ ਤੇ ਕੋਈ ਚੀਜ਼ ਲਾਗੂ ਹੁੰਦੀ ਆ, ਸਟੇਟ ਨੂੰ ਹੁਣ ਇਹੋ ਹੀ ਦੇਖ ਲਓ, ਆ ਮੈਡੀਕਲ ਵਾਲਾ ਆ। ਹੁਣ ਮੈਡੀਕਲ ਵਾਲਾ ਪ੍ਰੋਬਲਮ ਕਿੱਡੀ ਕੁ ਵੱਡੀ ਪ੍ਰੋਬਲਮ ਹੈ ਵੀ ਜੇ ਸਟੇਟ ਦੇ ਵਿੱਚੋਂ ਡਾਕਟਰ ਨੇ ਕਿਹਾ ਜੀ ਉੱਥੇ FMCSA ਨੂੰ ਦੇਣਾ, 10 ਸਟੇਟਾਂ ਅਜੇ ਵੀ ਉਦਾਂ ਹੀ ਤੁਰੀਆਂ ਫਿਰਦੀਆਂ। 6 ਮਹੀਨੇ ਉਹ ਚੱਲੇ, ਉਦਾਂ ਹੀ ਤੁਰਿਆ ਫਿਰਦਾ, ਲਟਕਦਾ ਫਿਰਦਾ, ਕਿਉਂਕਿ ਸਟੇਟ ਦੀ ਆਪਣੀ ਮਰਜ਼ੀ ਆ, ਕਰਨਾ ਨਹੀਂ ਕਰਨਾ। ਠੀਕ ਹੈ ਨਾ। ਜਦੋਂ ELD ਲਾਗੂ ਹੋਈ ਸੀਗੀ, ਕੈਲੀਫੋਰਨੀਆ ਨੇ 5 ਸਾਲ ELD ਨਹੀਂ ਲਾਗੂ ਕੀਤੀ, ਆਪਣੀ ਮਰਜ਼ੀ ਨਾਲ ਤੁਰੇ ਫਿਰਦੇ ਸੀ, ਜੋ ਮਰਜ਼ੀ ਅਸੀਂ। ਇਹ ਚੀਜ਼ਾਂ ਜਿਹੜੀਆਂ ਨਾ ਇਰੈਗੂਲਰਿਟੀਜ਼ ਆ, ਇਹ ਕਿਤੇ ਨਾ ਕਿਤੇ ਇਹ ਠੀਕ ਕਰਨੀਆਂ ਪੈਣੀਆਂ। ਪਰ ਇਸ ਵੇਲੇ ਬਹੁਤ ਜਿਹੜਾ ਇਹ ਕਸੂਤੀ ਪ੍ਰੋਬਲਮ ਹੈਗੀ ਆ। ਜੀ ਬਿਲਕੁਲ। ਕੁਛ ਕੁ ਹੋਰ ਕਾਲਰ ਆਪਣੇ ਕੋਲ ਬਚੇ ਆ ਤੇ ਪ੍ਰੋਗਰਾਮ ਦਾ ਸਮਾਂ ਆਪਾਂ ਥੋੜਾ ਜਿਹਾ ਅਗਲੇ ਪ੍ਰੋਗਰਾਮ ਚੋਂ ਨਾਲ ਆਧਾਰਾ ਜਿਹੜਾ ਉਹ ਲੈ ਲਵਾਂਗੇ ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਜਿਹੜਾ ਪ੍ਰੋਗਰਾਮ ਚ ਵਧਾਂਗੇ। ਅਗਲੇ ਕਾਲਰ ਨੇ ਹਰਜਿੰਦਰ। ਹੈਲੋ। ਹਾਂਜੀ ਹਰਜਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਥੋਂ ਮੰਟਿੱਕੇ ਤੋਂ ਬੋਲਦਾ ਜੀ। ਜੀ ਮੈਂ ਨਾ ਇੱਕ ਐਜ਼ ਏ ਪੇਰੈਂਟਸ, ਮੈਂ 62 ਸਾਲ ਦੀ ਏਜ ਆ, ਮੈਂ 30-32 ਸਾਲ ਤੋਂ ਟਰੱਕ ਚਲਾਉਣਾ। ਠੀਕ ਹੈ ਜੀ। ਮੈਂ ਨਾ ਉਹਨਾਂ ਪੇਰੈਂਟਸ ਨੂੰ ਇੱਕ ਕਹੂੰਗਾ ਕਿ ਆਪਣੇ ਬੱਚਿਆਂ ਨੂੰ, ਚਾਹੇ ਉਹ ਬੱਚੇ ਪੇਰੈਂਟਸ ਇੰਡੀਆ ਬੈਠੇ ਚਾਹੇ ਇੱਥੇ ਆ, ਜਿੱਦਾਂ ਹੁਣ ਜਸ਼ਨਪ੍ਰੀਤ ਸਿੰਘ ਨਾ ਜੀ, 21 ਸਾਲ ਦੀ ਉਮਰ ਆ, ਚਾਹੇ ਉਹਨੂੰ ਡਰੱਗ ਕੀਤੀ ਚਾਹੇ ਨਹੀਂ ਕੀਤੀ, ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਉਹ ਅਮਰੀਕਾ 'ਚ ਟਰੱਕ ਚਲਾਉਣਾ ਹਲੇ ਬਹੁਤ ਛੋਟਾ ਬੱਚਾ ਆ ਜੀ। ਮੈਂ ਇਹ ਕਹੂੰਗਾ ਵੀ ਆਪਣੇ ਬੱਚਿਆਂ ਨੂੰ 24 ਸਾਲ ਦੀ ਮੈਚਿਓਰ ਹੋ ਲੈਣ ਦਿਓ। ਹੁਣ ਖਾਲਸਾ ਜੀ, ਹਰਜੋਤ ਖਾਲਸਾ ਜੀ ਵੀ ਮੈਂ ਚੰਗੀ ਤਰ੍ਹਾਂ ਜਾਣਦਾ, ਪੜ੍ਹੇ ਲਿਖੇ ਆ। ਇਹ ਰਮਨ ਭਾਜੀ ਵੀ ਪੜ੍ਹੇ ਲਿਖੇ ਆ, ਗ੍ਰੈਜੂਏਸ਼ਨਾਂ ਪੋਸਟ ਗ੍ਰੈਜੂਏਸ਼ਨਾਂ ਕੀਤੀਆਂ ਹੋਈਆਂ। ਜਦੋਂ ਕੋਈ ਵੀ ਬੱਚਾ ਕੋਈ ਵੀ ਜੌਬ ਦਿੰਦਾ, ਕੋਈ ਵੀ ਇੰਪਲੋਇਰ ਕਹਿੰਦਾ ਪਹਿਲਾਂ ਤੇਰੇ ਕੋਲ ਡਿਗਰੀ ਕੀ ਆ, ਬੈਚਲਰ ਡਿਗਰੀ ਹੈਗੀ ਆ, ਮਾਸਟਰ ਹੈਗੀ ਆ। ਇਸੇ ਤਰ੍ਹਾਂ ਨਾ ਇੱਕ ਉਮਰ ਆ। ਮੈਂ ਇੰਡੀਆ ਵੀ ਟਰੱਕ ਸੀ ਸਾਡੇ ਕੋਲ, ਇੱਥੇ ਵੀ ਮੈਂ 32 ਸਾਲ ਤੋਂ ਦੇ ਏਰੀਏ ਦੇ ਵਿੱਚ ਹੀ ਟਰੱਕ ਚਲਾਉਣਾ। ਮੈਂ ਇੱਕ ਦੇਖੀ ਹੈ ਗੱਲ ਵੀ 24 ਸਾਲ ਤੋਂ ਪਹਿਲਾਂ ਨਿਆਣੇ ਨੂੰ ਕਮਰਸ਼ੀਅਲ ਕਲਾਸ ਐਜ਼ ਏ ਅਮਰੀਕਨ ਟਰੱਕ ਨਾ ਫੜਾਓ, ਸੁਜੈਸਟ ਨਾ ਕਰੋ। ਹੁਣ 21 ਸਾਲ ਦਾ ਮੁੰਡਾ, ਜਿੱਦਣ ਇਹਦਾ ਪਤਾ ਲੱਗਿਆ ਵੀ ਇਹਨੇ ਡਰੱਗ ਖਾਧੀ ਆ, ਮੈਂ ਬਿਲਕੁਲ ਡਿਨਾਈ ਕੀਤਾ ਉਦੋਂ। ਮੈਂ ਕਿਹਾ ਡਰੱਗ ਡਰੂ ਕੋਈ ਨਹੀਂ ਖਾਧੀ। 21 ਸਾਲ ਦੇ ਨਿਆਣੇ ਨੂੰ ਕੀ ਪਤਾ ਐਡਾ ਵੱਡਾ ਟਰੱਕ ਚਲਾਉਣਾ LA ਸ਼ਹਿਰ ਦੇ ਵਿੱਚ। ਭਾਈ ਉਹਨੂੰ ਮੈਚੋਰ ਹੋ ਲੈਣ ਦਿਓ, ਬੱਚੇ ਨੂੰ ਕੁਛ ਪੜ੍ਹਾ ਲਓ ਪਹਿਲਾਂ। ਬੱਚੇ ਦੇ ਇੰਡੀਆ ਵਾਲੇ ਵੀ ਬੈਠੇ ਕਹੋ ਬੱਚੇ ਬੇਟੇ ਬਹੁਤ ਛੋਟਾ ਹੈ, ਹਾਲੇ ਲਾਇਸੈਂਸ ਨਾਲ ਹੈ। ਉਹ ਲੋਕਾਂ ਨੂੰ ਵੀ ਦੇਖੋ 3 ਬੰਦੇ ਮਾਰਤੇ ਆ, ਆਪ ਤਾਂ ਬਚ ਗਿਆ। ਜੇ ਆਪ ਟਰੱਕ ਨੂੰ ਅੱਗ ਲੱਗ ਜਾਂਦੀ, ਕਿੰਨੇ ਮੁੰਡੇ ਸਾਡੇ ਅੱਜ ਮਰੇ ਆ ਟਰੱਕਾਂ ਦੇ ਵਿੱਚ ਅੱਗ ਲੱਗ ਕੇ, ਹਨਾ। ਸੋ ਮੈਂ ਇਹੋ ਹੀ ਸੁਜੈਸ਼ਨ ਕਰੂੰਗਾ ਤੁਹਾਡੇ ਰੇਡੀਓ ਤੋਂ, ਪੇਰੈਂਟਸ ਨੂੰ ਕਰੂੰਗਾ ਵੀ ਆਪਣੇ ਬੱਚਿਆਂ ਨੂੰ 24 ਸਾਲ ਤੱਕ ਹੋ ਲੈਣ ਦਿਆ ਕਰੋ, ਉਹਨਾਂ ਨੂੰ ਫੇਰ ਟਰੱਕ ਦਾ ਲਾਇਸੈਂਸ ਲੈਣ ਦਿਆ। ਤੇ ਸਕੂਲਾਂ ਵਾਲਿਆਂ ਨੂੰ ਵੀ ਕਹੂੰਗਾ, ਕਮਿਊਨਿਟੀ ਨੂੰ ਵੀ ਇਹ ਕਹੂੰਗਾ, ਆਪਣੀ ਨੂੰ ਪੰਜਾਬੀ ਕਮਿਊਨਿਟੀ ਨੂੰ ਵੀ, ਵੀ ਮੇਰਾ ਐਕਸਪੀਰੀਅੰਸ ਆ ਵੀ 24 ਸਾਲ ਤੱਕ ਬੱਚਾ, ਜਦੋਂ ਤੁਸੀਂ ਕੋਈ ਵੀ ਦੇਖ ਲਓ ਡਿਗਰੀ ਕਰਦੇ ਹੋ, ਕੋਈ ਵੀ ਉਹ 23-24 ਸਾਲ ਦਾ ਬੱਚਾ ਹੋ ਜਾਂਦਾ, ਤਾਂ ਉਦੋਂ ਜਾ ਕੇ ਉਹਨੂੰ ਜੌਬ ਮਿਲਦੀ ਆ। ਚਾਹੇ ਉਹ ਡਾਕਟਰ ਆ, ਚਾਹੇ ਉਹ ਇੰਜੀਨੀਅਰ ਆ, ਚਾਹੇ ਕੋਈ ਬਿਜ਼ਨਸ ਆ, ਚਾਹੇ ਕੋਈ CPA, ਕੁਛ ਵੀ ਆ। ਮੈਂ ਇਹੋ ਕਹੂੰਗਾ ਵੀ ਨਿਆਣਿਓ, ਪੇਰੈਂਟਸ ਨੂੰ ਵੀ, ਬੱਚਿਆਂ ਨੂੰ ਵੀ, ਸਕੂਲਾਂ ਵਾਲਿਆਂ ਨੂੰ ਵੀ, ਯਾਰ 25 ਸਾਲ ਦਾ ਹੋ ਲੈਣ ਮੁੰਡਾ ਨਿਆਣਾ ਮੈਚੁਰ ਹੋ ਜਾਂਦਾ। ਥੈਂਕ ਯੂ। ਦੂਜੀ ਗੱਲ ਇੱਕ ਭਾਜੀ ਇੱਕ ਮਾੜੀ ਜਿਹਾ ਹੋ ਰਿਹਾ, ਇੱਕ ਅੱਧਾ ਮਿੰਟ। ਤੇ ਸਾਡੇ ਨੇ ਜਿਹੜੇ ਉਹ ਕੱਲੇ ਓਨਰ ਆਪਰੇਟਰ ਜਿਹਨਾਂ ਕੋਲ ਇੱਕ ਟਰੱਕ ਆ, ਮੈਂ ਇੰਨੀ ਡਿਸਕਸ ਉਹਨਾਂ ਨਾਲ ਕਰਦਾ, ਉਹਨੇ 2 ਡਰਾਈਵਰ ਪਾਏ ਹੋ ਆ, 2 ਡਰਾਈਵਰਾਂ ਦੇ ਡਰੱਗ ਕੀਤੇ ਹੋ ਆ, ਚਲਾਉਂਦਾ ਇੱਕੋ ਹੀ ਆ। ਤੇ 2 ਵੀਕ ਪਹਿਲਾਂ LA ਤੋਂ ਮੈਨੂੰ ਬੜਾ ਸਮਝਾਇਆ, ਮੈਂ ਕਿਹਾ ਏਦਾਂ ਨਾ ਕਰ। LA ਤੋਂ ਆਉਂਦਾ, ਚਲੋ ਬਚ ਗਿਆ, ਟਰੱਕ ਵੀ ਬਚ ਗਿਆ। ਟਰੱਕ 5 ਦੇ ਉੱਤੇ ਉਹਨੇ ਘਮਾਟਾ ਖਾ ਗਿਆ। ਉਹਦਾ ਕੀ ਹੋਇਆ ਭਈ, 2 ਡਰਾਈਵਰਾਂ ਜਿੰਨਾ ਕੰਮ ਕਰਦਾ ਸੀਗਾ ਉਹ।
ਤੁਸੀਂ ਦੇਖੋ, ਤੁਸੀਂ ਵੀ ਇੱਥੇ ਰੇਡੀਓ ਚਲਾਉਣੇ ਆ, 14 ਘੰਟੇ ਬਹੁਤ ਹੁੰਦੇ ਆ, 10-12 ਘੰਟੇ ਬਹੁਤ ਹੁੰਦੇ ਟਰੱਕ ਚਲਾਉਣ ਨੂੰ ਇੱਕ ਦਿਨ 'ਚ। ਕਿੰਨਾ ਕੁ ਅਸੀਂ ਕੀ ਦਿਖਾਉਣੇ ਆ ਵੀ ਅਸੀਂ ਮੈਂ ਤੇ 32 ਸਾਲ ਤੋਂ ਟਰੱਕਿੰਗ 'ਚ ਆ ਬਈ, ਮੈਂ ਓਵਰ ਆਵਰੇਜ ਦੇਖੇ ਬੰਦੇ ਚਲਾਉਂਦੇ ਟਰੱਕ। ਇੰਨਾ ਹੀ ਆ ਮੇਰਾ ਕਹਿਣਾ ਭਾਜੀ। ਥੈਂਕ ਯੂ ਜੀ। ਤੇ ਇਹਦਾ ਨਾ ਆਪਣੇ ਰਮਨ ਜੀ ਸਾਰਾ ਦੇਖੀਏ। ਕੁਝ ਹੋਇਆ ਕੀ ਆ ਵੀ ਹੁਣ 8 ਲੱਖ ਜਿਹੜੇ ਕਮਰਸ਼ੀਅਲ ਟਰੱਕ ਡਰਾਈਵਿੰਗ ਲਾਇਸੈਂਸ ਹੋਲਡਰਸ ਆ, ਉਹਨਾਂ ਦੇ ਉੱਤੇ ਅਸਰ ਪੈਣ ਜਾ ਰਿਹਾ। ਨਵੀਂ ਸਟੱਡੀ ਜਿਹੜੀ ਆਈ ਆ ਨਾ JB ਹੰਟ ਤੇ ਨੋਇਲ ਪੈਰੀ ਦੀ, ਕਹਿੰਦੇ ਵੀ ਇਹ ਸੇਫਟੀ ਨਾਲੋਂ ਇਮੀਗ੍ਰੇਸ਼ਨ ਕ੍ਰੈਕਡਾਊਨ ਜ਼ਿਆਦੇ ਆ। 6,14,000 ਜਿਹੜੇ ਡਰਾਈਵਰਸ ਆ ਉਹ ਐਗਜ਼ਿਟ ਕਰ ਜੂਗੇ ਟਰੱਕਿੰਗ ਇੰਡਸਟਰੀ ਨੂੰ। ਇਹ ਓਵਰਰਾਈਡ ਮੈਗਜ਼ੀਨ ਦੀ ਜਿਹੜੀ ਆ ਅੱਜ ਦੀ ਰਿਪੋਰਟ ਹੈਗੀ ਆ। ਤੇ ਉਹਨਾਂ ਨੇ ਕਿਹਾ ਵੀ ਆਲਰੇਡੀ ਰਿਊਮਰਸ ਆਲਰੇਡੀ ਆ ਵੀ ਪਾਰਕਿੰਗ ਲੋਟਸ ਦੇ ਵਿੱਚ ਜਿਹੜੇ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੋਲਡਰਸ ਆ ਉਹ ਘਟ ਗਏ ਆ। ਉੱਥੇ ਜਿਹੜੀ ਆਈਸ ਵਾਲੇ ਵੀ ਕਈ ਜਗ੍ਹਾ ਤੇ ਦੇਖੇ ਜਾ ਰਹੇ ਆ। ਸੋ ਇਹਦਾ ਅਸਰ ਜਿਹੜਾ ਆ ਇਹ 2-4 ਜਾਣਿਆਂ ਦਾ ਜਿਹੜਾ ਹੋਇਆ ਬਹੁਤ ਵੱਡਾ ਜਿਹੜਾ ਅਸਰ ਪੂਰੀ ਇੰਡਸਟਰੀ ਤੇ ਹੋਇਆ। ਜੀ ਬਿਲਕੁਲ। ਤੇ ਆਪਣਾ ਰਾਜਕਿਰਨ ਜਿਹੜਾ ਇੱਕ ਜਵਾਬ ਆਇਆ ਹੈਗਾ ਰਾਜ ਇਕਬਾਲ ਨੱਟ ਹੁਣਾਂ ਦਾ ਆਪਣਾ YouTube ਤੇ ਮੈਂ ਦੇਖ ਰਿਹਾ ਹੈਗਾ ਕਿ ਮਾਈ EMPLOYER ਟੋਲਡ ਮੀ ਵੀ ਹੈਵ 1 full quarter to take the random drug test. I took after 1 week, everything went fine. ਭਾਜੀ everything went fine for right now, ਪਰ ਜਦੋਂ audit ਆਉਣਾ ਆ ਉਦੋਂ everything fine ਨਹੀਂ ਹੋਣੀ ਹੈਗੀ। Employer is not supposed to tell you that how much time they have to do the drug test. Employer is not allowed to tell you. So ਜਦੋਂ employer ਤੁਹਾਨੂੰ announce ਕਰਦਾ ਆ you have only 24 hours to take the random drug test. What is the random means? Random ਦਾ ਮਤਲਬ ਕੀ ਆ? ਜੇ random ਇੱਕ ਕੁਆਟਰ ਦੇ ਵਿੱਚ ਕਰਾਉਣਾ ਹੈ ਉਹ random ਨਹੀਂ ਗਾ ਹੈਗਾ, ਉਹ planned ਹੈਗਾ। ਠੀਕ ਹੈ ਨਾ। So go read the guidelines on FMCSA DOT. What are the guidelines of random drug test? So random drug test ਜਿਹੜਾ ਹੈਗਾ ਆ ਉਹਦੇ ਲਈ ਤੁਹਾਨੂੰ ਇੱਕ ਕੁਆਟਰ ਦੇ ਵਿੱਚ ਉਹ random ਨਹੀਂ ਹੈਗਾ। ਸੋ ਇਸ ਕਰਕੇ ਸੋ ਪਲੀਜ਼ ਜੇ EMPLOYERS ਐਸਾ ਕੰਮ ਕਰ ਰਹੇ ਹੈਗੇ ਯੂ ਆਰ ਤੁਸੀਂ ਆਪਣੇ ਆਡਿਟ ਦੇ ਵਿੱਚ ਫੇਲ ਹੋਣ ਦੀ ਤਿਆਰੀ ਕਰ ਰਹੇ ਹੈਗੇ ਆ। ਸੋ ਦੈਟਸ ਮਾਈ ਐਡਵਾਈਸ। ਸੋ ਗੋ ਰੀਡ ਦਾ ਗਾਈਡਲਾਈਨਸ। everything is fine right now, but when the audit will come or when ਕੋਈ ਪ੍ਰੋਬਲਮ ਹੈਪਨ ਹੁੰਦੀ ਆ ਉਦੋਂ ਇਹ ਚੀਜ਼ਾਂ ਜਿਹੜੀਆਂ ਆ ਇਹ ਤੁਹਾਡੇ ਸਾਹਮਣੇ ਆਉਣੀਆਂ ਹੈਗੀਆਂ ਕਿ ਉੱਥੇ ਕੀ ਗਲਤੀਆਂ ਕੀਤੀਆਂ। ਪੁਰਾਣੀਆਂ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਣੀਆਂ। ਇੱਕ ਜਿਹੜੇ ਭਾਜੀ ਹੁਣੀ ਗੱਲ ਕਰਕੇ ਗਿਆ ਮੰਟਿਕਾ ਤੋਂ, ਮੈਂ ਉਹਦਾ ਇੱਕ ਛੋਟਾ ਜਿਹਾ ਚੀਜ਼ ਕਹਿਣੀ ਚਾਹੁੰਦਾ ਆ ਜਿਹੜੀ ਮੇਰੇ ਮਨ ਦੇ ਵਿੱਚ ਬੜੇ ਦਿਲ ਸੀਗੀ, ਜਿਹੜੀ ਮੈਂ ਇਸ ਚੀਜ਼ 'ਚ ਦੇਖ ਰਿਹਾ ਹੈਗਾ। ਸਾਰਿਆਂ ਨਾਲੋਂ ਇਸ ਵੇਲੇ ਜਿਹੜੀ ਇਸ ਇਸ਼ੂ ਆ ਨਾ, ਆਪਾਂ ਸਾਰੇ ਜਾਣੇ ਦੇਖੋ ਪਿਛਲੇ 2-3 ਸਾਲਾਂ ਤੋਂ ਆਪਾਂ ਗੱਲ ਕਰ ਰਹੇ ਹਾਂ ਕਿ ਆਪਾਂ ਜਿਹੜੇ ਇਸ ਵੇਲੇ ਬਾਰਡਰ ਟੱਪ ਕੇ ਮੁੰਡੇ ਆਏ ਹੈਗੇ ਆ ਜਾਂ ਉਹ ਆ। ਮੇਰੇ ਖਿਆਲ ਦੇ ਵਿੱਚ ਮੈਂ ਇੱਕ ਗੱਲ ਇਸ ਚੀਜ਼ ਦੇ ਉੱਤੇ ਵੀ ਬਹੁਤ ਜ਼ਰੂਰੀ ਧਿਆਨ ਦਿਵਾਉਣਾ ਚਾਹੁੰਦਾ ਸਾਰਿਆਂ ਦਾ ਕਿ ਇਹ ਜਿਹੜੇ ਮੁੰਡੇ ਆਏ ਹੈਗੇ ਆ ਇਹਨਾਂ ਦੇ ਉੱਤੇ ਬੇਸ਼ੁਮਾਰ ਪ੍ਰੈਸ਼ਰ ਹੈਗਾ ਪਿੱਛੋਂ ਮਾਂ ਪਿਓ ਦਾ ਕਿ ਅਸੀਂ ਤੁਹਾਨੂੰ 40-50 ਲੱਖ ਰੁਪਈਆ ਲਾ ਕੇ ਭੇਜਿਆ ਹੈਗਾ, ਅਸੀਂ ਤੁਹਾਨੂੰ ਆਹ ਕੀਤਾ ਹੈਗਾ, ਉਹ ਕੀਤਾ ਹੈਗਾ। ਮੇਰੇ ਖਿਆਲ ਦੇ ਵਿੱਚ ਬੇਸ਼ੁਮਾਰ ਪ੍ਰੈਸ਼ਰ ਦੇ ਥੱਲੇ ਇਹ ਮੁੰਡੇ ਇੱਥੇ ਜੀ ਰਹੇ ਆ। ਮੈਂ ਬਹੁਤ ਮੁੰਡਿਆਂ ਨਾਲ ਗੱਲ ਕੀਤੀ ਹੈਗੀ ਆ, ਬਹੁਤ ਮੁੰਡੇ ਔਰ ਕਈ ਮੁੰਡੇ ਮੇਰੇ ਕੋਲ ਆਣ ਕੇ ਇੱਥੇ ਗੱਲ ਕਰਦੇ ਆ, ਰੋ ਵੀ ਪਏ ਆ ਕਿ ਸਾਡੇ ਤੇ ਇੰਨਾ ਕੁ ਪ੍ਰੈਸ਼ਰ ਆ ਜਾਂ ਸਾਨੂੰ ਇੰਨੀ ਕੁ ਤੰਗੀ ਆ, ਤਕਲੀਫ ਆ ਇਸ ਚੀਜ਼ ਦੀ। ਸੋ ਮੈਂ ਇਹ ਵੀ ਚੀਜ਼ ਵੱਲ ਧਿਆਨ ਦਿਵਾਉਣਾ ਚਾਹੁੰਦਾ ਆਪਣੀ ਕਮਿਊਨਿਟੀ ਦਾ ਕਿ ਆਪਣੀ ਕਮਿਊਨਿਟੀ ਨੂੰ ਇਸ ਚੀਜ਼ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ। ਜਿਹੜਾ ਭਾਜੀ ਨੇ ਗੱਲ ਕੀਤੀ ਹੈ ਨਾ ਕਿ 21 ਸਾਲ ਦਾ ਮੁੰਡਾ, ਇਹ 21 ਸਾਲ ਦਾ ਮੁੰਡਾ ਇਹਦੇ ਪਿੱਛੇ ਪ੍ਰੈਸ਼ਰ ਕਿੰਨਾ ਹੋਣਾ ਤੁਸੀਂ ਇਹ ਦੇਖੋ ਵੀ ਇਹਦੇ ਤੇ ਸਿਰ ਤੇ ਪ੍ਰੈਸ਼ਰ ਕਿੰਨਾ ਹੋਣਾ ਵੀ ਮੈਨੂੰ ਮੇਰੇ ਪੈਸੇ ਇੰਨੇ ਮਿਲਾਏ ਆ, ਮੈਂ ਇੰਨੇ ਲਾਉਣੇ ਆ, ਮੈਂ ਆਹ ਕਰਨਾ, ਮੈਂ ਉਹ ਕਰਨਾ। ਹੁਣ ਜਿੰਨੇ ਮੁੰਡੇ ਵਾਪਸ ਜਾਂਦੇ ਆ, ਜੇ ਤੁਸੀਂ ਵੀਡੀਓਜ਼ ਦੇਖੋ ਆਪਣੀਆਂ ਪੰਜਾਬ ਦੀਆਂ, ਜਿੰਨੇ ਮੁੰਡੇ ਉੱਥੇ ਵਾਪਸ ਗਏ ਆ ਉਹਨਾਂ ਦੇ ਇੰਟਰਵਿਊ ਹੁੰਦੇ ਆ, ਉੱਥੇ ਕੀ ਦੱਸਦੇ ਆ। ਉਹ ਜ਼ਮੀਨਾਂ ਵੇਚ ਕੇ, ਆਪਣਾ ਸਾਰਾ ਕੁਝ ਵੇਚ ਕੇ, ਹਰ ਚੀਜ਼ ਵੇਚ ਕੇ ਉਹ ਬੰਦੇ ਇੱਥੇ ਭੇਜਦੇ ਆ ਉਹਨਾਂ ਨੂੰ। ਤੇ ਉਸ ਬੱਚੇ ਦੇ ਉੱਤੇ ਤੁਸੀਂ ਪ੍ਰੈਸ਼ਰ ਦੇਖ ਲਓ ਕਿੰਨਾ ਕੁ ਆ। ਠੀਕ ਆ, ਉਹ ਬੱਚੇ ਵਾਹਿਯਾਤ ਗੱਲਾਂ ਕਰਦੇ ਆ, ਉਹਨਾਂ ਦੇ ਕੋਲ ਕਾਮਨ ਸੈਂਸ ਨਹੀਂ ਹੈਗੀ, ਉਹ ਨਹੀਂ ਹੈਗੀ, ਪਰ ਉਹਦੇ ਨਾਲ ਮੇਰੇ ਖਿਆਲ ਮੈਂਟਲੀ ਪ੍ਰੈਸ਼ਰ ਇੰਨਾ ਜ਼ਿਆਦਾ ਆ। ਸਾਡੇ ਕੋਲ ਇੱਕ ਮੁੰਡਾ ਆਇਆ, ਉਹ 26 ਸਾਲ ਦਾ ਸੀ, ਉਹਦਾ ਬਲੱਡ ਪ੍ਰੈਸ਼ਰ ਜਿਹੜਾ ਆ ਉਹ 200 ਤੋਂ ਉੱਤੇ ਚੱਲ ਰਿਹਾ ਹੈਗਾ। ਠੀਕ ਆ, ਇਹ ਜਿਹੜੀ ਚੀਜ਼ ਹੈ ਨਾ, ਇਹ ਚੀਜ਼ ਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਸਾਡੀ ਕਮਿਊਨਿਟੀ ਨੂੰ। ਇਹਦੇ ਵਿੱਚ ਤਾਂ ਰਮਨ ਜੀ ਚਲੋ ਕਮਿਊਨਿਟੀ ਇੱਕ ਦੂਜੇ ਦੀ ਬਾਂਹ ਫੜੇ ਉਹ ਤਾਂ ਹੈ ਹੀ ਹੈ, ਪਰ
ਪਿੱਛੇ ਵੀ ਤੇ ਸਾਰਿਆਂ ਨੂੰ ਇਹ ਸਬਰ ਦੀ ਗੇਮ ਆ ਜੀ, ਇਹ ਪੇਸ਼ੈਂਸ ਦੀ ਗੇਮ ਆ ਸਾਰੀ ਨਹੀਂ ਜ਼ਿਆਦਾ। ਰਾਜਕਿਰਨ, ਇਹਦੇ ਵਿੱਚ ਇਹ ਸਬਰ ਪੇਸ਼ੈਂਸ ਵਾਲੀ ਤਾਂ ਗੱਲ ਹੀ ਨਹੀਂ ਰਹਿ ਗਈ। ਇੱਥੇ ਤਾਂ ਉਹ ਰੈਟ ਰੇਸ ਲੱਗੀ ਪਈ ਆ, ਦੌੜ ਲੱਗੀ ਪਈ ਆ ਵੀ ਛੇਤੀ ਜਾ ਕੇ ਫਟਾਫਟ ਪੈਸੇ ਲਾਉਣੇ ਆ, ਫਟਾਫਟ ਪੈਸੇ। ਉਹ ਫਟਾਫਟ ਪੈਸੇ ਲਾ ਦਿਓ, ਪਰ ਇੱਥੇ ਆਪਣੀ ਜ਼ਿੰਦਗੀ ਤੇ ਨਾ ਆਪਣੀ ਦਾਅ ਤੇ ਲਾਓ ਇਦਾਂ, ਠੀਕ ਆ। ਪਰ ਨਾ ਕਈ ਆਪਣੀ ਤਾਂ ਕਈ ਕਿਸੇ ਮੈਂ ਦੇਖੇ ਆ ਰਾਜਕਿਰਨ, ਕਈ ਮੁੰਡਿਆਂ ਦੇ ਹੱਥ 'ਚ ਵੀ ਨਹੀਂ ਹੈਗਾ ਜਿੰਨਾ ਪ੍ਰੈਸ਼ਰ ਉਹਨਾਂ ਦੇ ਪਿੱਛੇ ਫੈਮਲੀਆਂ ਵੱਲੋਂ, ਪਰਿਵਾਰਾਂ ਵੱਲੋਂ ਪਾਇਆ ਜਾਂਦਾ ਨਾ। ਇਹ ਬਹੁਤ ਜ਼ਿਆਦਾ ਗਲਤੀ ਫਿਰ ਆ, ਉਹਨਾਂ ਬਹੁਤ ਨੂੰ ਜ਼ਿਆਦਾ ਗਲਤ ਗੱਲ। ਆਈ ਥਿੰਕ ਫਿਰ ਉਹਨਾਂ ਨੂੰ ਆਪਣਾ ਉਹ ਚੇਂਜ ਕਰਨਾ ਚਾਹੀਦਾ ਪ੍ਰੋਫੈਸ਼ਨ, ਵੀ ਜੇ ਇੰਨਾ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਰਹਿੰਦੇ ਆ ਤਾਂ ਉਹਦੇ ਵਿੱਚ ਫਿਰ ਅਣਗਹਿਲੀ ਤੇ ਗਲਤੀ ਹੋਣ ਦਾ ਚਾਂਸ ਬਹੁਤ ਹੀ ਜ਼ਿਆਦਾ ਜਿਹੜਾ ਉਸ ਦੇ ਵਿੱਚ ਵੱਧ ਜਾਂਦਾ ਆ। ਇੰਨੇ ਦਬਾਅ ਦੇ ਵਿੱਚ ਇਦਾਂ ਦੀ ਚੀਜ਼ ਜਿਹੜੀ ਉਹਨਾਂ ਨੂੰ ਨਹੀਂ ਚਲਾਉਣੀ ਚਾਹੀਦੀ। ਉਹ ਥੋੜਾ ਟਾਈਮ ਕੁਝ ਹੋਰ ਜਿਹੜਾ ਉਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ। ਸੁਖਜੀਤ, ਹਾਂਜੀ ਸੁਖਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਜਿਹੜਾ ਆਪਣਾ ਮੁੰਡਾ ਸੀ ਜਸ਼ਨ, ਇਹ ਮੇਰੇ ਚਾਚੇ ਮੁੰਡੇ ਨਾਲ ਕੰਮ ਕਰਦਾ ਸੀ ਇੱਥੇ ਲੁਧਿਆਣਾ ਗਰੋਸਰੀ ਸਟੋਰ ਤੇ ਜੀ। ਤੇ ਇਹ ਭਾਈ ਉਹ ਕਹਿੰਦਾ ਸੀ ਕਿ ਇਹਨੂੰ ਚਾਹ ਫੜਾਈ ਹੈ, ਕਹਿੰਦਾ ਮੈਂ ਟਰੱਕ ਤੇ ਜਾਣਾ ਹੈ। ਤੇ ਅਜੇ ਤੱਕ ਇਹਨੂੰ 6 ਮਹੀਨੇ ਹੋਏ ਗਏ ਇਹਨੂੰ। ਤੇ ਦੂਜੀ ਭਾਜੀ ਗੱਲ ਏਦਾਂ ਵਾ ਕਿ ਭਾਈ ਮੁੰਡੇ ਆਪਣੇ ਨਾ ਜਿੱਦਾਂ ਸੁਧਰਦੇ ਨਹੀਂ ਪਏ। ਲਾਸਟ ਵੀਕ ਦੀ ਗੱਲ ਆ, I-10 ਤੇ ਮੈਂ ਜਾਣ ਆਇਆ ਸੀ ਤੇ ਰਾਈਟ ਸਾਈਡ ਤੇ ਮੇਰੇ ਟਰੱਕ ਸਾਹਮਣੇ ਕੋਈ ਆਬਜੈਕਟ ਪਿਆ ਸੀ ਤਾਂ ਮੈਂ ਲੈਫਟ ਲਾਈਨ ਤੇ ਟਰੱਕ ਕਰ ਲਿਆ ਤੇ ਪਿੱਛੋਂ ਆਪਣਾ ਮੁੰਡਾ ਆ ਰਿਹਾ ਸੀ। ਮੈਂ ਫੇਰ ਆਪਣੀ ਰਾਈਟ ਲਾਈਨ ਤੇ ਕੀਤਾ ਤੇ ਉਹਨੇ ਭਾਜੀ ਮੇਰੇ ਨਾਲ ਬੋਤਲ ਮਾਰੀ ਏਦਾਂ ਡਰਾਈਵਰ ਸਾਈਡ ਤੇ ਉਹਨੇ ਮੈਂ ਹਾਰਨ ਮਾਰਿਆ ਤੇ ਭਾਜੀ ਅੱਗੇ ਆਪਣਾ ਡੈਮਿੰਗ ਆਉਂਦਾ ਭਾਈ, ਡੈਮਿੰਗ ਸਿਟੀ ਲਾਗੇ ਜਾ ਕੇ ਭਾਈ ਉਹਨੇ ਮੇਰੇ ਤੇ ਗਨ ਪੁਆਇੰਟ ਕੀਤੀ, ਕਹਿੰਦਾ ਟਰੱਕ ਸਾਈਡ ਤੇ ਨਾਲ। ਤੁਸੀਂ ਕੰਪਲੇਂਟ ਕੀਤੀ ਕਿ ਨਹੀਂ? ਤੇ ਮੈਂ ਭਾਜੀ ਪੁਲਿਸ ਨੂੰ ਕੰਪਲੇਨ ਕੀਤੀ। ਉਹ ਕਹਿੰਦੇ ਤੁਸੀਂ ਟਰੱਕ ਸਟੋਪ ਨਹੀਂ ਕਰਨਾ, ਜੇ ਉਹ ਤੇਰੇ ਲਾਗੇ ਆ, ਜੇ ਉਹ ਚੱਲ ਗਿਆ ਤੇ ਤੂੰ ਪੁੱਲ ਓਵਰ ਕਰ ਲਾ। ਤੇ ਉੱਥੇ ਭਾਈ ਫਿਰ ਸ਼ੈਰਿਫ ਵਾਲੇ ਆਏ ਤੇ ਉਹਦਾ ਮੈਂ ਟ੍ਰੇਲਰ ਦਾ ਨੰਬਰ ਤੇ ਨਹੀਂ ਇਹ ਨੋਟ ਕੀਤਾ, CFX ਲਿਖਿਆ ਸੀ ਪਿੱਛੇ ਟ੍ਰੇਲਰ ਤੇ ਉਹਨਾਂ ਨੇ ਕਿਹਾ ਆਪਾਂ ਏਦਾਂ ਨੂੰ ਟ੍ਰੇਸ ਨਹੀਂ ਕਰ ਸਕਦੇ। ਤੇ ਭਾਈ ਆਪਣੇ ਬੰਦੇ ਅਜੇ ਤੱਕ ਵੀ ਦੇਖ ਲਓ ਏਦਾਂ ਦੇ ਕੰਮ ਕਰਦੇ ਪਏ ਆ। ਦੈਟਸ ਰੀਲੀ ਬੈਡ। ਵੀ ਕਿਸੇ ਨੂੰ ਤੁਸੀਂ ਜਾਨੋਂ ਮਾਰਨ ਦਾ ਤੁਸੀਂ ਬੰਦੂਕ ਤੁਸੀਂ ਉੱਤੇ ਤਾਣ ਰਹੇ ਆ, ਵੀ ਜੇ ਅਗਲੇ ਕੋ ਵੀ ਹੁੰਦੀ ਤੇ ਉਹ ਚਲਾ ਦਿੰਦਾ। ਕੀ ਸੀਗਾ, ਕੀ ਲਿਖਿਆ ਸੀ? CFX ਕਹਿੰਦੇ ਭਾਈ, CFX ਲਿਖਿਆ ਸੀ। ਠੀਕ ਹੈ ਜੀ। ਤੁਹਾਡੇ ਕੋਈ ਡੈਸ਼ ਕੈਮ ਸੀਗਾ, ਕੋਈ ਕੈਮਰਾ ਕੁਮਰਾ, ਕੋਈ ਵੀਡੀਓ, ਕੁਛ ਏਦਾਂ ਦੀ ਕੋਈ ਚੀਜ਼ ਨਹੀਂ? ਨਹੀਂ ਭਾਈ, ਡੈਸ਼ ਕੈਮ ਨਹੀਂ ਲੱਗਾ ਮੇਰੇ। ਠੀਕ ਹੈ ਹਾਂਜੀ, ਡੈਸ਼ ਕੈਮ ਜਿੰਨੇ ਵੀ ਸੁਣਦੇ ਆ ਇਸ ਵੇਲੇ, ਸਾਰਿਆਂ ਨਾਲੋਂ ਵੱਡੀ ਜ਼ਰੂਰੀ ਗੱਲ ਹੈਗੀ ਤੁਹਾਡਾ ਡੈਸ਼ ਕੈਮ। ਇਸ ਵੇਲੇ ਜਿੰਨਾ ਜ਼ਰੂਰੀ ਹੈਗਾ ਡੈਸ਼ ਕੈਮ, ਉਹਨਾਂ ਕੋਈ ਚੀਜ਼ ਨਹੀਂ ਮੈਂ ਕਹੂੰਗਾ ਜ਼ਰੂਰੀ, ਜਿੱਦਾਂ ਦੇ ਹਾਲਾਤ ਚੱਲ ਰਹੇ ਆ। ਹਾਂਜੀ ਭਾਈ, ਮੈਨੂੰ ਕਹਿੰਦਾ ਕਿ ਸਾਈਡ ਤੇ ਆ ਜਾ, ਕਹਿੰਦਾ ਏਦਾਂ ਨਾਲ ਦੇਖੋ। ਤੇ ਮੈਂ ਉਹ ਏਦਾਂ ਕਰਦਾ ਪਿਆ ਸੀ ਤੇ ਉਹ ਵੀ ਸਿਟੀ ਵਿੱਚ ਭਾਈ ਡੈਮਿੰਗ। ਆਹੋ, ਉਹਨੇ ਕਿਹੜਾ ਫੁੱਲਾਂ ਦੇ ਹਾਰ ਪਾਉਣੇ ਸੀ ਉੱਥੇ ਉਹਨੇ। ਕੋਈ ਗੱਲ ਨਹੀਂ, ਤੁਸੀਂ ਏਦਾਂ ਕਰਿਓ, ਮੈਨੂੰ ਆਫਟਰ ਸ਼ੋਅ ਤੋਂ ਨਾ ਮੈਨੂੰ ਮੈਸੇਜ ਕਰਿਓ ਮੇਰੇ ਫੋਨ ਨੰਬਰ ਤੇ 5597018000 ਦੇ ਉੱਤੇ। ਓਕੇ ਭਾਈ, ਠੀਕ ਹੈ ਜੀ, ਕੰਟੈਕਟ ਕਰਿਓ। ਥੈਂਕ ਯੂ। ਓਕੇ, ਸਤਿ ਸ਼੍ਰੀ ਅਕਾਲ। ਦੈਟਸ ਰੀਲੀ ਬੈਡ ਤੇ ਸੈਡ ਜਿਹੜੀ ਇਹ ਗੱਲ ਆ ਵੀ ਕੀ ਜੋ ਇਸ ਟਾਈਮ ਚੱਲ ਰਿਹਾ ਹੈਗਾ ਆ। ਇਦਾਂ ਦੀਆਂ ਚੀਜ਼ਾਂ ਨਹੀਂ, ਇਹ ਇੰਨਾ ਅਗਰੈਸਿਵ ਹੋ ਕੇ ਥੋੜੀ ਕੰਮ ਚੱਲਦਾ ਜਿਹੜਾ ਉਹ ਹੈਗਾ ਆ। ਅਗਲੇ ਕਾਲਰ ਨੇ ਆਪਣੇ ਨਾਲ ਇੰਦਰਜੀਤ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੀਪੀ ਸੁਣ ਕੇ ਮੇਰਾ ਤਾਂ ਬੀਪੀ ਵਧਣ ਲੱਗਾ। ਕਿੰਨਾ ਨੰਬਰ ਦੱਸਿਆ ਤੁਸੀਂ? 200 ਓਕੇ ਯਾਰ, 26 ਸਾਲ ਦੇ ਮੁੰਡੇ ਦਾ ਹਨਾ। ਤੁਸੀਂ ਮੈਥ ਕਰੋ ਫਿਰ ਹਾਰਟ ਫੇਲ ਹੋਣਾ, ਹੋਰ ਕੀ ਹੋਣਾ ਹਨਾ। ਇੰਨਾ ਪ੍ਰੈਸ਼ਰ ਲਈ ਫਿਰਦੇ ਜਾਣ ਨਾਲ ਥੋੜੋ ਵੀ ਜੇ 5 ਸਾਲਾਂ ਚ ਕਮਾਉਣੇ 10 ਚ ਕਮਾ ਲਾਂਗੇ ਨਾ। ਬਹੁਤ ਇਹ ਭਾਜੀ ਸਾਡੇ ਸੁਭਾਅ ਦਾ ਹਿੱਸਾ ਆ। ਮੈਨੂੰ ਕਿਵੇਂ ਲੱਗਦਾ ਹੁੰਦਾ, ਦੇਖੋ ਇੱਕ ਯੂ ਟਰਨ ਮਾਰੀ ਨੇ ਸਾਰੀ ਦੁਨੀਆ ਨੂੰ ਸਾਨੂੰ ਵਕਤ ਪਾਤਾ ਜੀ ਜੀ। ਇਸ ਕਰਕੇ ਜਿਹੜੀ ਰੋਡ ਤੇ ਮਿਸਟੇਕਸ ਕਰਦੇ ਨਾ ਆਪਾਂ, ਮਤਲਬ ਉਹ ਤੋਂ ਉੱਥੇ ਤਾਂ ਬਿਲਕੁਲ ਕਾਹਲੀ ਨਾ ਕਰੀ, ਰਿਸਪੈਕਟ, ਲਾਅ ਨੂੰ ਫੋਲੋ ਕਰਨਾ। ਸਾਡਾ ਦਿਮਾਗ ਏਦਾਂ ਟਿਕਾਣੇ ਤੇ ਚਾਹੀਦਾ, ਜਾਣੀ ਕਿ ਰਿਲੈਕਸ। ਪਰ ਸਾਡੇ ਜੋ ਸੁਭਾਅ ਦਾ ਹਿੱਸਾ ਆ, ਮੈਨੂੰ ਲੱਗਦਾ ਪਤਾ ਨਹੀਂ ਜਾਂ ਕਿੱਦਾਂ ਵੀ ਪੰਜਾਬ ਤੋਂ ਫਿਰ ਬਾਹਲਾ ਉੱਥੇ ਕਿਤੇ ਅੱਗ ਬਾਲੀ ਹੋ ਜਾਣੀ ਕਿ ਜਿਹੜਾ ਸਿੱਖ ਜ਼ਿਆਦਾ ਜਾਣੀ ਕਿ ਤੱਤੇ ਜਾਣੀ ਕਿ ਨਾ ਜਿਹੜਾ ਇਹ ਪ੍ਰੋਬਲਮ ਆ ਉਹ ਸਾਰੇ ਪਾਸੇ ਮਿਲ ਜਾਓ। ਉਹ ਸੁਭਾਅ ਨੂੰ ਅਸੀਂ ਥੋੜਾ ਕੰਟਰੋਲ ਕਰ ਲਈ ਵੀ ਰਿਲੈਕਸ। ਉੱਦਾਂ ਅਸੀਂ ਦੇਖੋ ਗੁਰਬਾਣੀ ਵੀ ਪੜ੍ਹਦੇ ਹਾਂ, ਠੰਡੇ ਸਬਰ ਸੰਤੋਖ। ਪਰ ਮੈਨੂੰ ਲੱਗਦਾ ਵੀ ਇਹ ਯੂਥ ਨੂੰ ਥੋੜਾ ਸਮਝਾਉਣ ਦੇ ਵਿੱਚ ਨਾ ਕੁਛ ਜਾਣੀ ਕਿ ਸਾਡੀ ਵੀ ਗਲਤੀ। ਜਿੱਦਾਂ ਪੰਜਾਬ ਦਾ ਹੁਣ ਕੀ ਦੱਸੀਏ ਕੀ ਨਾ ਦੱਸੀਏ, ਅਸੀਂ ਵੀ ਪੈਸੇ ਨੂੰ ਜ਼ਿਆਦਾ ਤਵੱਜੋ ਦਿੱਤੀ ਜਿੱਦਾਂ ਨਾ ਜ਼ਿਆਦਾਤਰ। ਉੱਥੇ ਮੋਟਰਸਾਈਕਲ ਲੈ ਕੇ ਦੇਣੇ ਆ, ਸਾਡੇ ਤਾਂ ਆਪਣੇ ਹੋਏ ਸੀ ਤਾਂ ਮਤਲਬ ਭਾਣਜੇ ਮਾਮਿਆਂ ਨੇ ਵਿਗਾੜਿਓ ਜਾਣੀ ਕਿ ਵੀ ਹਨਾ। ਉਹ ਜਿੱਲੇ ਫਿਰ ਇੱਥੇ ਵੀ ਆਉਂਦੇ ਆ, ਫਿਰ ਇੱਥੇ ਹਲਾਲਾ ਕਰਦੇ। ਜਿਨ੍ਹਾਂ ਕੋਲ ਤਾਂ ਪੈਸਾ ਹੈਗਾ ਆ ਜਾਣੀ ਕਿ ਇਹ ਆਪਾਂ ਉੱਧਰ ਰੱਖ ਲਈਏ। ਜਿਨ੍ਹਾਂ ਕੋਲ ਹੈ ਨਹੀਂ ਆ ਉਹਨਾਂ ਨੂੰ ਤੁਸੀਂ ਦੇਖੋ ਭਾਜੀ, ਅੱਜ ਦੀ ਡੇਟ ਦੇ ਵਿੱਚ ਜੇ 50 ਲੱਖ ਰੁਪਈਆ ਇੱਕ ਬੰਦਾ ਪੜ੍ਹਿਆ ਲਿਖਿਆ ਰੱਖ ਲਓ,
ਉਹਨੂੰ ਬਿਜ਼ਨਸ ਕਰਨਾ, ਉਹਨੂੰ ਹਜ਼ਾਰ ਲੱਖਾਂ ਵਾਰੀ ਸੋਚਣਾ ਪੈਣਾ ਮੈਂ ਪੈਸਾ ਖਰਚਣਾ ਤੇ ਕੀ ਕਰਨਾ। ਜਿਹੜੇ ਬੰਦੇ ਨੂੰ ਪਤਾ ਹੀ ਨਹੀਂ, ਖੁਦ ਕੋਲ ਸਟੱਡੀ ਵੀ ਹੈ ਨਹੀਂ, ਉਹ 50 ਲੱਖ ਇਨਵੈਸਟ ਕਰ ਰਿਹਾ ਆ। ਦੇਖੋ ਪਹਿਲਾਂ ਤਾਂ ਪਹਿਲੀ ਗੱਲ ਇਹ ਹੈ ਜਾਣੀ ਕਿ, ਤੇ ਉਹਨੂੰ ਕੀ ਕਰਨਾ ਪਊ ਕੀ ਨਾ ਕਰਨਾ ਪਊ। ਸਿਰਫ ਆ ਗਾਣੇ ਦੇਖ ਲਏ, ਗਾਣੇ ਚੱਲਦੇ ਆ ਉੱਥੇ, ਦਗੜ ਹੁੰਦੀ ਆ, ਮਤਲਬ ਉਹ ਸਾਰੀ ਜਿਹੜੀ ਚੀਜ਼ ਦਾ ਵਿੱਚੇ ਸਾਰਾ ਸਮਾਜ ਰੱਖ ਲਓ। ਮੈਨੂੰ ਲੱਗਦਾ ਵੀ ਸਾਡੇ ਸੁਭਾਅ ਦੇ ਇਹ ਸਾਰੇ ਕਾਲਪੁਣਾ ਬਹੁਤ ਜ਼ਿਆਦਾ ਆ ਗਿਆ ਸੁਭਾਅ ਚ ਨਾ, ਕਾਲਪੁਣਾ ਹੀ ਬਹੁਤ ਆ। ਬਸ ਜਿਹੜਾ ਅਗਰੈਸਿਵ ਪੁਣਾ ਨਾ ਭਾਜੀ, ਸਾਡੇ ਗਾਣਿਆਂ 'ਚ ਵੀ ਤੁਸੀਂ ਦੇਖੋਗੇ ਅਗਰੈਸਿਵ ਤੁਹਾਨੂੰ ਜ਼ਿਆਦਾ ਸਮਾਨ ਮਿਲਦਾ। ਜਾਣੀ ਕਿ ਉਹ ਸਾਰੀ ਚੀਜ਼ ਨੇ ਸਾਨੂੰ ਜਾਣੀ ਕਿ ਵੀ ਹੁਣ ਕਿੱਦਾਂ ਕਹੀਏ ਵੀ ਬਾਰ-ਬਾਰ ਕਹਿੰਦੇ ਵੀ ਸਾਨੂੰ, ਜੇ ਆਪਾਂ ਕਹਿੰਦੇ ਵੀ ਹੈਗੇ ਆਪਣਾ ਹੀ ਆ, ਇਸ ਕਰਕੇ ਇਹਨੂੰ ਫਿਕਸ ਕੀਤਾ ਜਾ ਸਕਦਾ। ਜੇ ਅੱਜ ਇਹ ਆਪਾਂ ਤਹਈਆ ਕਰ ਲਈਏ ਨਾ ਵੀ ਅੱਜ ਤੋਂ ਬਾਅਦ ਮੈਂ ਬੰਦਿਆਂ ਵਾਂਗਰ ਮਤਲਬ ਕੰਮ ਕਰਨਾ ਆ, ਜਿਹੜੀ ਚੀਜ਼ ਮੈਨੂੰ ਧੱਕਾ ਕਰਦਾ ਡਿਸਪੈਚਰ ਜਾਂ ਕੰਪਨੀ, ਮੈਂ ਉਹਨੂੰ ਭਾਜੀ ਪਿਆਰ ਨਾਲ ਰਿਸਪੈਕਟਫੁਲੀ ਇੱਦਾਂ ਨਹੀਂ ਕਰਨਾ। ਉਹ ਆਪਣਾ ਫਰਜ਼ ਸਮਝੇ। ਡਰਾਈਵਰ ਰੋਡ ਤੇ ਆਪਣਾ ਫਰਜ਼ ਟੋਟਲੀ ਈਜ਼ੀਲੀ ਲੈ ਕੇ ਟਾਈਮ ਪਹਿਲਾਂ ਲੈ ਕੇ ਚੱਲੇ। ਇੱਕ ਹੋਰ ਭਾਜੀ ਮੈਂ ਦੇਖਿਆ, ਜਿਹੜੇ ਮੁੰਡੇ ਕਈ ਵਾਰੀ ਨਾ, ਜਿੱਦਾਂ ਆਪਾਂ ਹੈਗੇ ਤਾਂ ਇਕੱਠੇ ਰਹਿੰਦੇ, ਕਈ ਵਾਰੀ ਜਾਣਦੇ ਹੁੰਦੇ ਇੱਕ ਦੂਜੇ ਨੂੰ ਨਾ, ਉਹ ਰਹਿੰਦੇ ਇਕੱਠੇ ਹੁੰਦੇ ਪਰ ਅੰਦਰੋਂ ਜੜ੍ਹਾਂ ਵੱਢਣੇ ਵਾਲੇ ਹੁੰਦੇ, ਉਹ ਦੂਜੇ ਨੂੰ ਮਿਸਗਾਈਡ ਬਹੁਤ ਕਰਦੇ ਕਈ ਵਾਰੀ। ਇਹ ਵੀ ਸਾਡੇ 'ਚ ਇੱਕ ਕਮੀ ਆ। ਜਾਣੀ ਕਿ ਵੀ ਅਸੀਂ ਦੂਸਰੇ ਨੂੰ, ਜੇ ਅਸੀਂ ਇਕੱਠੇ ਰਹਿੰਦੇ ਭਰਾਵਾਂ ਵਾਂਗਰ, ਸਾਡੇ ਅੰਦਰ ਵੀ ਉਹ ਹੀ ਚਾਹੀਦਾ। ਜਾਣੀ ਕਿ ਪਰ ਮੈਂ ਦੇਖਿਆ ਉਹ ਵੀ ਮਿਸਗਾਈਡ ਕਿਤੇ ਨਾ ਕਿਤੇ। ਉਹਨਾਂ ਦੇ ਕੋਲ ਜਿਹੜੀ ਡਾਇਰੀ ਹੈ ਨਾ, ਜਿੱਦਾਂ ਹੁਣ ਇੱਥੇ ਆਪਾਂ ਗੱਲਾਂ ਕਰਦੇ, ਉਹਨਾਂ ਕੋਲ ਪਤਾ ਨਹੀਂ ਕਿਹੜੇ ਪਲੰਦੇ ਕੈਦੇ ਲੈ ਕੇ ਬੈਠੇ। ਜਾਣੀ ਕਿ ਉਹ ਤੇ ਇਸ ਕਰਕੇ ਹੁਣ ਕਿਹੜਾ ਗੇੜਿਆ ਜਾਂ ਕਿੱਦਾਂ, ਚਲੋ ਹੁਣ ਮੈਂ ਤਾਂ ਆਪਣਾ ਪੱਖ ਰੱਖਣਾ ਸੀਗਾ। ਇਹ ਚੀਜ਼ ਤੇ ਰਲ ਮਿਲ ਕੇ ਕਰ ਲਈ ਤਾਂ ਹੋ ਸਕਦਾ। ਜਾਣੀ ਕਿ ਥੈਂਕ ਯੂ। ਕਾਲਪੁਣੇ ਨੇ ਕੰਮ ਬਹੁਤ ਜ਼ਿਆਦਾ ਜਿਹੜੇ ਉਹ ਗਾਂਹ ਵਿਗਾੜੇ ਹੋਏ ਆ ਇਹ ਆ। ਤੇ ਬਾਕੀ ਜਿਹੜਾ ਹਰਜੋਤ ਸਿੰਘ ਜੀ, ਰਮਨ ਜੀ ਦੱਸਦੇ ਜਾਈਏ ਵੀ ਆਉਂਦੇ ਜਿਹੜੇ ਆ ਐਤਵਾਰ ਨੂੰ ਨਗਰ ਕੀਰਤਨ ਆ ਗੁਰਦੁਆਰਾ ਸਾਹਿਬ ਬੇਕਰਸਫੀਲਡ ਵਿਖੇ ਵਿਲਸਨ ਰੋਡ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ। ਸੋ ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਜਿਹੜੀ ਮੌਜੂਦ ਹੋਵੇਗੀ। ਸੋ ਤੁਸੀਂ ਆ ਕੇ ਜਿਹੜਾ ਆ ਕੇ ਮਿਲਿਓ ਵੀ, ਤੇ ਆਪਾਂ ਉੱਥੋਂ ਕਵਰੇਜ ਵੀ ਤੁਹਾਡੇ ਲਈ ਜਿਹੜੀ ਉਹ ਪੇਸ਼ ਕਰਾਂਗੇ। ਪੰਜਾਬੀ ਰੇਡੀਓ USA ਦੀਆਂ ਜਿਹੜੇ ਰੇਡੀਓ ਸੈਟਸ ਦੇ ਨਾਲ ਸਰਦਾਰ ਅਵਤਾਰ ਸਿੰਘ ਹੁਣਾਂ ਦੀ ਜਿਹੜੀ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ, ਉਹ ਵੀ ਉੱਥੇ ਮੌਜੂਦ ਹੋਊਗੀ। ਜੇ ਕਿਸੇ ਨੇ ਲੈਣੀ ਆ ਤਾਂ ਉਹ ਵੀ ਤੁਸੀਂ ਉੱਥੋਂ ਪ੍ਰਾਪਤ ਕਰ ਸਕਦੇ ਆ। ਤੇ ਜਿਹੜੇ ਆਯੁਰਵੈਦਿਕ ਡਾਕਟਰ ਗੁਰਜੋਤ ਆਉਂਦੇ ਹੁੰਦੇ ਆ, ਉਹ ਵੀ ਉਦਣ ਉੱਥੇ ਨਾਲ ਜਿਹੜੇ ਬੂਥ ਦੇ ਉੱਤੇ ਮੌਜੂਦ ਜਿਹੜੇ ਉਹ ਹੋਣਗੇ। ਅਮਰਜੀਤ ਜੀ ਲਾਸਟ ਕੁਝ ਕਾਲਰ ਨੇ, ਆਪਾਂ ਉਹਨਾਂ ਨਾਲ ਗੱਲ ਕਰਕੇ ਫਿਰ ਸਮਾਪਤੀ ਕਰਾਂਗੇ। ਹਾਂਜੀ ਅਮਰਜੀਤ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੈਂ ਉਹ ਦੂਜੀ ਗੱਲ ਕਰਨੀ ਸੀਗੀ, ਜਿੱਦਾਂ ਹੁਣ ਭਾਈ ਕਹਿ ਕੇ ਗਏ ਆ। ਹਾਂਜੀ। ਤੇ ਹੁਣ ਜਿੱਦਾਂ ਟਰੱਕ ਤਾਂ ਮੈਂ ਦੇਖੋ ਜਿੱਦਾਂ ਚਲਾਉਂਦੇ ਨੂੰ ਹੋ ਗਏ 10 ਸਾਲ। ਜੀ ਜੀ। ਤੇ ਟਰੱਕ ਦੇ ਵਿੱਚ ਪ੍ਰੋਬਲਮ ਆ, ਜਿੱਦਾਂ ਹੁਣ ਦੇਖਿਆ ਜਾਵੇ ਤਾਂ ਚਲੋ ਮੈਨੂੰ ਇੱਥੇ ਰਹਿੰਦੇ ਨੂੰ ਹੋ ਗਿਆ ਮੈਨੂੰ। ਹਾਂਜੀ ਕਰ ਦਿਓ ਗੱਲ ਆਪਣੀ ਜਿਹੜੀ ਕਹਿਣੀ ਆ। ਹਾਂਜੀ ਫਿਰ ਸਮਾਂ ਬਹੁਤ ਘੱਟ ਆ, ਸੀਮਤ ਆ। ਹਾਂਜੀ ਕਰਿਓ ਜਲਦੀ ਗੱਲ। ਹਾਂਜੀ ਜਿੱਦਾਂ ਹੁਣ ਪ੍ਰੋਬਲਮ ਦਾ, ਜਿੱਦਾਂ ਹੁਣ ਤੁਸੀਂ ਕਹਿੰਦੇ ਆ ਵੀ ਆ ਪ੍ਰੋਬਲਮ ਤਾਂ ਨਵੇਂ ਮੁੰਡਿਆਂ ਦੀਆਂ ਜ਼ਿਆਦਾ ਆ। ਬਾਥਰੂਮਾਂ ਦੇ ਵਿੱਚ ਪਹਿਲਾਂ ਤਾਂ ਬੋਤਲਾਂ ਛੱਡ ਕੇ ਆਉਂਦੇ ਆ, ਉਸ ਤੋਂ ਬਾਅਦ ਇਹ ਤਾਂ ਬਾਜੀ ਇਹ ਤਾਂ ਕਾਮਨ ਸੈਂਸ ਵਾਲੀਆਂ ਗੱਲਾਂ, ਇਹ ਨਹੀਂ ਆਪਾਂ ਕਿਸੇ ਨੂੰ ਸਿਖਾ ਸਕਦੇ, ਇਹ ਤਾਂ ਆਪ ਹੀ ਬੰਦੇ ਨੇ ਸਿੱਖਣੀਆਂ। ਇਹ ਤੁਸੀਂ ਕਿੱਦਾਂ ਕਰ ਲੂਗੇ ਇਸ ਚੀਜ਼? ਕਾਮਨ ਸੈਂਸ ਆ। ਜਦੋਂ ਮੈਂ ਕਈ ਵਾਰ ਪਹਿਲਾਂ ਚਲਾਉਂਦਾ ਸੀਗਾ, ਜਿੱਦਾਂ ਉਹ ਹਾਈ ਬੀਮ ਮੈਨੂੰ ਮਾਰੀ ਜਾਊਗੇ, ਸਾਈਡ ਤੇ ਟਿੱਪਰ ਜੇ ਕਹਿੰਦੇ ਹੁੰਦੇ ਆ ਇੰਡੀਆ ਦੇ ਵਿੱਚ, ਉਹ ਇੰਡੀਆ ਦੇ ਵਿੱਚ ਉਹ ਰਹਿ ਜਾਂਦੇ ਆ, ਇੱਥੇ ਕਦੇ ਮਾਰਦੇ ਆ। ਲਾਈਨ ਚੇਂਜ ਕਰਨੀ ਤੁਸੀਂ ਲਾਈਨ ਚੇਂਜ ਕਰਕੇ ਜਾਓ ਜੀ। ਤੇ ਤੀਜੀ ਗੱਲ ਇਹ ਆ ਵੀ ਜਿੱਦਾਂ ਹੁਣ ਇੱਥੇ ਚਲੋ ਕਾਫੀ ਪ੍ਰੋਬਲਮਾਂ ਹੈਗੀਆਂ, ਇਹ ਲਰਨ ਨਹੀਂ ਕਰਦੇ। ਮੈਂ ਲੋਕਲ ਜੋਬ ਕਰਦਾ, ਪਰ ਉੱਥੇ ਕਿਸੇ ਨੂੰ ਇੰਗਲਿਸ਼ ਹੀ ਨਹੀਂ ਆਉਂਦੀ। ਕੰਪਨੀ ਦੇ ਵਿੱਚ ਸਾਡੇ ਆਉਂਦੇ ਆ, ਹੁਣ ਜਿੱਥੇ ਮੈਂ ਜੋਬ ਕਰਦਾ ਉੱਥੇ ਵੀ ਬਸ ਬਾਥਰੂਮ ਜਾਣਾ, ਉੱਥੇ ਵੀ ਗੰਦ ਪਾ ਕੇ ਜਾਂਦੇ ਆ। ਥੋੜੇ ਮੈਨਰ ਵੀ ਸਿੱਖਣੇ ਚਾਹੀਦੇ ਆ। ਤੇ ਆਹੀ ਚੀਜ਼ਾਂ ਤਾਂ ਗੋਰੇ ਥੋੜੇ ਦੂਜੇ ਹੋਏ ਪਏ ਆ। ਥੈਂਕ ਯੂ ਵੀਰ ਜੀ ਕਾਲ ਦੇ ਲਈ। ਥੈਂਕ ਯੂ ਅਮਰਜੀਤ ਜੀ। ਥੈਂਕ ਯੂ। ਹਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹਰਜੀਤ ਜੀ। ਹੈਲੋ ਬਲਜਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਤੇ ਨਾ ਵੀਰਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਾਜਵੀਰ ਜਾਂ ਹਰਜੋਤ ਭਾਜੀ, ਆਪਣੇ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਇਹ ਆਪਣਾ ਪ੍ਰੋਗਰਾਮ ਵੀਰਵਾਰ ਦਾ ਜਿਹੜਾ ਟਰੱਕਾਂ ਤੇ ਕਰਦਿਆਂ ਨੂੰ ਆਪਣੇ ਦਾ? ਮੇਰਾ ਵਾਹਵਾ ਹੀ ਟਾਈਮ ਹੋ ਗਿਆ ਜਦ ਕਿ ਆਪਾਂ ਜੀ 10 ਸਾਲ ਤਾਂ ਹੋ ਹੀ ਗਏ ਹੋਣੇ ਮੈਨੂੰ ਲੱਗਦਾ। ਮੇਰਾ ਜਿੰਨੇ ਟਰੱਕਾਂ ਵਾਲੇ ਆ ਵੀਰ ਜੀ ਆਪਣੇ ਸਾਰੇ ਹੀ ਪ੍ਰੋਗਰਾਮ ਤੁਹਾਡਾ ਸੁਣਦੇ ਆ, ਸਾਰੇ ਮੇਰੇ ਖਿਆਲ ਨਾਲ
ਅਰਾਊਂਡ 80% ਤਾਂ ਸੁਣਦੇ ਹੀ ਆ, ਪਰ ਮੇਰੇ ਖਿਆਲ ਨਾਲ ਅਸਰ ਕੋਈ ਨਹੀਂ ਕਰਦਾ ਜੀ। ਨਹੀਂ ਕਰਦੇ, ਤੁਸੀਂ ਨਹੀਂ, ਕਰਦੇ ਕਰਦੇ ਆ ਜੀ, ਅਸਰ ਤਾਂ ਕਰਦੇ ਆ। ਅਸਰ ਕਰਦੇ ਜੇ ਤੁਸੀਂ ਕਰਦੇ ਹੋ, ਬਾਕੀ ਵੀ ਕਰਦੇ ਹੋਣਗੇ। ਰਮਨ ਭਾਜੀ ਜਾਂ ਰਾਜ ਭਾਜੀ, ਆਪਣੇ ਤੁਸੀਂ ਪਿਛਲੀ ਵਾਰ ਕਿਹਾ ਸੀ ਕਿ ਅਸੀਂ ਫਰੀਜ਼ਨੋ ਤੋਂ ਜਾ ਰਹੇ ਸੀ ਕਿਸੇ ਪਾਸੇ ਨੂੰ, ਕਿ 50% ਬੰਦੇ ਫੋਨਾਂ ਦੇ ਉੱਤੇ ਲੱਗੇ ਹੋਆ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬੰਦੇ ਫੋਨਾਂ ਤੇ ਅੱਜ ਮੈਂ ਉਬਰ ਚਲਾ ਰਿਹਾ ਜੀ, 6 ਬੰਦੇ ਤਾਂ ਮੈਂ ਆਪਣੇ ਮੁੰਡੇ ਫੋਨਾਂ ਤੇ ਲੱਗੇ ਦੇਖਿਆ। ਮੈਂ ਸਿਰਫ ਇੰਨੀ ਗੱਲ ਕਰ ਰਹੀ ਸੀ, ਅਸਰ ਕੋਈ ਨਹੀਂ ਕਰਦਾ। ਤੁਸੀਂ ਜਿੰਨਾ ਮਰਜ਼ੀ ਕਹੀ ਜਾਓ ਉਹ ਫੋਨ ਨਾ ਯੂਜ਼ ਕਰੋ ਜਾਂ ਰੂਲ ਨੂੰ ਫੋਲੋ ਕਰੋ, ਕੋਈ ਨਹੀਂ ਕਰਦਾ ਜੀ ਆਪਣੇ ਦਾ। ਇੱਥੇ ਹੀ ਤਾਂ ਇਹ ਗਲਤੀਆਂ ਤਾਂ ਹੋਣੀਆਂ ਆਪਣੇ ਜੀ ਆਪ ਆਪਣੇ ਤੋਂ ਹੀ ਦਾ। ਹਰ ਇੱਕ ਨੂੰ ਸ਼ੁਰੂਆਤ ਜਿਹੜੀ ਉਹ ਕਰਨੀ ਪੈਣੀ ਆ। ਆਪਾਂ ਹੋਕਾ ਕਰਨੀ ਦੇ ਪੈਣੀ ਆ ਸਕਦੇ ਬਸ। ਬਿਲਕੁਲ, ਹਰ ਇੱਕ ਨੂੰ ਹਾਂਜੀ ਆਪੋ ਹਾਂਜੀ। ਆਪਣੇ ਤੇ ਫਿਰ ਸ਼ੁਰੂਆਤ। ਭਾਜੀ ਇਹ ਬਲੂਟੁੱਥ ਦੇਖੋ ਰਾਜ ਕਿੰਨੇ ਕੁ ਦੀ ਆਉਂਦੀ ਆ, $100 ਦੀ ਆ ਜਾਓ, 150 ਦੀ ਆ ਜਾਓ, ਲਾ ਕੇ ਲਾ ਲਓ ਜੇ ਚਲਾਉਣਾ ਹੀ ਆ ਫੋਨ। ਫਿਰ ਕੰਨਾਂ ਨੂੰ ਚਪੇੜ ਜੇ ਫੁੱਲ ਆ ਜੋ ਵੀ ਕੰਨ ਨੂੰ ਆ ਜੀ। ਜੀ ਚਲੋ, ਹਾਂਜੀ ਮਿਹਰਬਾਨੀ ਭਾਜੀ, ਇੰਨਾ ਕੀ ਗੱਲ ਕਰਨੀ ਸੀ ਬਣੇ। ਥੈਂਕ ਯੂ। ਦੇਖੋ ਜੀ, ਜਿਹਨੂੰ ਤਾਂ ਹੈਂਡ ਹੈਲਡ ਫੜੀ ਡਿਵਾਈਸ ਦੀ ਟਿਕਟ ਮਿਲੀ ਹੁੰਦੀ, ਉਹ ਨਹੀਂ ਛੱਡਦਾ ਫੋਨ। ਤੁਸੀਂ ਇਹ ਤਾਂ ਕੰਮ ਇਦਾਂ ਦਾ ਆ ਅਸਲ 'ਚ ਨਾ। ਜਿਹੜੀ ਸਿਚੁਏਸ਼ਨ ਰਮਨ ਜੀ, ਹਰਜੋਤ ਜੀ, ਇਹ ਹੋ ਗਈ ਜ਼ਿੰਦਗੀ ਦੇ ਵਿੱਚ ਕਾਹਲ ਪਾਉਣਾ, ਜਿੱਦਾਂ ਪਹਿਲਾਂ ਵੀ ਗੱਲ ਹੋਈ ਨਾ ਆਪਣੀ, ਵੀ ਆਪਣੇ ਵਿੱਚ ਪੇਸ਼ੈਂਸ ਘਟ ਗਈ, ਸਬਰ ਘਟ ਗਿਆ, ਆਪਾਂ ਕਾਹਲੇ ਹੋ ਗਏ ਬਹੁਤ ਜ਼ਿਆਦਾ। ਰੀਲਾਂ ਦੀ ਜ਼ਿੰਦਗੀ ਦੇ ਵਿੱਚ, ਰੀਲਾਂ ਦੀ ਦੁਨੀਆ ਦੇ ਵਿੱਚ ਹੁਣ ਰੀਲ 'ਚ ਹੀ ਜੀਣਾ ਚਾਹੁੰਦੇ ਆ, ਵੀ ਹਰ ਇੱਕ ਚੀਜ਼ ਸਕਿੰਟਾਂ 'ਚ ਹੀ ਜਿਹੜੀ ਉਹ ਹੋਈ ਜਾਵੇ। ਫਰਕ ਪੈਂਦਾ ਆ, ਹੌਲੀ ਹੌਲੀ ਪੈਂਦਾ। ਆਪਣੇ ਆਪ ਨੂੰ ਮਨ ਹੀ ਜਿਹੜਾ ਉਹ ਮਾਰ ਕੇ ਇਹ ਚੀਜ਼ਾਂ ਦੇ ਵਿੱਚ ਬਦਲਾਅ ਕਰਨਾ ਪੈਣਾ ਆ। ਸੋ ਸੁਸਾਇਟੀ ਦੀ ਇਹ ਇਕੱਲੀ ਆਪਣੀ ਕਮਿਊਨਿਟੀ ਦੀ ਨਹੀਂ, ਓਵਰਆਲ ਸੁਸਾਇਟੀ ਦੀ ਪ੍ਰੋਬਲਮ ਜਿਹੜੀ ਆ, ਇਹ ਕਾਹਲਪੁਣੇ ਵਾਲੀ ਜਿਹੜੀ ਉਹ ਚੱਲ ਰਹੀ ਆ। ਸੋ ਆਪਾਂ ਨੂੰ ਥੋੜ੍ਹਾ ਜਿਹਾ ਆਪਾਂ ਸਬਰ ਵਾਲੀ ਜਿਹੜੀ ਗੱਲ ਕਰੀਏ। ਆਪਾਂ ਜਿੱਦਾਂ ਗੁਰਬਾਣੀ ਦੀ ਗੱਲ ਕਰਦੇ ਹਾਂ, ਜਿਹੜੇ ਵੀ ਧਾਰਮਿਕ ਅਕੀਦੇ ਦੇ ਨਾਲ ਤੁਸੀਂ ਜੁੜੇ ਆ, ਉਹ ਚੀਜ਼ਾਂ ਦੇ ਨਾਲ ਤੁਸੀਂ ਜੁੜੋ। ਮਨ ਦੇ ਵਿੱਚ ਥੋੜ੍ਹੀ ਜਿਹੜੀ ਆ ਪੇਸ਼ੈਂਸ, ਉਸ ਨੂੰ ਵਧਾਉਣ ਦੀ ਆਪਾਂ ਕੋਸ਼ਿਸ਼ ਕਰੀਏ। ਰੱਬ ਦੇ ਭਾਣੇ 'ਚ ਰਹਿਣ ਦੀ ਜਿਹੜੀ ਆ ਇੱਕ ਆਦਤ ਪਾਉਣੀ ਆ, ਉਸ ਪਾਸੇ ਵੱਲ ਨੂੰ ਜਿਹੜਾ ਉਹ ਵਧੀਏ। ਸੋ ਸਬਰ ਸੰਤੋਖ ਵਾਲੇ ਪਾਸੇ ਵੱਲ ਨੂੰ ਚਲੀਏ। ਆਪਾਂ ਉਸ ਗੁਰੂ ਮਹਾਰਾਜ ਦਾ ਜਿਹੜਾ ਆਗਮਨ ਪੁਰਬ ਮਨਾ ਰਹੇ ਹਾਂ, ਵੀ ਕਿਰਤ ਕਰਨ ਦੀ ਗੱਲ ਕਰਕੇ ਗਏ ਆ, ਵੰਡ ਕੇ ਛਕਣ ਦੀ, ਨਾਮ ਜਪਣ ਦੀ ਜਿਹੜੀ ਉਹ ਗੱਲ ਕਰ ਰਹੇ ਆ। ਸੋ ਆਪਾਂ ਉਹੀ ਸਬਰ ਸੰਤੋਖ, ਸਾਦੇ ਜੀਵਨ, ਸਰਲ ਜੀਵਨ ਵਾਲੇ ਪਾਸੇ ਵੱਲ ਨੂੰ ਵਧਣ ਦੀ ਆਪਾਂ ਕੋਸ਼ਿਸ਼ ਜਿਹੜੀ ਕਰੀਏ। ਸੋ ਅਦਰਵਾਈਜ਼ ਕਾਲ ਪੁਣੇ ਨੇ ਤਾਂ ਪਹਿਲਾਂ ਹੀ ਬਹੁਤ ਨੁਕਸਾਨ ਕੀਤਾ ਹੋਇਆ, ਉਹ ਹੋਰ ਨੁਕਸਾਨ ਵੱਧਦੇ ਹੀ ਜਾਣਗੇ ਜੀ। ਤੇ ਬਿਲਕੁਲ ਰਾਜਕਰਨ, ਆਪਾਂ ਵੀ ਦੱਸ ਦਈਏ ਵੀ ਆਪਾਂ ਵੀ ਵੀਕਐਂਡ ਦੇ ਉੱਤੇ ਸੰਡੇ ਨੂੰ ਮੰਟਿਕਾ ਗੁਰੂ ਘਰ ਹੋਣਾ ਆ। ਸੋ ਜੇ ਤੁਸੀਂ ਮਿਲਣਾ ਹੈਗਾ, ਨਾਪਟਾ ਦੇ ਲਈ ਕੁਛ ਜੁਆਇਨ ਕਰਨਾ ਹੈਗਾ, ਕੁਛ ਵੀ ਕਰਨਾ ਹੈਗਾ, ਕੋਈ ਕਿਸਮ ਦੀ ਗੱਲਬਾਤ ਕਰਨੀ ਹੈ, ਤਾਂ ਮੰਟਿਕੇ ਸਾਨੂੰ ਮਿਲ ਸਕਦੇ। ਸੈਟਰਡੇ ਸੰਡੇ ਨੂੰ ਇੱਥੇ ਅਵੇਲੇਬਲ ਹੋਵਾਂਗੇ ਗੁਰੂ ਘਰ ਮੰਟਿਕਾ ਵਿਖੇ ਜੀ। ਸੋ ਪ੍ਰੋਗਰਾਮ ਕਿਉਂਕਿ ਬਹੁਤ ਜ਼ਿਆਦਾ ਹੁੰਦੇ ਆ ਹਰ ਥਾਂ, ਹਰ ਵੀਕ ਦੇ ਵਿੱਚ। ਸੋ ਕੋਸ਼ਿਸ਼ ਹੁੰਦੀ ਹੈ ਵੀ ਵੱਧ ਤੋਂ ਵੱਧ ਥਾਵਾਂ ਦੇ ਉੱਤੇ ਪਹੁੰਚ ਸਕੀਏ ਤੇ ਤੁਹਾਡੇ ਨਾਲ ਜਿਹੜੇ ਉਹ ਰੂਬਰੂ ਹੁੰਦੇ ਰਹੀਏ। ਸੋ ਹੁਣ ਲੈਂਦੇ ਆ ਜੀ ਇਜਾਜ਼ਤ। ਹਰਜੋਤ ਜੀ, ਰਮਨ ਜੀ, ਸਭ ਦਾ ਹੀ ਧੰਨਵਾਦ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।